ਚੱਲ ਬਚਾ ਲਓ। ਸੌਰੀ ਟੂ ਸੇ ਬ੍ਰਦਰ, ਤੁਸੀਂ ਗੱਲ ਇੱਕ ਕੀਤੀ ਕਿ ਅੱਲਾਹ ਪਾਕ ਨੇ ਇੱਕ ਅੱਛਾ ਦਿਮਾਗ ਦਿੱਤਾ, ਮੈਨੂੰ ਇਹਦੀ ਨਹੀਂ ਸਮਝ तो वो फौरन तो नहीं ना आ सकता, फौरन नहीं हो जा फिर। अस्सलाम वालेकुम नादरीन, टी टाइम में खुश आमदीद। वाह वाह नादरीन, आज साडे नाल ते कल किते होर नहीं, सानू पता तेरे दिल विच चोर नहीं, तैनू कीतियां सपोर्टां साडे कोल ने, रिपोर्टां किसे होर दे हत्थ, तेरी डोर नहीं डोर नहीं डोर नहीं डोर नहीं। अज साडे नाल साडे बड़े प्यारे दोस्त लाहौरों तशरीफ लियाए ने वजदान अली साहब। वजदान अली साहब, अच्छा इस स्टोरी में दसदा तुहानू कि म्यूजिक दे नाल रिलेटिड ने, सैक्सोफोन बहुत अच्छा वजाउंदे ने ते फोन ते भी नाल गौर करना, इक्को लफज नहीं करना। अच्छा ते उस तो बाद बहुत अच्छा मतलब इंस्ट्रूमेंट भी प्ले करते हैं और है भी बड़े नफीस इंसान। सब तो अच्छी गल शेख ने खान साहब। अच्छा तेनू यही मतलब तेनू की प्रॉब्लम आ? शेखां दे मांदरे आ वेखां वे शेख नहीं शेखां दा की हुंदा वा? ताजी नहीं, एक मिनट, जेडी गल ਉਹਨਾਂ ਦੇ ਮੂੰਹ ਨਹੀਂ ਸ਼ੇਖਾਂ ਦੇ ਸਹੀ ਹੁੰਦੇ ਆ। ਵੇਖੋ ਇੱਧਰ ਸਹੀ ਕਹਿੰਦੇ ਸ਼ੇਖ ਲੱਗਣ ਦੇ, ਕਿੱਡਾ ਸੋਹਣਾ ਚਿਹਰਾ ਵਾ, ਖੂਬਸੂਰਤ। अच्छा शेख लग रहे ने, ਉਹ ਤੇ ਖੂਬਸੂਰਤ ਨੇ, ਉਹ लग रहे ने शेख? मैं नहीं लग रहा। ਨਹੀਂ ਲੱਗ ਰਹੇ। ਕੀ ਲੱਗਦੇ ਨੇ ਉਹ ਯਾਰ ਇਹ ਤੇ ਮੈਂ ਕੀ ਕਹਾਂ ਵੀ ਉਹ ਯਾਰ ਚੱਲ ਜੋ ਵੀ ਆ, ਪਰਦਾ ਰੱਖ ਲਿਆ ਕਰ ਕਿਸੇ ਦਾ। ਅਸੀਂ ਦੋਵੇਂ ਸ਼ੇਖ ਸ਼ੇਖ ਹਾਂ। ਉਹ ਤੈਨੂੰ ਮੈਂ ਫਰਕ ਕਰਾ ਦੇਣਾ ਵਾ, ਅਸੀਂ ਇੱਕ ਮੈਂ ਹੋਰ ਸ਼ੇਖ ਕੋ ਲੱਭ ਰਿਹਾ, ਰਿਦਮ ਵਾਲਾ। ਰਿਦਮ ਵਾਲਾ ਤੁਸੀਂ ਮੈਨੂੰ ਦੱਸੋ। 3 ਇਡੀਅਟ ਤੋਂ ਬਾਅਦ ਆਏਗਾ 3 ਸ਼ੇਖ। ਯਾਰ ਵੇਖਣਾ, ਚੀਮਾ ਸ਼ੇਖ ਇਜ਼ ਇਕੁਅਲ ਟੂ ਚੀਮਾ ਪਲੱਸ ਚੀਮਾ, ਸ਼ੇਖ ਇਜ਼ ਇਕੁਅਲ ਟੂ ਗੁੱਜਰ। 82। ਅੱਛਾ ਮੁਗਲ, ਗੁੱਜਰ, ਚੀਮਾ। शेख शेख बराल शेख गुजर बराबर मुगल। हाँ ਇਹਦੇ ਤੇ ਲਿਖ ਕੇ ਲਾ ਦਿਓ, ਇਹ ਬਰਾਬਰੀ ਮੁਤਨਾਜ਼ਿਆ ਹੈ। हाँ मतलब उस्ताद जी अभी आगे काम हो रहा है। एक मिनट यार, ਇਹਦੇ ਤੇ ਲਿਖ ਕੇ ਲਾ ਦਿੰਦੇ ਆ ਤਲਾਸ਼। अच्छा उस्ताद जी मेरी गल वाकई शेख उस्ताद जी तुसी ਉਹ ਸ਼ੇਖ ਨੇ। उस्ताद जी ना करो आप, ਅੱਛਾ ਸ਼ੇਖਾਂ ਦੇ ਕੀ ਹੁੰਦਾ? ਸ਼ੇਖ ਟੀਰੇ ਹੁੰਦੇ ਆ नहीं अगे वाजा पिया ते शेख ਤੇ ਬਾਜਾ ਤੇ बड़ी गल। ਸ਼ੇਖ ਬੜੇ ਖੂਬਸੂਰਤ ਨਫੀਸ ਭਾਈ ਜਾਨ ਮੇਰੀ ਗੱਲ ਸੁਣੋ, ਇੱਧਰ ਸੁਣੋ ਮੇਰੀ ਗੱਲ ਸੁਣੋ। ਜੇ ਇਹ ਗੱਲ ਕਰਦਾ ਬੜੇ ਬੜੇ ਪਾਕਿਸਤਾਨ ਜੈਸੇ ਸਾਡੇ ਜਿਹੜੇ ਮੋਤਬਰ ਗੱਦੀ ਨਸ਼ੀਨ ਨੇ, ਜਿਹੜੇ ਪੀਰ ਹਜ਼ਰਾਤ ਹੱਥੀਂ ਵਾਜਾ ਤਬਲਾ ਨਹੀਂ ਵਜਾਉਂਦੇ? ਹਾਂਜੀ ਹਾਂਜੀ ਪੁੱਛੋ। ਹਾਂਜੀ। ਤੇ ਉਹਦਾ ਮਤਲਬ ਕੀ ਆ? ਇਹਦੇ ਨਾਲ ਕੀ ਐਸੀ ਪ੍ਰੋਬਲਮ ਆ? ताई एक मिनट, तुसी वाकई शेख हो? तानू कसम लगे मेरी वाकई शेख? ਤੁਸੀਂ ਬੇਗਮ ਉਹਦੀ ਵੀ ਹੁਣ ਤੂੰ ਕਸਮਾਂ ਆਪਣੀਆਂ ਦੇ। ਸ਼ੇਖ ਨੇ ਤੂੰ ਜਿਹਦੀ ਮਰਜ਼ੀ ਆਪਣੇ ਅੱਬੇ ਦੀ ਵੀ ਕਸਮ ਪਾ ਲਾ ਤਾਂ ਵੀ ਸ਼ੇਖ ਨੇ। ਸ਼ੇਖ ਐਕਚੁਅਲੀ ਖੂਬਸੂਰਤ ਲੋਕ ਹੁੰਦੇ ਨੇ, ਪੜ੍ਹੇ ਲਿਖੇ ਉਹ ਲੋਕ ਯਾਰ ਇਹ ਹੁੰਦੇ ਨਹੀਂ ਗੱਲ, ਗੁੱਜਰ ਹੁੰਦੇ ਇਦਾਂ ਦੇ। ਮੈਂ ਮੰਨ ਕੇ ਨਹੀਂ ਬੈਠਾ, ਮੇਰਾ ਹੌਸਲਾ ਵੇਖ। ਯਾਰ ਕਿੱਦਾਂ ਦੇ ਹੁੰਦੇ, ਐਜੂਕੇਟਡ ਗੁੱਜਰ ਹੂੰ ਮੈਂ, ਕੋਈ ਐਵੇਂ ਥੋੜੇ। ਯਾਰ ਖੈਰ ਇਹਦੇ ਨਾਲ ਮੇਰੇ ਹਿਸਾਬ ਨਾਲ ਸ਼ੇਖ ਹੋਵੇ, ਚੀਮਾ ਹੋਵੇ, ਕੋਈ ਵੀ ਉਹ ਲੈਦਾ ਗੱਲ, ਲੇਕਿਨ ਇਹ ਕੰਮ ਤੁਹਾਡੇ ਬਾਰੇ ਦਾ ਨਹੀਂ। ਕਿਉਂ ਤੁਸੀਂ ਕਿਸੇ ਅਸਲੀ ਖਾਨ ਸਾਹਿਬ ਦੇ ਕੋਲੋਂ ਜਾਓ। ਭਾਈਜਾਨ ਕਿਉਂ सही गल। ਕਿਉਂ ਲੋ ਆ ਕੀ ਸੀ? ਖਾਨ ਸਾਹਿਬ ਸੀ। ਆਤਫ ਅਸਲਮ ਖਾਨ ਸਾਹਿਬ ਆ, ਅਲੀ ਜ਼ਫਰ ਖਾਨ, ਅਲੀ ਜ਼ਫਰ ਮੁਗਲ ਆ। ਅਲੀ ਜ਼ਫਰ ਨੇ ਕਦੋਂ ਬਾਰਿਸ਼ ਪਵਾਤੀ ਗਾਣਾ ਗਾ ਕੇ? ਆਤਫ ਅਸਲਮ ਨੇ ਕਿਹੜਾ ਕੋਈ ਰਾਗਣੀ ਯਾਦ ਕਰਤੀ, ਅੱਗ ਬਾਲਤੀ? ਯਾਰ ਗਾਣੇ ਦੀ ਗੱਲ ਕਰਦਾ ਤੇ ਉਹ ਤੇ ਫਿਰ ਖਾਨ ਸਾਹਿਬ ਨੁਸਰਤ ਨੇ ਕਿਹੜੀ ਬਾਰਿਸ਼ ਪਵਾਤੀ? ਨੁਸਰਤ ਖਾਨ, ਉਹ ਮੇਰੇ ਮੌਲਾ ਕੰਨਾਂ ਨੂੰ ਹੱਥ ਲਾਓ, ਉਹ ਕੰਨਾਂ ਨੂੰ ਗੰਨਾਂ ਨੂੰ ਹੱਥ ਲਾਓ, ਉਹ ਮੇਰੇ एक ਮੌਲਾ। मिनट, अली जफर साहब मुगल ने ਜੀ ते ਅਸੀਂ ਕਦੋਂ ਬੁਲਾਣੇ ਆ ਉਹਨਾਂ ਨੂੰ? ਤੇ ਬਾਈ ਜਦੋਂ ਅਗਲੇ ਨੇ ਨਹੀਂ ਬੁਲਾਉਣਾ ਤੇ ਫਿਰ ਬੰਦਾ ਕਹਿੰਦਾ ਵੀ ਅਸੀਂ ਵੀ ਨਹੀਂ ਬੁਲਾਉਂਦੇ। ਨਹੀਂ ਭਾਈ ਇਹਨਾਂ ਕੋਲ ਬਜਟ ਨਹੀਂ ਉਹਨਾਂ ਨੂੰ ਬੁਲਾਉਣ ਦਾ। ਉਹ ਹਾਂਜੀ ਬਜਟ ਨਹੀਂ ਬਰਾਦਰੀ ਹੈ ਉਹ ਭਾਈ ਉਹ 30-40 ਲੱਖ ਰੁਪਏ ਲੈਂਦੇ, ਉਹਨਾਂ ਨੂੰ ਐਵੇਂ ਬੁਲਾ ਲੈਣਾ ਤੂੰ। ਉਸਤਾਦ ਜੀ ਅਸੀਂ ਨਹੀਂ ਬੁਲਾਣੇ ਸੀ ਖਾਨਦਾਨ ਉਹ ਦੇ ਤਾਂ ਨਹੀਂ ਬੁਲਾ ਵੀ ਨਹੀਂ ਸਕਦਾ ਤੂੰ, ਤੇਰਾ ਕੰਮ ਹੀ ਨਹੀਂ ਹੈਗਾ ਉਦਾਂ ਦਾ ਵੀ ਤੂੰ ਉਹਨਾਂ ਨੂੰ ਬੁਲਾ ਲਵੇਂ। ਤੁਸੀਂ ਪਾਗਲ ਤੂੰ ਇੱਥੋਂ ਬੁਲਾ ਕਿਸੇ ਨੂੰ। ਅਸ਼ਰਫ ਲਿੱਟੀ ਨੂੰ ਬੁਲਾ ਤੂੰ। ਕਿਹਨੂੰ? ਅਸ਼ਰਫ ਲਿੱਟੀ ਝੱਗ ਚੋਂ 13-14 ਹਜ਼ਾਰ ਰੁਪਏ ਚੁੰਨੇ ਆ ਕੇ ਅੱਛਾ ਉਸਤਾਦ ਜੀ ਤਿੰਨੇ ਹੀ ਫੰਕਸ਼ਨ ਭੁਗਤਾ ਜਾਣੇ। ਫਿਰ ਉਹਨੇ ਕਹਿਣਾ ਹਾਂਜੀ ਮੁਕਲਾਵੇ ਤੇ ਜਾਣਾ ਕਿ ਮੈਂ ਜਾਵਾਂ ਹੁਣ ਘਰ। ਬਸ ਕੀ ਮਿਲਿਆ ਅੱਛਾ ਉਸਤਾਦ ਜੀ ਇਹਨਾਂ ਦਾ ਤਾਰਫ ਤੁਸੀਂ ਕਰਾਉਣ ਤਾਰਫ ਕਰਾਉਣ ਲੱਗਾ। ਵਜਦਾਨ ਅਲੀ ਸਾਹਿਬ ਲਾਹੌਰੋਂ ਆਏ ਨੇ। ਅੱਛਾ ਜੀ ਇਹ ਗਾਣ ਵਜਦਾਨ ਦਾ ਕੰਮ ਕਰਦੇ ਨੇ। ਗਾਣ ਵਜਦਾਨ ਬੱਚਾ ਹੋ ਚਲੋ ਮਾਫ ਕਰ ਦਿਓ ਕੋਈ। ਚਲੋ ਠੀਕ ਹੈ ਯਾਰ ਮਿਊਜ਼ਿਕ ਇੰਸਟਰੂਮੈਂਟ ਤੇ ਮਜ਼ਾਕ ਨਹੀਂ ਆਈ ਐਮ ਕਰਦਾ। ਸੌਰੀ ਠੀਕ ਹੈ ਤੇ ਤੁਸੀਂ ਭਾਵੇਂ ਕਰੀ ਜਾਓ ਆਈ ਐਮ ਸੌਰੀ ਸਰ। ਨਹੀਂ ਤੇ ਗੁਜਰਾ ਮੈਂ ਤੁਹਾਨੂੰ ਦੱਸ ਦਿੱਤਾ ਤੇਰੇ ਹੀ। ਸਿਰ 'ਚ ਵਜਦਾਨ ਵੱਜਾ ਨਾ ਤੇ ਤੈਨੂੰ ਸਮਝ ਆ ਜਾਣੀ। ਮੇਰੀ ਨਸ ਨਸ में वजदान कलंदर रक्स करता। ਓਏ ਵਾਹ, ਵਾਹ, ਉਹ ਵੀ ਬਾਬਾ ਵੱਡਾ। ਓਏ ਲੋ ਜੀ ਨਾਜ਼ਰੀਨ, ਵਜਦਾਨ ਸਾਹਿਬ ਆਏ ਨੇ। ਇੱਕ ਸਰਪ੍ਰਾਈਜ਼ ਆ। ਕਿਹੜਾ ਸਰਪ੍ਰਾਈਜ਼ ਇਹ ਹੈ ਕਿ मतलब बड़े अच्छे दोस्त ने आ गए, बड़ा मतलब गुनी लोग ने, ਕੰਪੋਜੀਸ਼ਨ ਬੜੀ ਅੱਛੀ। ਤੁਸੀਂ ਦੇਖਿਆ ਕੁਝ ਦਿਨ ਪਹਿਲੇ ਰਈਸ ਰਹਿਮਾਨ ਦਾ ਮੇਰਾ ਦੋਸਤ ਜਿਹੜਾ, ਉਹਦੀ ਮੈਂ ਇੱਕ ਉਹਨੂੰ ਕੀ ਕਹਿੰਦੇ ਨੇ ਮਨਕਬਤ
ਨਹੀਂ ਸੂਫੀ ਕਲਾਮ ਸੂਫੀ ਕਲਾਮ ਇੱਕ ਮੈਂ ਅਪਲੋਡ ਕੀਤਾ ਸੀ। ਉਹਦੀ ਜਿਹੜੀ ਕੰਪੋਜੀਸ਼ਨ ਆ ਉਹ ਵਜਦਾਨ ਭਾਈ ਨੇ ਬਣਾਈ ਔਰ ਉਹਦਾ ਟਰੈਕ ਸ਼ਰੈਕ ਜੀ ਉਹ ਸਾਰਾ ਵਜਦਾਨ। ਜੇ ਮੈਂ ਆਪਣੇ ਵੱਲੋਂ ਮਿਲਿਆ ਕਿ ਯਾਰ ਮਤਲਬ ਅੱਛੇ ਲੋਕ ਨੇ ਤੇ ਮੈਂ ਇਹਨਾਂ ਨੂੰ ਕੁਝ ਸੁਣਾਵਾਂ ਕਿ ਥੋੜਾ ਇਹਨਾਂ ਨੂੰ ਜ਼ਰਾ, ਤੇ ਉਹ ਹੁਣ ਆ ਕੇ ਬਹਿ ਕੇ ਤੇ ਮੈਨੂੰ ਕਹਿ ਰਹੇ ਨੇ ਕਿ ਜੀ ਮੈਂ ਤੁਹਾਡਾ ਸ਼ਾਗਿਰਦ ਹੋਣਾ। ਜਾ ਪਹਿਲੇ ਮੈਂ ਹੱਸਿਆ, ਮੈਂ ਕਿਹਾ ਯਾਰ ਚੇਜ਼ਾ ਕਰ ਰਹੇ ਮੈਨੂੰ, ਚੇਜ਼ਾ ਕਰ ਰਹੇ ਨੇ। ਲਾਹੌਰੀਏ ਨੇ ਨਾ, ਲਾਹੌਰੀਏ ਜ਼ਰਾ ਥੋੜੀ ਤੇਜ਼ੀ ਮਸ਼ਹੂਰ ਆ ਉਹਨਾਂ ਦੀ। ਲੇਕਿन ਇਹ ਮੈਂ ਉਸ ਤੋਂ ਵੀ ਜਿਵੇਂ ਸੋਨੂ ਨਿਗਮ ਸਾਹਿਬ ਨੇ ਕਹਿੰਦੇ मैं कुमार सानू से भी अच्छी उसकी कॉपी कर लेता हूँ ਤੇ ਉਹ ਸੋਨੂ ਨਿਗਮ ਸਾਹਿਬ ਕਹਿੰਦੇ। ਤੇ ਮੈਂ ਉਸ ਤੋਂ ਵੀ ਕਿਉਂਕਿ ਮੈਂ ਲਾਹੌਰ ਰਹਿ ਕੇ ਆ ਕੇ ਤੇ ਵਾਪਸ ਆਇਆ ਤੇ ਮੈਂ ਹੁਣ ਮੈਂ ਕਿਹਾ ਵੀ ਇਹ ਤੇਜ਼ੀ ਕਰ ਰਹੇ ਨੇ ਅੱਗੋਂ, ਤੇ ਮੈਂ ਹੁਣ ਮੈਂ ਕਿਹਾ ਜਾਣ ਦਿਓ ਵਜਦਾਨ ਸਾਹਿਬ ਜੀ। ਅੱਛਾ ਥੋੜੀ ਦੇਰ ਬਾਅਦ ਫੇਰ ਨਹੀਂ ਮੈਂ ਸੀਰੀਅਸ ਹਾਂ, ਨਹੀਂ ਮੈਂ ਸੀਰੀਅਸ ਹਾਂ। ਹੌਲੀ ਹੌਲੀ 1000 ਰੁਪਇਆ ਕੱਢ ਕੇ ਫੜਾ ਕੇ ਮਠਿਆਈ ਲੈ ਕੇ ਉਹ ਮੈਂ ਕਿਹਾ ਹੈ ਇਹ ਕੀ ਹੋ ਰਿਹਾ? 1000 ਚ ਹੀ ਰੁੱਲ ਗਏ ਤੁਸੀਂ? 1000 ਚ ਹੀ ਮੰਨ ਨਹੀਂ ਗਏ? ਰੁੱਲ ਗਏ ਮਤਲਬ ਮੰਨ ਗਏ ਕਹਿਣਾ ਸੀ ਰੁੱਲ ਗਏ, ਮੂੰਹ ਚੋਂ ਨਿਕਲ ਗਿਆ। 1000 ਚ ਹੀ ਮੰਨ ਗਏ ਕਿਆ ਭਾਜੀ? ਅੱਛਾ ਦੇਖੋ ਮੇਰੀ ਗੱਲ ਸੁਣੋ ਵਜਦਾਨ ਸਾਹਿਬ, ਇਹ ਮੇਰਾ ਸ਼ਾਗਿਰਦ ਆ ਖਲੀਫਾ, ਉਹਨਾਂ ਨੂੰ ਇਹ ਵੀ ਕਹਿ ਦਿਓ। ਖਲੀਫਾ ਕਿਹਨੂੰ ਕਹਿੰਦੇ ਆ? ਜਿਹੜਾ ਬਾਹਰ ਨਹੀਂ ਬੰਨਿਆ ਹੁੰਦਾ। ਨਹੀਂ ਖਲੀਫਾ ਕਿਹਨੂੰ ਕਹਿੰਦੇ? ਸ਼ਾਗਿਰਦ ਦਾ ਜਿਹੜਾ ਸਭ ਤੋਂ ਵੱਡਾ ਪਲੇਠੀ ਦਾ, ਜਿਹੜਾ ਪਲੇਠੀ ਦਾ। ਹਾਂਜੀ ਜਿਹਨੂੰ ਬਾਅਦ ਚ ਗੱਦੀ ਮਿਲਣੀ ਹੋਵੇ। ਅੱਛਾ ਉਹ ਤੋਂ ਆਪਣੇ ਵੱਲੋਂ ਉਹ ਫਲਕ ਸ਼ੇਰ, ਉਹ ਤੇ ਮੇਰੇ ਹੁੰਦੇ ਆ ਕੌਣ ਨੂੰ ਫਿਰਦੇ ਆ। ਉਹ ਫਲਕ ਸ਼ੇਰ ਬਾਅਦ ਵਾਲਾ ਤੇ ਵੇਟ ਹੀ ਨਹੀਂ ਕਰਨ ਦਿਆ। ਨਹੀਂ ਉਹ ਫਲਕ ਸ਼ੇਰ ਉਸਤਾਦ। ਫਲਕ ਸ਼ੇਰ ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਸ਼ਾਗਿਰਦ ਫਲਕ ਸ਼ੇਰ ਆ। ਠੀਕ ਆ ਜੀ, ਫਲਕ ਸ਼ੇਰ ਆ। ਔਰ ਉਸ ਤੋਂ ਬਾਅਦ ਫਿਰ ਫੈਸਲਨਾਮੇ ਆ। ਉਸ ਤੋਂ ਬਾਅਦ ਇੱਕ ਹੋਰ ਲਾਹੌਰ ਹੋਇਆ ਸੀ ਫਲਕ ਤੋਂ ਬਾਅਦ। ਇਸ ਤੋਂ ਪਹਿਲੇ ਜਿਹੜਾ ਮੈਂ ਤੁਹਾਨੂੰ ਇੱਕ ਸਟੋਰੀ ਨਹੀਂ ਸੁਣਾਈ, ਜਿਹੜਾ ਕਹਿੰਦਾ ਤੁਹਾਨੂੰ ਸ਼ਾਗਿਰਦ ਰੱਖਣਾ। ਉਹ ਰਾਤ ਨੂੰ ਨਾ ਆਇਆ ਮੀਆਂ ਬੀਵੀ, ਮੈਂ ਉਹਦਾ ਹਿਸਾਬ ਲਾ ਲਿਆ ਕਿ ਸ਼ਾਗਿਰਦ ਹੋਣ ਆਏ ਨੇ। ਤੇ ਮੈਂ ਖੈਰ ਮਤਲਬ ਉਹ ਜੋ ਲੈ ਕੇ ਆਏ ਮੈਂ ਉਹਨੇ ਕਿ ਪੈਸੇ ਵੀ ਉਹਨਾਂ ਨੂੰ 2000 ਰੁਪਏ ਜਾਣ ਲੱਗੇ ਨਾ, ਉਹਨੂੰ ਮੈਂ ਜੈਨਮਨ ਉਹਨਾਂ ਨੂੰ ਦੇਤਾ। ਤੇ ਮੈਨੂੰ ਕੋਈ ਖੁੜਕ ਰਿਹਾ ਸੀ, ਮੈਂ ਕਿਹਾ ਇੱਕ ਨਾ ਕੰਮ, ਇੱਕ ਦਿਨ ਨਹੀਂ ਕੋਈ ਗੱਲ ਬਣੀ, ਦੂਜੇ ਦਿਨ ਮੈਂ ਫੋਨ ਨਹੀਂ, ਤੀਜੇ ਦਿਨ ਉਹਦਾ ਮੈਸੇਜ ਆ ਗਿਆ, ਉਹ ਬਹਿ ਜਾ ਐਡਾ ਤੂੰ ਕਹਿੰਦਾ ਉਸਤਾਦ ਤੈਨੂੰ ਤਾਂ ਸ਼ਾਗਿਰਦ ਨਹੀਂ ਰੱਖਣੇ ਹੁੰਦੇ। ਮੈਂ ਕਿਹਾ ਗੁੱਡ ਹੈ, ਮੈਨੂੰ ਪਹਿਲਾਂ ਹੀ ਮੈਨੂੰ ਲੱਗ ਰਿਹਾ ਸੀ ਗੁੱਡ ਹੋ ਗਿਆ, ਲੇਕਿਨ ਉਹ ਨਾ ਹੋਇਆ ਵਰਗਾ ਸੀ। ਫਿਰ ਹੋ ਗਿਆ ਫੈਸਲ, ਫਿਰ ਫਰੀਦ ਨੇ ਫਲਕ ਨੇ ਕਰਾਤਾ। ਅੱਛਾ ਹੁਣ ਫਲਕ ਨੇ ਮੈਨੂੰ ਸ਼ਾਗਿਰਦ ਕਿੱਦਾਂ ਕਰਾਇਆ? ਬਾਸ ਨੂੰ। ਬਾਸ ਵੀ ਬੜਾ ਸਦਾਦਾ ਬੰਦਾ। ਅਬਾਸ ਕਿਹੜਾ? ਬਾਸ ਨਾਜ਼। ਅਬਾਸ ਨਾਜ਼, ਇਹ ਬਾਸ ਨਹੀਂ ਆਪਣੇ ਵਾਲਾ। ਨਹੀਂ ਬਾਸ ਨਾਜ਼। ਤੇ ਉਹ ਨਾ ਮੈਨੂੰ ਇੱਕ ਘਰ ਲੈ ਕੇ ਗਿਆ ਕਿਤੇ, ਉਸਤਾਦ ਜੀ ਉਹਦਾ ਕੰਮ ਜਾਣਾ, ਮੈਂ ਚਲਾ ਗਿਆ। ਹੁਣ ਫਲਕ ਦੀ ਤਬੀਅਤ ਵੀ ਤੈਨੂੰ ਪਤਾ ਕਿੱਦਾਂ ਦੀ ਹੈ, ਉਹ ਇਦਾਂ ਦਾ ਕਰੈਕਟਰ ਆ ਕਿ ਮੇਰੇ ਨਾਲ ਗੱਡੀ ਤੇ ਬੈਠਾ ਨਾ ਨਾਲ, ਤੇ ਜਿਹੜਾ ਡਰਾਈਵਰ ਹੁੰਦਾ ਨਾ ਆਪ ਵੀ ਉਹ ਨਾਲ ਬੈਠਾ ਹੋਵੇ ਨਾ, ਤੇ ਉਹ ਉਹਦੇ ਦਿਲ ਚ ਹੁੰਦਾ ਵੀ ਐ ਨੂੰ ਜਾਣਾ ਸੀ, ਇਹਨੇ ਇਧਰੋਂ ਦੀ ਕੱਢੇ ਨੇ ਉਧਰੋਂ ਦੀ ਕਿਉਂ ਕੱਢੀ? ਯਾਨੀ ਕੋਈ ਆਪ ਵੀ ਡਰਾਈਵਰ ਹੁੰਦਾ ਨਾ, ਤੂੰ ਆਪਣਾ ਇੱਕ ਹਿਸਾਬ ਲਾਈ ਜਾਂਦਾ। ਤੇ ਹੁਣ ਮੈਨੂੰ ਨਾਲ ਬੈਠਾ ਪਤਾ ਕਹੂਗਾ ਸਾਰੀ ਬੱਸ ਚ ਅੱਗੇ ਮੈਂ ਕੋ ਯਾਰ ਮੈਨੂੰ ਨਜ਼ਰ ਆ ਰਿਹਾ, ਸਾਰੀ ਪਿੱਛੇ ਰੱਖੋ ਇਹਨੇ ਬ੍ਰੇਕ ਮਾਰ ਲੈਣੀ। ਯਾਰ ਫਲਕ ਮੈਨੂੰ ਪਤਾ ਯਾਰ ਮੈਂ ਬੁੱਢਾ ਹੋ ਗਿਆ ਗੱਡੀ ਚਲਾਉਂਦੇ ਆ ਯਾਰ, ਮੈਂ ਛੋਟਾ ਜਿਹਾ ਸੀ ਜਦੋਂ ਮੈਂ ਮਹਿਰਾਨ ਚਲਾ ਰਿਹਾ। ਨਹੀਂ ਸਾਜੂ ਇਹਨਾਂ ਦਾ ਪਤਾ ਕੋਈ ਨਹੀਂ ਹੁੰਦਾ, ਬ੍ਰੇਕ ਮਾਰ ਲੈਂਦੇ। ਅੱਛਾ ਹੁਣ ਮੈਂ ਜਾ ਰਿਹਾ ਸਾਹਮਣੇ, ਮੇਰਾ ਵੀ ਧਿਆਨ ਸਾਹਮਣੇ, ਸਪੀਡ ਬ੍ਰੇਕਰ ਸਾਜ ਧਿਆਨ ਰੱਖ। ਯਾਰ ਫਲਕ ਤੈਨੂੰ ਕੀ ਤਕਲੀਫ ਹੈ ਯਾਰ? ਸਾਜੀ ਵੈਗਨ ਜੇ, ਸਾਜੀ ਇੱਥੋਂ ਮੁੜਨਾ ਜੇ, ਸਾਜੀ ਆ ਜੇ, ਸਾਜੀ ਰਕਸ਼ੇ ਵਾਲਾ, ਸਾਜੀ ਬਹੁਤਾ ਨਾਲ ਹੈ। ਪਤਾ ਕੀ ਬ੍ਰੇਕ ਮਾਰਦੇ ਇੱਕਦਮ ਤੇ ਫਿਰ ਉਹ ਐਸਾ ਕਰੈਕਟਰ ਆ, ਉਹਨੇ ਜਾਨ ਖਾ ਲੈਣੀ ਮੇਰੀ। ਮੈਂ ਵੀ ਉਹੀ ਚੀਜ਼ ਵੇਖ ਰਿਹਾ, ਉਹਨੇ ਉਹ ਵੀ ਵੇਖ ਰਿਹਾ ਉਹਨੇ। ਅੱਛਾ ਫਿਰ ਜਦੋਂ ਮੈਂ ਅੱਗੇ ਕੋਈ ਇੱਕਦਮ ਚੀਜ਼ ਆਈ ਨਾ, ਤੇ ਮੈਂ ਇੱਧਰ ਡਰਾਈਵਿੰਗ ਲਈ ਸੀਟ ਤੇ ਬੈਠਾ, ਉਹਨੇ ਖਾਲੀ ਇੱਧਰ ਬੈਠਾ ਲੱਤ ਐਂ ਕਰੀ ਜਾਣੀ ਬ੍ਰੇਕ। ਤੇ ਮੈਂ ਦੇਖਿਆ, ਮੈਂ ਕਿਹਾ ਇਹ ਕਰ ਰਿਹਾ, ਕਹਿੰਦਾ ਆਦਤ ਪਈ ਨਾ, ਕਹਿੰਦਾ ਅੱਗੇ ਕੋਈ ਚੀਜ਼ ਆਈ ਤੇ ਬ੍ਰੇਕ ਉਹ ਮਾਰ ਰਿਹਾ, ਖਾਲੀ ਅੰਦਰ ਵਾੜੀ ਜਾ ਰਿਹਾ ਲੱਤ। ਉਹ ਇੰਝ ਦਾ ਕਰੈਕਟਰ ਆ। ਉਹ ਮੈਨੂੰ ਲੈ ਗਿਆ, ਬਹਿ ਕੇ ਇੱਕ ਘਰ 'ਚ ਜਾ ਕੇ ਨਾ ਬੈਠਕ 'ਚ ਬਹਿ ਕੇ, ਤੇ ਥੋੜ੍ਹੀ ਦੇਰ ਬਾਅਦ ਆਬਾਸ ਆਇਆ, ਜਿਹੜੀ ਉਦੋਂ ਮੈਂ ਪਤਾ ਨਹੀਂ ਇੱਕ ਦੋ ਵਾਰੀ ਮਿਲਾ ਕਰ। ਉਸ ਤੋਂ ਬਾਅਦ ਬਹਿ ਗਏ, ਮਠਿਆਈ ਆ ਗਈ, ਉਹਦੀ ਅੰਮੀ ਆ ਗਈ, ਐ ਜੀ ਸ਼ਾਗਿਰਦ ਕਰ ਲਓ। ਮੈਂ ਕਿਹਾ ਹੈ? ਕਹਿੰਦਾ ਹਾਂਜੀ। ਮੈਂ ਕਿਹਾ ਯਾਰ ਜਾਣਦੇ ਯਾਰ। ਨਹੀਂ ਜੀ ਭਾਈ, ਖੈਰ ਉਹ ਸ਼ਾਗਿਰਦ ਕਰਾਤਾ। ਉਸ ਤੋਂ ਬਾਅਦ ਫਿਰ ਇੱਕ ਇਹਨੇ ਸ਼ਾਗਿਰਦ ਕਰਾਤਾ, ਜਿਹੜਾ ਇਹਨੇ ਸ਼ਾਗਿਰਦ ਕਰਾਇਆ ਇੱਧਰ ਦੇਖ ਕਿੱਦਾਂ ਸ਼ਾਗਿਰਦ ਹੋਇਆ। ਇਹ ਮੈਨੂੰ ਧਮਕੀ, ਮੈਂ ਕਿਹਾ ਮੈਂ ਨਹੀਂ ਕਰਨਾ। ਤੇ ਕਹਿ ਰਿਹਾ ਉਸਤਾਦ ਜੀ ਕੁਛ ਨਹੀਂ ਹੁੰਦਾ, ਕੀ ਆ ਕਰਨਾ। ਤੇ ਹੁਣ ਉਸਤਾਦ ਲੁਕ ਗਿਆ ਵਾ ਕਿਤੇ ਕਿ ਮੈਂ ਕਰਨਾ ਹੀ ਨਹੀਂ। ਦਫ਼ਤਰ 'ਚ ਲੁਕ ਗਿਆ ਮੈਂ, ਪਿਛਲੇ ਕਮਰੇ 'ਚ ਜਾ ਕੇ। ਉਸਤਾਦ ਇੰਝ ਲੁਕਿਆ ਬੈਠਾ ਵਾ, ਕੀ ਹੋਇਆ? ਮੈਂ ਨਹੀਂ ਸ਼ਾਗਿਰਦ ਕਰਨਾ ਯਾਰ। ਤੇ ਸ਼ਾਗਿਰਦ ਬਾਹਰ ਲੱਭਦਾ ਫਿਰ, ਉਸਤਾਦ ਜੀ ਕਰਨਾ ਪੈਣਾ ਕਿੱਥੇ ਆ? ਇਹ ਆਲਮ ਹੋਇਆ ਉੱਥੇ। ਮੈਂ ਉਹਨੂੰ ਕਹਿੰਦਾ ਯਾਰ ਮੈਂ ਇੱਕ ਮਿੰਟ ਥੱਲੇ ਹੋ ਗਿਆ, ਨਹੀਂ ਜਾਣਾ ਉਸਤਾਦ ਜੀ, ਇਹਨੂੰ ਪਤਾ ਉਸਤਾਦ ਨੇ ਗੈਪ ਹੋ ਜਾਣਾ। ਤੇ ਮੈਂ ਕਿਹਾ ਯਾਰ ਫੈਸਲ ਮੈਂ ਨਹੀਂ ਕਰਨਾ ਯਾਰ, ਮੈਂ ਵੈਸੇ ਥੱਲੇ ਚੱਲਾਂ। ਉਸਤਾਦ ਜੀ ਨਹੀਂ ਜਾਣਾ, ਨਹੀਂ ਜਾਣਾ। ਇਹ ਕਿਹੜਾ ਸ਼ਾਗਿਰਦ ਕਰਾ ਰਿਹਾ ਤੂੰ ਮੇਰਾ? ਖੈਰ ਭਾਈ ਇਹਨੇ ਕਰਾਤਾ। ਮੈਂ ਕਿਹਾ ਮੈਂ ਮੰਨਿਆ ਹੀ ਨਹੀਂ, ਮੈਂ ਦਿਲੋਂ ਮੰਨਿਆ ਹੀ ਨਹੀਂ। ਮੈਂ ਕਿੰਨੇ ਸ਼ਵਾਰਮੇ ਹੋ ਤੁਸੀਂ? ਪਤਾ ਨਹੀਂ, ਮੈਂ ਕਿਹਾ ਮੈਂ ਕੀਤਾ ਹੀ ਨਹੀਂ। ਅੱਛਾ ਗੱਲ ਮੁੱਕ ਗਈ। ਉਸ ਤੋਂ ਬਾਅਦ ਫਿਰ ਤੁਸੀਂ ਆ ਗਏ, ਫਿਰ ਬਸ ਉਸਤਾਦ ਜੀ ਬੇੜਾ ਗਰਕ ਹੋ ਗਿਆ। ਫਿਰ ਚੱਲ ਸੋ ਰੁਕ।
ਇਹਨਾਂ ਦਾ ਜਿਹੜਾ ਟਾਈਮ ਅੱਛਾ ਸ਼ੁਰੂ ਹੋਇਆ ਮੇਰੀ ਸ਼ਾਗਿਰਦੀ ਤੋਂ ਹਾਂ ਭਾਜੀ ਇੱਕਦਮ ਮੈਂਜ ਭਾਈ ਥੱਲੇ। ਨਹੀਂ ਸਾਈ ਇਹ ਵੀ ਸ਼ਾਗਿਰਦ ਹੋਣਾ ਹੈ ਸੁਣ ਤੇ ਨਹੀਂ ਲਾ ਨਾ, ਇਹ ਜਦੋਂ ਸ਼ਾਗਿਰਦ ਹੋਇਆ ਨਾ ਤੇ ਇਹਨੇ ਭਾਈ ਜਾਸ ਕੈਸਰ ਦੀ ਇਹਨੇ ਆ ਕੇ ਮੈਨੂੰ ਉਹ ਦਿੱਤੀ ਸਪਾਰਸ਼ ਨਹੀਂ ਪਵਾਈ, ਉਹਨਾਂ ਦੇ ਡੈਥ ਤੋਂ ਬਾਅਦ ਆਇਆ ਮੇਰੇ ਖਿਆਲ ਤੇ, ਕਿਉਂਕਿ ਅਗਰ ਉਹਨਾਂ ਦੇ ਹੁੰਦਿਆਂ ਹੁੰਦਾ ਤੇ ਉਹ ਨਾਲ ਹੋਣੇ ਸੀ। ਕਹਿੰਦਾ ਮੈਨੂੰ ਭਾਈ ਜਾਸ ਕੈਸਰ ਨੇ ਕਿਹਾ ਵਾ ਕਿ ਫਰੀਦ ਖਾਨ ਇਸ ਬੰਦੇ ਨੂੰ ਤੂੰ ਛੱਡਣਾ ਨਹੀਂ। ਕੀ ਕਿਹਾ ਸੀ? ਆਹੋ ਇਦਾਂ ਹੀ ਕਹਿੰਦੇ ਇਸ ਬੰਦੇ ਨੂੰ ਤੂੰ ਛੱਡਣਾ ਨਹੀਂ, ਕੁਛ ਵੀ ਹੋ ਜਾਵੇ ਤੂੰ ਇਹਨੂੰ ਛੱਡਣਾ ਨਹੀਂ, ਸਜਾਦ ਨੂੰ ਨਹੀਂ ਛੱਡਣਾ। ਹਾਂ ਮੈਨੂੰ ਪਰਸੋਂ ਕਹਿੰਦੇ ਸੀ, ਕਹਿੰਦਾ ਮੈਂ ਉਸਤਾਦ ਨੂੰ ਨਹੀਂ ਛੱਡਣਾ। ਬਾਤ ਇਹੀ ਕਹਿੰਦੇ। ਫਿਰ ਖੈਰ ਇਹ ਵੀ ਸ਼ਾਗਿਰਦ ਹੋ ਗਿਆ। ਫਿਰ ਉਸ ਤੋਂ ਬਾਅਦ ਕੌਣ ਹੋਇਆ? ਮੈਰ ਹੋਇਆ ਥੋੜੇ ਦਿਨ ਪਹਿਲੇ। ਮੈਰ ਵੀ ਵੱਡੀ ਦੁਨੀਆ ਹੋਈ। औरत ਦਾ ਸਹਾਰਾ ਲੈ ਕੇ ਸ਼ਾਗਿਰਦ ਹੋ गया। हाय हाय हाय, एक शहनशाह ने औरत का सहारा लेकर गरीबों की मोहब्बत में मजाक उड़ा दिया। ਨਹੀਂ ਉਸਤਾਦ नहीं मतलब मैर भी चंगा वा। अच्छा ਤੁਸੀਂ ਆਨਲਾਈਨ ਸ਼ਾਗਿਰਦੀ ਦਾ ਕੋਈ ਵੈਬਸਾਈਟ ਨਾ 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 ਅੱਛਾ ਦੂਸਰੀ ਗੱਲ ਆ, ਹੁਣ ਜਨਾਬ ਭੈਣ ਦੋਸਤ ਮਤਲਬ ਇਹ ਕੈਸੇ ਮਿਲਣ ਆਏ ਨੇ ਤੇ ਅੱਗੋਂ ਆ ਕੇ ਤੇ ਖੈੜੇ ਹੀ ਪੈ ਗਏ ਨੇ। ਤੇ ਹੁਣ ਵਜਦਾਨ ਸਾਹਿਬ ਦਾ ਮੈਂ ਤਾਰਫ ਕਰਾਤਾ, ਲਾਹੌਰ ਦੇ ਰੈਸ਼ੀ ਨੇ, ਸੈਕਸੋਫੋਨ ਪਲੇ ਕਰਦੇ ਨੇ, ਹਾਰਮੋਨੀਅਮ ਵਗੈਰਾ ਪਲੇ ਕਰਦੇ ਨੇ, ਮਤਲਬ ਔਰ ਕੰਪੋਜ਼ਰ ਨੇ। ਤੇ ਸਰ ਹੁਣ ਤੁਸੀਂ ਇਹ ਦੱਸੋ ਕਿ ਇਹ ਤੁਹਾਡਾ ਕੈਮਰਾ, ਤੁਸੀਂ ਇਹ ਸਾਡੀ ਆਡੀਅנס ਆ ਉਹ ਜਿਹੜੀ, ਠੀਕ ਹੈ ਜੀ, ਪਹਿਲੇ ਇਹਨਾਂ ਨੂੰ ਕਹੋ ਅਸਲਾਮ ਵਾਲੇਕਮ ਜੀ। ਅਸਲਾਮ ਵਾਲੇਕੁਮ ਜੀ। ਇਹ ਸਾਡਾ ਸਾਰਾ ਕੁਝ ਇਹ ਨੇ, ਸਲੂਟ ਭਾਈ ਸਾਡਾ। ਅਸੀਂ ਇਹਨਾਂ ਦੇ ਸਿਰ ਤੇ ਐਸ਼ ਕਰ ਰਹੇ ਹਾਂ। ਜਿਵੇਂ ਕੋਈ ਹੁੰਦਾ ਨਾ ਬੰਦੇ ਦਾ ਕੋਈ ਵੱਡਾ ਕੋਈ ਬਾਪ ਕੋਈ ਕਿ ਯਾਰ ਮੇਰੇ ਸਾਰੀ ਫੈਮਿਲੀ ਮੇਰੇ ਪੁਲਿਸ ਚ ਨੇ, ਜੀ ਜੀ, ਇਹ ਸਾਡਾ ਉਹ ਹਿਸਾਬ ਹੈ ਇਹਨਾਂ ਦਾ, ਇਹ ਸਾਡੀ ਤਾਕਤ ਨੇ। ਅਸੀਂ ਇਹਨਾਂ ਦੇ ਸਿਰ ਤੇ ਬਹੁਤ ਵਾਧੇ ਘਾਟੇ ਵੀ ਕਰ ਜਾਈਏ। ਬਿਲਕੁਲ ਸਲੂਟ ਮਾਰੋ ਇਹਨਾਂ ਸਾਰੇ। ਹਾਂ ਕਸਮੇ ਸਾਡਾ ਕੋਈ ਉਨੀ ਕੀ ਕਰੇ ਨਾ, ਤੇ ਅਸੀਂ ਕਿੱਥੇ ਪਿੱਛੇ ਖਲੋਤੇ ਹੁੰਦੇ ਆ, ਇਹ ਲੈਣਾ ਲਾ ਕੇ ਅੱਗੇ ਖਲੋਤੇ ਹੁੰਦੇ ਸਾਡੇ ਕਿ ਉਹ ਇੱਧਰ ਪਹਿਲੇ ਸਾਡਾ ਨਹੀਂ ਪੜੋ। ਇਹ ਉਹ ਲੋਕ ਨੇ ਕਸਮੇ ਅੱਲਾ ਦੀ। ਹਾਂ ਕਈ ਐਸੀਆਂ ਲੜਾਈਆਂ ਨੇ ਉਹਨਾਂ ਦਾ ਸਾਨੂੰ ਨਹੀਂ ਪਤਾ। ਕਈ ਐਸੀਆਂ ਲੜਾਈਆਂ ਨੇ ਸਾਨੂੰ ਪਤਾ ਹੀ ਨਹੀਂ ਉਹਨਾਂ ਦਾ, ਉਹ ਲੜ ਰਹੇ ਹੁੰਦੇ ਨੇ। ਥੱਲੇ ਇੱਕ ਬੰਦੇ ਨੇ ਅਗਰ ਕਮੈਂਟ ਕੋ ਕਰਤਾ ਨਾ ਤੇ ਬਸ ਫਿਰ ਉਹਦੀ ਖੈਰ ਹੈ ਨਹੀਂ। ਲੇਕਿਨ ਇਹ ਅੱਛੀ ਗੱਲ ਆ, ਉਹ ਜਿਹਨੇ ਕਮੈਂਟ ਕੀਤਾ ਉਹਨੂੰ ਉਹ ਇੱਕ ਵਾਰੀ ਸੋਚਦਾ ਹੈਗਾ ਯਾਰ ਮੈਂ 20 ਜਣੇ ਨੂੰ ਕਰਤਾ, ਇਹ ਮੈਂ ਕਿੱਥੇ ਕਰ ਬੈਠਾ ਕਮੇਟੀ ਵਿੱਚ ਗੱਲਾਂ ਪੈ ਗਏ ਨੇ ਸਾਰੇ, ਇਹ ਕੀ ਚੱਕਰ ਆ, ਇਹ ਕਿਹੜੀ ਫੈਨ ਫਾਲੋਇੰਗ ਹੁੰਦੀ, ਯਾਨੀ ਇਸ ਤਰ੍ਹਾਂ ਦਾ ਮਾਹੌਲ ਆ ਜੀ। ਬਿਲਕੁਲ। ਤੇ ਤੁਸੀਂ ਅਗਰ ਆ ਗਏ ਹੋ ਤੇ ਤੁਹਾਨੂੰ ਵੀ ਵੈਲਕਮ ਕਰਨਗੇ, ਪੂਰਾ ਹਿਸਾਬ ਕਿਤਾਬ, ਠੀਕ ਹੈ ਨਾ। ਤੇ ਜੇ ਤੁਸੀਂ ਮੇਰੇ ਨਾਲ ਕੋਈ ਉਨੀ ਕੀ ਕੀਤੀ ਆ ਤੇ ਤੁਹਾਡੇ ਲਈ ਉਹ ਤੁਹਾਨੂੰ ਪਤਾ ਨਹੀਂ ਉਹ ਕੀ ਨੇ ਤੁਹਾਨੂੰ। ਹਾਂ ਅੱਛਾ ਉਹਨਾਂ ਦੀ ਨੀਅਤ ਸੁਣ ਲਓ, ਉਹ ਕਹਿੰਦੇ ਸੁਣ ਲਓ। ਅੱਛਾ ਉਹ ਆ ਗਏ। ਉਹ ਇਸ ਤੋਂ ਹੁਣ ਤੁਸੀਂ ਮੈਨੂੰ ਇਹ ਦੱਸੋ ਜੀ ਕਿ ਕੀ ਐਸਾ ਕਿਹੜੀ ਐਸੀ ਚੀਜ਼, ਪਹਿਲੇ ਤਾਂ ਦੱਸੋ ਕਿ ਸੀਰੀਅਸ ਤੁਸੀਂ ਕਹਿ ਰਹੇ ਹੋ ਕਿ ਵੀ ਮੈਂ ਸ਼ਾਗਿਰਦੀ ਕਰਨੀ? ਜੀ ਬਿਲਕੁਲ, ਮੈਂ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਿਲਕੁਲ ਸੀਰੀਅਸ ਇਹ ਚੀਜ਼ ਨੂੰ ਤੁਹਾਡੇ ਸਾਹਮਣੇ ਲਿਆ ਕੇ ਰੱਖਾਂ। ਅੱਛਾ ਹੁਣ ਇਹਦੀ ਕੋਈ ਵਜ੍ਹਾ ਮੈਨੂੰ ਦੱਸੋ ਕਿ ਅੱਛਾ ਤੁਸੀਂ ਤੁਹਾਡਾ ਤਾਲੁਕ ਹੈਗਾ ਮਿਊਜ਼ਿਕ ਦੇ ਨਾਲ। ਜੀ ਜੀ। ਔਰ ਮਿਊਜ਼ਿਕ ਹੱਥੋਂ ਜਾਂ ਗਲਿਓਂ, ਜਾਂ ਮੈਂ ਕੰਪੋਜੀਸ਼ਨ ਨਹੀਂ ਬਣਾਉਂਦਾ, ਸੈਕਸੋਫੋਨ ਮੈਨੂੰ ਨਹੀਂ ਵਜਾਉਣਾ ਆਉਂਦਾ, ਹਾਰਮੋਨੀਅਮ ਮੈਨੂੰ ਐਡਾ ਅੱਛਾ ਵਜਾਉਣਾ ਨਹੀਂ ਹੁੰਦਾ, ਤੇ ਮਿਊਜ਼ਿਕ ਵੱਲੋਂ ਤੇ ਮਤਲਬ ਮੈਨੂੰ ਨਹੀਂ ਸਮਝ ਆਉਂਦੀ ਕਿ ਜਾਂ ਤਾਂ ਮੈਂ ਕੋ ਬਹੁਤ ਤੁਹਾਡੇ ਤੋਂ ਬਹੁਤ ਜ਼ਿਆਦਾ ਮੈਨੂੰ ਆਉਂਦਾ ਹੋਵੇ, ਇਲਮ ਹੋਵੇ, ਜਾਂ ਹੱਥੋਂ ਆਵਾਂ ਤਾਂ ਮੈਂ ਕਹਾਂ ਹਾਂ ਵੀ ਮੇਰੇ ਕੋਲ ਜੋ ਕੁਛ ਹੈਗਾ ਉਹ ਪਾਣ ਨੂੰ ਨਹੀਂ ਇਸ ਚੱਕਰ 'ਚ ਨੇ, ਜਾਂ ਕੋਈ ਹੋਰ, ਜਾਂ ਕੀ ਸੋਚਿਆ ਕਿ ਜਾਂ ਕੀ ਤੁਸੀਂ ਕਿਹਾ ਕਿ ਮੇਰੀ ਸ਼ਾਗਿਰਦੀ ਕਰਕੇ ਤੁਹਾਨੂੰ ਕੀ ਐਸਾ ਫਾਇਦਾ ਮਿਲੇਗਾ, ਜਾਂ ਦਿਲੀ ਖਾਹਿਸ਼ ਆ, ਜਾਂ ਇਹ ਜ਼ਰਾ ਸਾਡੇ ਨਾਜ਼ਰੀਨ ਨੂੰ ਦੱਸੋ। ਦੇਖੋ ਜੀ, ਸਭ ਨਾਲੋਂ ਪਹਿਲੇ ਤੇ ਇਹ ਚੀਜ਼ ਹੈ ਕਿ ਮਾਸ਼ਾਅੱਲਾ ਜਿਸ ਤਰ੍ਹਾਂ ਦਾ ਤੁਸੀਂ ਕੰਮ ਕਰ ਰਹੇ ਹੋ ਸਾਰੇ ਤੁਹਾਡੇ ਨਾਲ ਪਿਆਰ ਕਰਦੇ। ਮੇਰਾ ਜਿਹੜਾ ਕਨਸੈਪਟ ਹੈਗਾ ਮਿਊਜ਼ਿਕ ਦਾ, ਸ਼ੁਕਰ ਅੱਲਾ ਦਾ ਕਿ ਹਰ ਚੀਜ਼ ਮਾਲਕ ਨੇ ਅਤਾ ਕੀਤੀ, ਦਿਮਾਗ ਅੱਛਾ ਦਿੱਤਾ, ਅੱਛਾ ਕੰਮ ਕਰ ਰਹੇ, ਮਗਰ ਤੁਹਾਡੀ ਸ਼ਾਗਿਰਦੀ ਇਸ ਵਜ੍ਹਾ ਤੋਂ ਮੈਂ ਹਾਜ਼ਰ ਹੋਇਆ ਤੁਹਾਡੇ ਕੋਲ, ਇਸ ਵਜ੍ਹਾ ਤੋਂ ਕਰਨੀ ਹੈ ਕਿ ਕੁਝ ਐਸੀਆਂ ਚੀਜ਼ਾਂ ਨੇ ਕਿ ਜਿਹੜੀਆਂ ਮੇਰੇ ਅੰਦਰ ਮੈਂ ਬਹੁਤ ਕਮੀ ਮਹਿਸੂਸ ਕਰਦਾ ਸਾਂ, ਔਰ ਉਹ ਮੇਰੇ ਮਿਊਜ਼ਿਕ ਦੇ ਹਵਾਲੇ ਨਾਲ ਵੀ ਹੈ, ਔਰ ਦੂਸਰੀ ਇਹ ਕਿ ਦੁਨੀਆਦਾਰੀ ਦੇ ਲਿਹਾਜ਼ ਨਾਲ ਕਿ ਕੋਈ ਵੀ ਐਸੀ ਗੱਲ ਤੁਹਾਡੇ ਸਾਹਮਣੇ ਆਉਂਦੀ ਹੈ, ਕੋਈ ਵੀ ਕਨਸੈਪਟ ਇਹਨਾਂ ਦੇ ਸਾਹਮਣੇ ਆਉਂਦਾ ਹੈ ਤੇ ਇਹ ਫੌਰੀ ਉਹਨੂੰ ਇਸ ਤਰੀਕੇ ਨਾਲ ਬਿਆਨ ਕਰਦੇ ਨੇ ਕਿ ਜਿਸ ਤਰ੍ਹਾਂ ਇਹਦੀ ਬਹੁਤ ਅੱਛੀ ਤਰ੍ਹਾਂ ਸਟੱਡੀ ਕੀਤੀ ਹੋਵੇ, ਹਾਲਾਂਕਿ ਐਸਾ ਨਹੀਂ, ਇਹ ਕੁਦਰਤੀ ਆਮਦ ਹੈ ਤੁਹਾਨੂੰ, ਔਰ ਇਹਦੇ ਤੇ ਮਾਲਕ ਦਾ ਕਰਮ ਹੈ ਤੁਹਾਡੇ ਤੇ। ਔਰ ਉਹ ਐਸੀਆਂ ਚੀਜ਼ਾਂ ਨੇ ਕਿ ਅੱਜ ਤੁਹਾਡੇ ਨਾਲ ਮੁਲਾਕਾਤ ਹੋਈ ਹੈ, ਇਸ ਸ਼ੋਅ ਤੋਂ ਹਟ ਕੇ ਥੋੜ੍ਹੀ ਦੇਰ ਬੈਠਾ ਵਾਂ ਤੇ ਮੇਰੇ ਇਹ ਉਹ ਚੀਜ਼ ਹੈ ਕਿ ਮੈਂ ਕਦੀ ਘਬਰਾਇਆ ਨਹੀਂ ਇਹਦੇ ਵਿੱਚ ਆ ਕੇ, ਔਰ ਤੁਹਾਡੇ ਸਾਹਮਣੇ ਆ ਕੇ ਬੈਠ ਕੇ ਮੇਰੇ ਹੱਥ ਵੀ ਕੰਬ ਰਹੇ ਸਨ, ਔਰ ਮੇਰੇ ਅੰਦਰੋਂ ਆਵਾਜ਼ ਆਈ ਹੈ ਕਿ ਤੂੰ ਜਿਸ ਕੰਮ ਵਾਸਤੇ ਆਇਆ ਹੈ ਤੂੰ ਬਿਲਕੁਲ ਸਹੀ ਆਇਆ। ਤੇ ਉਸਤਾਦ ਦੇ ਹੀ ਸਾਹਮਣੇ ਵਜੂਦ ਵੀ ਕੰਬਦਾ, ਹੱਥ ਵੀ ਕੰਬਦਾ, ਔਰ ਜ਼ੇਨ ਵੀ ਬੰਦ ਹੋ ਜਾਂਦਾ ਇਹ ਉਸਤਾਦ ਦੇ ਸਾਹਮਣੇ ਤੇ ਮੇਰੇ ਬੈਠੇ ਹੋ ਤੁਸੀਂ, ਤੇ ਤੁਸੀਂ ਥੋੜਾ ਜਿਹਾ ਇਹਨੂੰ ਸਾਹਮਣੇ ਬਿਠਾ 15 ਮਿੰਟ ਪਿੱਛੇ ਹੋ ਇੱਧਰ। ਪਤਾ ਕੀ ਗੱਲ ਇਹਨੂੰ ਸਾਹਮਣੇ ਬਿਠਾ ਕੇ ਥੁੱਕੀ ਜਾਵਾਂ
ਨਹੀਂ ਨਹੀਂ ਉਸਤਾਦ ਜੀ ਮੇਰੀ ਗੱਲ ਸੁਣੋ, ਮਾਜ਼ਰਤ ਨਾਲ ਮੈਨੂੰ ਭਾਈ ਦਬਾਅ 'ਚ ਲੱਗ ਰਿਹਾ, ਠੀਕ ਪ੍ਰੈਸ਼ਰ 'ਚ ਹੈਗੇ। ਸਰ ਮੇਰਾ ਕੱਦ ਵੇਖੋ ਤੁਸੀਂ, ਮੇਰੀ ਜਸਾਮਤ ਵੇਖੋ, ਮੈਂ ਕਮਾਂਡੋ ਲੱਗਾਂਗਾ, ਮਗਰ ਮੈਨੂੰ ਦਬਾਓ ਨਹੀਂ। ਮੈਂ ਮੇਰੀ ਗੱਲ ਸੁਣੋ ਨਾ, ਜੇ ਜ਼ੋਰ ਇਧਰੋਂ ਹੈਗਾ ਅੱਲਾ ਜਾਣਦਾ ਮੈਂ ਨਾਲ ਆ ਤੁਹਾਡੇ। ਜੀ ਠੀਕ ਹੈ, ਸਹੀ ਸੀ ਦੱਸੋ ਨਹੀਂ ਉਸਤਾਦ ਜੀ। ਤੁਸੀਂ ਏਜੰਸੀਆਂ ਨਾਲ ਰਾਬਤਾ ਕੀਤਾ ਨਾ ਬੰਦਾ ਸ਼ਾਗਿਰਦ ਕਰਾਉਣ ਲਈ। ਆ ਇੱਥੇ ਨੌਕਰ ਤੇ 11 ਦੀ ਏਜੰਸੀ ਹੈ ਮਤਲਬ। ਮਾਸ਼ਾਅੱਲਾ ਚੰਗਾ ਭਲਾ ਕੱਦ ਕਾੜ ਕੋਈ ਬਸਾਂ ਲੁੱਟੋ ਜਾ ਕੇ, ਠੀਕ ਹੈ ਉਸਤਾਦ ਜੀ ਨਾ ਅੱਲਾ ਜਾਣਦਾ ਉਸਤਾਦ ਜੀ। ਬਈ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਰੱਬ ਜਾਣਦਾ ਵਾ, ਮੈਂ ਤੇ 36000 ਵਾਰੀ ਰੋਕ ਕੇ ਅਖੀਰ ਮੈਂ ਇੱਥੇ ਬਾਤਾ। ਮੈਂ ਕਿਹਾ ਆਪੇ ਤੁਸੀਂ ਆਪੇ ਹੀ ਢਾਲੋ ਜੀ। ਨਹੀਂ ਉਹਨਾਂ ਨੂੰ ਉਸਤਾਦ ਸਿਰਫ ਜੀ ਇੱਕ ਦੋ ਚੀਜ਼ਾਂ ਦੀ ਰਿਅਲਾਈਜ਼ ਕਰਨੀਆਂ ਪੈਣੀਆਂ ਕਿ ਤੁਹਾਨੂੰ ਹਾਂਜੀ। ਮਸਲਾ ਇਹ ਵਾ ਕਿ ਜਦੋਂ ਤੁਸੀਂ ਲਾਹੌਰ ਚਲੇ ਜਾਣਾ ਨਾ, ਇਹਨਾਂ ਨੂੰ ਵੀ ਲਾਹੌਰ ਜਾਣਾ ਆਉਣਾ ਹੁੰਦਾ, ਤੇ ਤੁਹਾਨੂੰ ਲਾਹੌਰ ਜਾ ਕੇ ਫੋਨ ਕਰਨਾ ਵਾ ਕਿ ਭਾਜੀ ਕਿੱਥੇ ਹੋ, ਤੇ ਤੁਸੀਂ ਚਲੇ ਗਏ ਇਹਨਾਂ ਕੋਲ, ਤੇ ਫਿਰ 4-4 ਦਿਨ ਤੁਸੀਂ ਭੁੱਖੇ ਢਿੱਡ ਤੇ ਬਸ ਰੋੜੇ ਰੱਖ ਤੁਸੀਂ ਟਾਈਮ ਕੱਢਣਾ। ਭੁੱਖੇ ਰਹਿਣਾ, ਸਾਰਾ ਕੁਝ ਮਿਲੇਗਾ, ਹਰ ਚੀਜ਼ ਮਿਲੇਗੀ। ਨਹੀਂ ਓਏ ਉਹ ਮੈਨੂੰ ਖਵਾਉਣਗੇ ਕਿ ਮੈਂ ਜੂ ਉਸਤਾਦ ਆ ਮੈਂ। ਉਹਨਾਂ ਖਾਈ ਜਾਣਾ ਵਾ, ਉਹ ਤੇ ਅੱਲਾ ਮਾਫੀ ਦੇ ਕੋਈ ਗੱਲ ਨਹੀਂ, ਫੇਰ ਕਿਹੜੀ ਯਾਰ ਗੱਲ, ਸ਼ਾਗਿਰਦ ਬੱਚੇ ਭੁੱਖੇ ਮਾਰਨ ਲਈ ਕਿਉਂ ਬੱਚੇ ਭੁੱਖੇ ਮਰਨਗੇ? ਯਾਰ ਨਹੀਂ ਮਰਦੇ ਭੁੱਖੇ, ਦਰਬਾਰ ਦੇ ਬਿਲਕੁਲ ਨਾਲ ਉਹਨਾਂ ਦੀ ਰਹਿ। ਮੇਰੇ ਬੱਚੇ ਸਾਰੇ ਮਾਸ਼ਾਅੱਲਾ ਜਵਾਨ ਵੀ ਨੇ, ਪੜ੍ਹੇ ਲਿਖੇ ਵੀ ਨੇ। ਬੇਟਾ ਮੇਰਾ ਇਟਲੀ ਹੈ ਮਾਸ਼ਾਅੱਲਾ, ਉਹ ਆਪਣੇ ਜਾਣਾ ਸਾਰੇ ਜੀ। ਕਾਰੋਬਾਰ ਨੇ। ਇਹ ਸ਼ਾਗਿਰਦੀ ਦੀ ਵਜ੍ਹਾ ਤੋਂ ਤੁਹਾਡਾ ਕੋਈ ਬੇੜਾ ਅੱਛਾ ਹੈ, ਸਗੋਂ ਆ ਕੇ ਸਾਨੂੰ ਮਿਲ ਉਹ ਜਾਵੇ। ਘਰਾਂ ਦੇ ਸਿਸਟਮ ਹੋ ਗਏ 3 ਸਾਲ ਹੋ ਗਏ ਨੇ। बाजी इटली सी बात थी बस, ਅੱਛਾ जो तुम्हारी समझ में नहीं आ रही। ਤੁਹਾਡੀ ਜ਼ਿੰਦਗੀ ਤਾਂ ਬਣ ਜਾਣੀ ਹੈ, ਲੇਕਿਨ ਇੰਨੀ ਰਹਿ ਹੀ ਨਹੀਂ ਗਈ, ਹੁਣ ਕੱਟ ਬਣਾ ਰਹੇ। ਸੌਰੀ ਟੂ ਸੇ ਬ੍ਰਦਰ, ਤੁਸੀਂ ਗੱਲ ਇੱਕ ਕੀਤੀ ਕਿ ਅੱਲਾ ਪਾਕ ਨੇ ਇੱਕ ਅੱਛਾ ਦਿਮਾਗ ਦਿੱਤਾ, ਮੈਨੂੰ ਇਹਦੀ ਨਹੀਂ ਸਮਝ जी अच्छा दिमाग दिता तो इधर किधर आ गए? सही गल वैसे ਗੱਲ ਕਰ ਰੜੀ ਯਾਰ ਕੀ ਕਿੰਨਾ ਸੋਹਣਾ ਮਾਜਾ ਬਾਜਾ ਰੱਖਿਆ ਕਿ ਬੰਦੂਕ ਕਿੰਨੀ ਸੋਹਣੀ ਲੱਗੇਗੀ ਤੁਹਾਡੇ ਹੱਥ ਦੀ। ਜਾ ਯਾਰ लो जी मेरी गल सुनो, मैं तुहानू दसदा वैदान साहब, पहले दिन तुहाडा कोई निकनेम हैगा कोई? ਹਾਂਜੀ, ਵੱਜੀ ਕਰ ਭੋਲਾ। ਭੋਲੇ ਖਾਂ ਕਿਆ ਭੋਲੇ ਖਾ ਭੋਲੇ ਖਾਂ ਜੀ ਵਾਹ ਵਾਹ। ਅੱਛਾ ਮੇਰੀ ਗੱਲ ਸੁਣੋ, ਲੋ ਜੀ ਮੈਂ ਤੁਹਾਨੂੰ ਦੱਸਦਾ, ਜੀ ਇਹ ਵੀ ਮੇਰਾ ਸ਼ਾਗਿਰਦ ਆ, ਇਹ ਵੀ ਮੇਰਾ ਸ਼ਾਗਿਰਦ ਆ। ਜੀ ਇਹ ਪਹਿਲੇ ਦਾ ਵਾ, ਇੱਥੇ ਨੇ ਬੰਨਿਆ ਵੀ ਆ ਕੋਈ, ਦਿਖਾਈ ਇਧਰ। ਏਦਾਂ ਕਰੋ, ਮੈਂ ਤੁਹਾਨੂੰ ਇਹ ਤੁਹਾਨੂੰ ਕਰ ਰਿਹਾ, ਆ ਦੇਖੋ ਆ ਮੇਰੇ ਹੱਥਾਂ ਦਾ ਬੱਜਾ ਹੈ ਜੀ, ਠੀਕ ਹੈ ਜੀ। ਹੁਣ ਇੱਕ ਕੰਮ ਕਰੋ ਜੀ ਕਿ ਇਹਨੂੰ 10 ਸਾਲ ਹੋ ਗਏ ਸਾਜੀ ਇਹਨੂੰ ਕਹੋ ਕਿ ਜਿੱਦਾਂ ਮਤਲਬ ਰੁਪਈਆ ਲੱਖ ਲੈ ਲਵੇ ਜੀ, ਇਹਦੀ ਵਾਲੀ ਜਿਹੜੀ ਸ਼ਾਗਿਰਦੀ ਹੈ ਨਾ, ਇਹ ਖੋਲ ਕੇ ਤੁਹਾਨੂੰ ਬੰਦ ਦੇਵੇ, ਇਹ ਫਰਕ ਹੋ ਜਾਵੇ, ਤੁਸੀਂ ਸ਼ਾਗਿਰਦ ਹੋ ਜੋ। ਇਹ ਜਿੱਦਾਂ ਇਹ ਕਹਿ ਰਿਹਾ ਜਿਹੜਾ ਤੁਹਾਨੂੰ ਲੱਖ ਰੁਪਇਆ ਹੁਣੇ ਦੇਣਾ ਉਸਤਾਦ ਜੀ, ਤੌਬਾ ਕਰੋ, 1.25 ਲੱਖ ਤੇ ਕਰੋ। ਉਸਤਾਦ ਜੀ 25,000 ਰੁਪਏ ਲਾਉਣ ਨੂੰ ਫਿਰਦਾ। ਹਾਂਜੀ ਓਕੇ, ਤੂੰ ਜੋ ਉਹਨਾਂ ਨੂੰ ਕਹਿ ਰਿਹਾ, ਤੂੰ ਲੱਖ ਰੁਪਇਆ ਲੈ ਲਾ, ਧਾਗਾ ਲਾ ਕੇ ਉਧਰ ਬੰਦੇ ਆਪਣੇ ਹੱਥੀਂ ਬੰਦੇ, ਤੇ ਜਿਹੜਾ ਨਾ ਦਵੇ ਲਓ ਜੀ ਤੁਸੀਂ ਧਾਗਾ ਲਾਓ, ਹੁਣੇ ਤੁਹਾਨੂੰ ਦੇਵਾਂਗਾ ਇੱਥੇ ਹੀ। ਭਾਜੀ ਗੁੱਟ ਲੱਤ ਸਕਦਾ, ਧਾਗਾ ਨਹੀਂ ਲੱਤ ਸਕਦਾ। ਵਾਹ ਵਾਹ। ਤੇ ਫਿਰ 1.5 ਲੱਖ ਤੋਂ ਘੱਟ, 1.5 ਲੱਖ ਤੋਂ ਘੱਟ ਰੁਪਈਏ ਵਧਾਓ। ਨਹੀਂ ਮੈਂ ਬੇਸਿਕ ਤੌਰ ਤੇ ਨਾ ਮੈਂ ਆਪਣਾ ਜੋ ਵੀ ਜਿਸ ਤਰ੍ਹਾਂ ਵੀ ਹੈਗਾ, ਲੇਕਿਨ ਮੁਹੱਬਤ ਮੇਰੀ ਬਹੁਤ ਉਸਤਾਦ ਜੀ ਦਾ। ਲੇਕਿਨ ਮੈਂ ਦਾਅਵੇ ਨਾ ਕਹਿਣਾ ਵਾ, ਮੈਂ ਕਹਿੰਦਾ ਵਾ ਕਿ ਮੈਂ ਸਭ ਤੋਂ ਜ਼ਿਆਦਾ ਮੁਹੱਬਤ ਉਸਤਾਦ ਨਾਲ ਕਰਦਾ, ਲੇਕਿਨ ਅੱਲਾ ਨੂੰ ਜਾਣ ਦੇਣੀ ਫਰੀਦ ਨੰਬਰ ਲੈ ਗਿਆ। ਹੈ ਇਹ ਕਿੱਦਾਂ ਜੀ? ਉਸਤਾਦ ਜੀ ਫਰੀਦ ਬਹੁਤ ਮੁਹੱਬਤ ਕਰਦਾ। ਇਹ ਕਿੱਦਾਂ? ਇਹਦੀ ਗੱਡੀ ਤੇ ਨਜ਼ਰ ਜੇ ਤੁਹਾਡੀ। ਹਾਂ ਮੈਂ ਜੈਨ ਨਹੀਂ ਅਗਰ ਇਦਾਂ ਨਾ ਤੇ ਫਿਰ ਤੂੰ ਜ਼ਿਆਦਾ ਕਰ। ਅਗਰ ਇਹ ਮੁਹੱਬਤ ਦਾ ਪੈਮਾਨਾ ਨਾ, ਫਿਰ ਤੂੰ ਇਹਦੇ ਤੋਂ ਬਹੁਤ ਜ਼ਿਆਦਾ ਕਰਦਾ, ਕਿਉਂਕਿ ਤੇਰੀ ਤੇ ਮੇਰੇ ਟੁੱਥਬੁਰਸ਼ ਤੇ ਵੀ ਆ ਜਿਹੜਾ ਘਸ ਗਿਆ, ਬਸ ਕਰਿਆ ਕਰੋ। ਉਹ ਵੀ 2 ਦਿਨ ਹੋ ਗਏ ਮੈਨੂੰ ਲੱਭਣ ਨਹੀਂ ਦਿਆ। ਵੀ ਲੋਕਾਂ ਦੀਆਂ ਗੱਲਾਂ ਜਾਏ। ਵੈਸੇ ਇਹ ਬੇਜ਼ਮੀਰਾ ਹੋ ਸਕਦਾ। ਅੱਛਾ ਹਰ ਚੀਜ਼ ਪਤਾ ਕਿਸ ਉਹਨਾਂ ਇਮੋਸ਼ਨਲ ਬਲੈਕਮੇਲ ਕਰਕੇ ਲੈ ਕੇ ਜਾਂਦਾ। ਤਾਂ ਜੀ ਤੁਹਾਡੀ ਚੀਜ਼ ਆ ਨਾ, ਮੈਨੂੰ ਨਹੀਂ ਭਾਵੇਂ 10 ਰੁਪਏ ਦੀ ਹੈ ਭਾਵੇਂ 20 ਰੁਪਏ ਦੀ ਹੈ, ਮੈਨੂੰ ਇਹ ਕਿ ਤੁਹਾਡੀ ਇਸਤੇਮਾਲ ਹੋਈ, ਇਦਾਂ ਹੀ ਕਰ ਕਰਕੇ ਲੈ ਗਿਆ ਮੇਰੀ ਹਰ ਚੀਜ਼। ਸਹੀ ਗੱਲ, ਸਹੀ ਗੱਲ। ਸੂਜ਼ੀ ਤੋਂ ਰਫੜ ਪਾਇਆ ਤੁਸੀਂ ਯਾਰ ਉਹ ਲੈ ਗਿਆ ਜੀ। ਉਸਤਾਦ ਜੀ ਮੈਂ ਗੱਲ ਦੱਸਾਂ, ਇਹਦੇ ਅੰਦਰ ਜ਼ਮੀਰ ਮਰਿਆ ਹੋ ਸਕਦਾ ਜੀ। ਲੱਖ ਰੁਪਏ ਤੇ 1.25 ਲੱਖ ਤੇ 2 ਲੱਖ ਤੇ ਵਿਕ ਜੇ, ਮੈਨੂੰ ਅੱਲਾਹ ਤਾਲਾ ਮਾਫ ਕਰੇ, ਮੈਂ ਕਦੀ ਵੀ ਇਹ ਗੱਲ ਨਾ ਕਰਾਂਗਾ। ਕਿਉਂ? ਉਹਨੂੰ ਬਿੱਲ ਦੇ ਦਿਓ 35,000 ਰੁਪਇਆ ਸ਼ਾਗਿਰਦੀ ਦਾ। ਅੱਛਾ ਜੀ ਬਾਹਰੋਂ ਰੇਟ ਲਵਾ। ਅੱਛਾ ਜੀ ਉਹ ਪੂਰੀ ਗੱਲ ਤੇ ਉਹਨਾਂ ਨੂੰ ਕਰ ਲੈਣਾ। ਵੈਦਾਨ ਭਾਈ ਦੱਸੋ, ਤੁਸੀਂ ਗੱਲ ਕਰ ਰਹੇ ਸੀ, ਫਿਰ ਕੀ ਸੋਚਿਆ, ਕੀ ਮਤਲਬ? ਤੇ ਉਹ ਫਿਰ ਮੈਂ ਇਹੋ ਹੀ ਸੋਚਿਆ ਕਿ ਨਹੀਂ, ਮੇਰੇ ਅੰਦਰੋਂ ਮੈਨੂੰ ਆਵਾਜ਼ ਆਈ ਕਿ ਜੀ ਇਹੋ ਹੀ ਨੇ ਤੁਹਾਡੇ ਉਸਤਾਦ ਹੋਰੀ, ਔਰ ਇਹਨਾਂ ਦੇ ਪੈਰ ਫੜ ਲਓ ਬਸ। ਅੱਲਾ ਜਾਣਦਾ ਸਾਡੇ ਅੰਦਰੋਂ ਕੋਈ ਬਾਤ ਨਹੀਂ ਆਉਂਦੀ, ਪਤਾ ਨਹੀਂ ਅਸੀਂ ਫੇਰ ਵੀ ਇਹ ਤੁਹਾਡੀ ਮੁਹੱਬਤ ਆ ਵੈਸੇ। ਤੁਸੀਂ ਇਹਦੇ ਨਾਲ ਇੱਕ ਆਵਾਜ਼ ਲਾਓ ਜ਼ਰਾ। ਨਹੀਂ ਆਉਂਦੀ ਅੰਦਰੋਂ ਆਵਾਜ਼। ਸਹੀ ਕਹਿ ਰਹੇ ਇਹ ਮੁਗਲ ਨੇ, ਅਲਹਮਦੁਲਿਲਾ ਵੇਲੋ ਲਾਗੇ ਲਾਗੇ ਪਹੁੰਚ ਗਏ ਸੀ ਮੁਗਲ ਨੇ। ਮੁਗਲ ਏਡੇ ਸੁਰਚ ਹੁੰਦੇ ਨੇ, ਕਸਮ ਮੁਗਲਾਂ ਨੇ ਵੇਖ ਲਿਆ ਤਾਂ ਗਾਟਾ ਲਾ ਦੇਣਾ ਉਹਨੇ, ਜਿਹੜੇ ਅੱਛੇ ਲੋਕ ਗਾਣ ਵਾਲੇ ਨੇ। ਫਰੀਦ ਮੈਂ ਇਸ ਕੰਮ ਨੂੰ ਹੱਥ ਹੀ ਨਹੀਂ ਪਾਇਆ।
ਸ਼ੁਕਰ ਅੱਲਾ ਅਗਰ ਮੈਂ ਹੁੰਦਾ ਤੇ ਮੈਂ ਦਿਲ ਇਸ ਕਰੇ ਕੰਮ ਦੀ ਬਚਤ ਆ ਨਾ, ਇਸ ਕੰਮ ਨੂੰ ਇਸ ਅੱਲਾ ਨੇ ਕੰਮ ਦੀ ਨਹੀਂ ਬਚਾਇਆ। ਬਚਤ। ਮੈਂ ਸੁਰੀਲਾ ਹੈ ਹੀ ਨਹੀਂ ਸੀਗਾ, ਅਗਰ ਮੈਂ ਹੁੰਦਾ ਤੇ ਦਿਲ ਕਰੇ ਮੇਰੀਆਂ ਵੀ ਤਸਵੀਰਾਂ ਲੱਗੀਆਂ ਹੁੰਦੀਆਂ ਜਾਨਵਰ ਕਹਿੰਦੇ ਐ ਮੈਂ ਸਾਰੇ ਉਹਨਾਂ ਦੇ ਲਏ ਜਿਹੜੇ ਮਰ ਗਏ ਨੇ। ਹੈ। ਹਾਂ ਚਲੋ ਤੁਹਾਡੇ ਇਹਦੀ ਫਿਰ ਵੱਡੀ ਕਰਕੇ ਲਾ ਦੋ, ਇਹ ਵੀ ਤੇ ਟਾਈਮ ਆਇਆ ਜੀ। ਯਾਰ ਨਹੀਂ ਨਹੀਂ ਆ ਗਏ ਨੇ, ਆ ਗਏ। ਉਸਤਾਦ ਜੀ ਮੈਂ ਇੱਕ ਸਵਾਲ ਪੁੱਛਾਂ ਕੋਈ ਵਜਦਾਨ ਪੁੱਛ ਲਓ ਭੈਣ। ਵਜਦਾਨ ਸਾਹਿਬ, ਤੁਸੀਂ ਮਿਊਜ਼ਿਕ ਨੂੰ ਭੋਲੇ ਖਾਂ ਕਹਿ ਹਾਂ ਭੋਲੇ ਖਾਂ ਜੀ, ਮੈਂ ਕਿਹਾ ਭੋਲੇ ਖਾਂ ਕੈਸਾ ਖੋਂਬੜਾ। ਅੱਛਾ ਮੈਂ ਇਹ ਕਹਿੰਦਾ ਕਿ ਤੁਸੀਂ ਇੰਨਾ ਸਿੱਖਿਆ, ਕਿੰਨਾ ਦੇ ਪਹਿਲੇ ਕਿੰਨਾ ਦੇ ਸ਼ਾਗਿਰਦ ਸਨ ਤੁਸੀਂ? ਮੈਂ ਜੀ ਪਹਿਲੇ ਇਮਰਾਨ ਅਖਤਰ ਸਾਹਿਬ ਕੀਬੋਰਡ ਵਾਲੇ ਜਿਹੜੇ ਹਾਰਮੋਨੀਅਮ ਕੀਬੋਰਡ, ਵਾਹ ਵਾਹ ਵਾਹ। ਮੈਂ ਉਹਨਾਂ ਦਾ ਸ਼ਾਗਿਰਦ ਹਾਂ। ਕੀਬੋਰਡ ਔਰ ਕੰਮ ਦੇ ਵਿੱਚ ਮਿਊਜ਼ਿਕ ਦੇ ਸਾਰਾ ਕੁਝ ਮੈਂ ਉਹਨਾਂ ਕੋਲੋਂ, ਔਰ ਬੜੇ ਪਿਆਰੇ ਮੇਰੇ ਉਸਤਾਦ ਜੀ ਨੇ, ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਕਰੇ। ਤੇ ਸੈਕਸੋਫੋਨ ਕਿੱਦਾਂ ਤੋਂ ਸਿੱਖਿਆ? ਸੈਕਸੋਫੋਨ ਸਿੱਖਿਆ ਜੀ ਉਕਾੜੇ ਦੇ ਨੇ, ਉਹ ਤੋਂ ਖਾਨ ਸਾਹਿਬ ਗੂਗਲ ਤੋਂ। ਓਏ ਉਹ ਬੜਾ ਬੰਦਾ ਸਿਖਾਉਂਦਾ ਜੇ, ਇੱਕ ਹੈਗਾ ਵਾ ਉੱਤੇ ਬੈਠਾ, ਓ ਯਾਰ ਉਹ ਬੜਾ ਕਮਾਲ ਹੈ। ਅੱਛਾ ਉਹ ਤੁਸੀਂ ਇੰਨਾ ਕੁਝ ਸਿੱਖ ਲਿਆ, ਤੁਸੀਂ ਕੋਈ ਉਸਤਾਦਾਂ ਦੀ ਟ੍ਰੇਲ ਪਾਉਣੀ ਹੈ? ਨਹੀਂ ਮੈਨੂੰ ਲੱਗਦਾ ਇਹਨੂੰ ਆਦਤ ਆ, ਇਹਨੇ ਸਿੱਖਣਾ ਚੁੱਕਣਾ ਕੁਛ ਨਹੀਂ, ਇਹਨੂੰ ਆਦਤ ਆ ਮਨ ਸੋਨੇ ਉਸਤਾਦ ਬਣ। ਇਹਨੂੰ ਸ਼ੌਕ, ਇਹਨੂੰ ਸ਼ੌਕ ਕਿਸੇ ਚ ਰੱਖਿਆ ਕਿ ਮੈਂ 44 ਉਸਤਾਦ ਕਰਨੇ ਨੇ। ਲੋਕਾਂ ਕੋ ਪੁਰਾਣੇ ਨੋਟ ਇਕੱਠੇ ਕਰਦੇ ਨੇ, ਉਸਤਾਦ ਇਕੱਠੇ ਕਰਦੇ। ਅੱਛਾ ਪੂਰੀ ਗੱਲ ਤਾਂ ਸੁਣ ਲੈਣਾ ਫਿਰ। ਉਹ ਇੱਕ ਉਧਰ ਉਸਤਾਦ ਸੱਚ। ਅੱਛਾ ਜੀ ਉਹ ਅਖਤਰ ਸਾਹਿਬ, ਹਾਂਜੀ ਇਮਰਾਨ ਅਖਤਰ ਸਾਹਿਬ ਤੇ ਇਮਰਾਨ ਅਖਤਰ ਸਾਹਿਬ ਉਹਨਾਂ ਦੇ ਬੇਟੇ ਨੇ ਨਾ, ਬਾਊ ਅਖਤਰ ਸਾਹਿਬ ਨੇ, ਉਹਨਾਂ ਦੇ ਸ਼ਾਗਿਰਦ, ਉਹਨਾਂ ਦੇ ਬੇਟੇ ਨੇ। ਉਹਨਾਂ ਦੇ ਛੋਟੇ ਬੇਟੇ ਦੂਸਰੇ ਨੇ ਕਾਮਰਾਨ ਅਖਤਰ ਸਾਹਿਬ, ਸ਼ਬਾਜ਼ ਭਾਈ ਨੇ, ਉਹ ਦੂਸਰੇ ਵੀ ਉਹਨਾਂ ਦੇ ਭਾਈ ਕਾਮਰਾਨ ਕਾਮੀ ਭਾਈ। ਹਾਂਜੀ ਬਿਲਕੁਲ। ਤੇ ਜੇ ਉਹਨਾਂ ਨੂੰ ਪਤਾ ਲੱਗਿਆ ਕਿ ਤੁਸੀਂ ਇਹ ਮਤਲਬ ਏਡੇ ਵੱਡੇ ਸਟਾਰ ਦੇ, ਨਹੀਂ ਉਹ ਐਪਰੀਸ਼ੀਏਟ ਕਰਨਗੇ, ਕਿਉਂਕਿ ਕਾਮੀ ਭਾਈ ਮੇਰੇ ਨਾਲ ਬਹੁਤ ਪਿਆਰ ਕਰਦੇ ਨੇ। ਕਾਮੀ ਭਾਈ ਬੜੀ ਮੈਨੂੰ ਐਪਰੀਸ਼ੀਏਟ ਕਰਦੇ ਨੇ, ਰਿਸਪੈਕਟ ਕਰਦੇ ਨੇ। ਔਰ ਮੈਂ ਉਹਨਾਂ ਕੋਲ ਇੱਕ ਮੈਂ ਗਾਣਾ ਰਿਕਾਰਡ ਕੀਤਾ ਸੀ ਜੁਗਨੀ, ਤੇ ਉਹਨਾਂ ਨੇ ਸਭ ਤੋਂ ਪਹਿਲੇ ਮੈਨੂੰ ਉਹਨਾਂ ਨੇ ਕਿਹਾ ਸੀ, ਜਦੋਂ ਰਿਕਾਰਡਿੰਗ ਉਹਨਾਂ ਨੇ ਸੁਣੀ, ਉਹਨਾਂ ਨੇ ਕਿਹਾ ਸਜਾਦ ਭਾਈ ਆਪਕੀ ਉਦਤ ਨਾਰਾਇਣ ਜੈਸੀ ਆਵਾਜ਼ ਹੈ। ਇਹ ਅਗਰ ਉਹ ਪ੍ਰੋਗਰਾਮ ਵੇਖਦੇ ਨੇ ਤੇ ਉਹ ਗਵਾਹ ਹੋਣਗੇ ਜਿਹਦੇ ਕਿ ਉਹਨਾਂ ਨੇ ਮੈਨੂੰ ਗੱਲ ਕਹੀ ਸੀ। ਨਹੀਂ ਤੁਹਾਡੇ ਨਾਲ ਤਾਂ ਪਿਆਰ ਕਰਦੇ, ਇਹਨਾਂ ਨੂੰ ਤਾਂ ਕੱਢ ਦੇਣਾ ਉਹਨੇ। ਹਾਂਜੀ ਤੇ ਮੈਨੂੰ ਵੀ ਲੋਕ ਕਹਿੰਦੇ ਗੋਬਿੰਦਾ ਮੈਂ ਲੋਕਾਂ ਦੇ ਮੂੰਹ ਫੜ ਲਵਾਂ, ਉਹਨੂੰ ਲੈ ਏਡੀ ਕਿਹੜੀ ਗੱਲ ਹੈ। ਉਸਤਾਦ ਜੀ ਇਹਨਾਂ ਦੇ ਸ਼ਾਗਿਰਦੀ ਦੇ ਵਿੱਚ ਇਹ ਹੁੰਦਾ ਵਾ ਕਿ ਸ਼ਾਗਿਰਦੀ ਤੇ ਸ਼ਾਗਿਰਦੀ ਚੜ ਜਾਏ ਤੇ ਉਹ ਗਲਤ ਹੁੰਦੀ? ਨਹੀਂ ਇਦਾਂ ਇਹਦਾ ਕੋਈ ਚੱਕਰ ਨਹੀਂ ਹੁੰਦਾ ਉਸਤਾਦ ਜੀ। ਜਦੋਂ ਕਿਸੇ ਮੈਂ ਮੇਰੇ ਉਸਤਾਦ ਮਸਕੀਨ ਅਲੀ ਖਾਨ ਸੀ ਜਿਨ੍ਹਾਂ ਕੋਲ ਮੈਂ ਗਾਣਾ ਸਿੱਖਦਾ। ਮੈਂ ਲਾਹੌਰ ਸ਼ਿਫਟ ਹੋ ਗਿਆ, ਉਹਨਾਂ ਦੀ ਮਤਲਬ ਸ਼ਾਗਿਰਦੀ ਦੇ ਵਿੱਚ ਹੀ ਸੀ ਹਾਲੇ, ਤੇ ਮੈਂ ਲਾਹੌਰ ਸ਼ਿਫਟ ਹੋ ਗਿਆ। ਤੇ ਉੱਥੇ ਹੁਣ ਮੇਰਾ ਦਿਲ ਨਾ ਲੱਗੇ, ਉੱਥੇ ਬੱਟ ਸਾਹਿਬ ਦੀ ਅਕੈਡਮੀ ਸੀ ਇਛਰੇ ਉੱਪਰ, ਉਹ ਬੱਟ ਸਾਹਿਬ ਦੀ ਕੀ ਨਾਮ ਸੀ ਉਹਨਾਂ ਦਾ, ਕਿਹੜੇ ਬੱਟ ਸਾਹਿਬ ਸੀ, ਖੈਰ ਅੱਛਾ ਉਹ ਬੱਟ ਸਾਹਿਬ ਦੀ ਅਕੈਡਮੀ ਸੀ। ਮੈਂ ਉੱਥੇ ਜਾਣ ਲੱਗ ਪਿਆ, ਮੈਂ ਉਹਨਾਂ ਨੂੰ ਮੇਰਾ ਦਿਲ ਕਰੇ ਮੈਂ ਇੱਥੇ ਸ਼ਾਗਿਰਦ ਹੋ ਜਾ। ਉਹਨਾਂ ਦੀ ਪਹਿਲੇ ਮੈਂ ਆਪਣੇ ਉਸਤਾਦ ਨਾਲ ਗੱਲ ਕਰਾਈ, ਮੈਂ ਕਿਹਾ ਉਸਤਾਦ ਜੀ ਮੈਂ ਲਾਹੌਰ ਆ ਗਿਆ ਤੇ ਕਿਉਂਕਿ ਮੈਂ ਹੁਣ ਫੈਸਲਾਬਾਦ ਤੋਂ ਆ ਗਿਆ ਤੇ ਮੇਰਾ ਦਿਲ ਕਰਦਾ ਤੇ ਮੈਂ ਇਹਨਾਂ ਦਾ ਸ਼ਾਗਿਰਦ ਹੋਣਾ, ਤੁਹਾਡੀ ਇਜਾਜ਼ਤ ਨਾਲ। ਉਹਨਾਂ ਨੇ ਕਿਹਾ ਮੇਰੀ ਗੱਲ ਕਰਵਾਓ। ਮੈਂ ਬੱਟ ਸਾਹਿਬ ਨਾਲ ਉਸਤਾਦ ਉਹਨਾਂ ਦੀ ਗੱਲ ਕਰਾਈ। ਉਸਤਾਦ ਉਹਨਾਂ ਨੇ ਕਿਹਾ ਮੇਰਾ ਸ਼ਾਗਿਰਦ ਨਹੀਂ, ਮੇਰਾ ਬੇਟਾ ਵਾ, ਔਰ ਪਲੀਜ਼ ਇਹਨੂੰ ਮੁਹੱਬਤਾਂ ਨਾਲ ਬੇਟੇ ਵਾਂਗੂ ਰੱਖਣਾ ਆਪਣਾ। ਉਹਨਾਂ ਨੇ ਤਾਰਫ ਕਰਾਇਆ ਕਿ ਮੈਂ ਖਿਆਮ ਮਿਊਜ਼ਿਕ ਡਾਇਰੈਕਟਰ ਜਿਹੜੇ ਸੀ ਉਹਨਾਂ ਦਾ ਮੈਂ ਕਜ਼ਨ ਆ, ਮੇਰੇ ਚਾਚੇ ਦੇ ਬੇਟੇ ਸੀ। ਤੇ ਬੱਟ ਸਾਹਿਬ ਨੇ ਫਿਰ ਬੱਟ ਸਾਹਿਬ ਨੇ ਮੈਡਮ ਦੇ ਨਾਲ ਵੀ ਗਾਣੇ ਗਾਏ ਨੇ, ਬੱਟ ਸਾਹਿਬ ਬੜੇ ਅੱਛੇ ਸਿੰਗਰ ਸੀ। ਤੇ ਉਸ ਤੋਂ ਬਾਅਦ ਫਿਰ ਯਾਨੀ ਇੱਦਾਂ ਮੈਂ ਅੱਗੋਂ ਸ਼ਾਗਿਰਦ ਹੋਇਆ। ਇਹ ਨਹੀਂ ਕਿ ਮੇਰੇ ਪਿਛਲੇ ਸਾਲ ਨੂੰ ਪਤਾ ਹੀ ਨਹੀਂ ਤੇ ਮੈਂ ਜਾ ਕੇ ਤੇ, ਕਿਉਂਕਿ ਫੀਲਡ ਇੱਕ ਸੀ ਨਾ, ਮਤਲਬ ਕੈਟਾਗਰੀ ਇੱਕੋ ਹੀ ਸੀ। ਤੇ ਇਸ ਤੋਂ ਮੈਂ ਪੁੱਛਿਆ ਅਗਰ ਮੈਂ ਹੁਣ ਕਿਸ ਤੋਂ ਮਤਲਬ ਕਿ ਕੋਈ ਹੋਰ ਕੰਮ ਸਿੱਖਣਾ ਤੇ ਫਿਰ ਬੇਸ਼ੱਕ ਮੈਂ ਨਾਮ ਇਜਾਜ਼ਤ ਲਵਾਂ, ਕਿਉਂਕਿ ਉਹ ਕੈਟਾਗਰੀ ਹੋਰ ਆ। ਯਾਨੀ ਸ਼ਾਗਿਰਦੀ ਤੋਂ ਸ਼ਾਗਿਰਦੀ ਕਰ ਲਈਏ, ਕੁਛ ਨਹੀਂ ਹੁੰਦਾ। 20 ਉਸਤਾਦ ਹੁੰਦੇ ਨੇ ਇੱਕ ਬੰਦੇ ਦੇ। ਲੇਕਿਨ ਉਹ ਲੈ ਇੱਕ ਐਵੇਂ ਵੀ ਉਸਤਾਦ ਉਹ ਯਾਰ ਜਿੱਥੋਂ ਸਿੱਖਣ ਨੂੰ ਮਿਲਦਾ ਕੋਈ ਇੱਕ ਗੱਲ ਵੀ ਉਹ ਵੀ ਉਸਤਾਦ ਹੀ ਹੁੰਦਾ ਯਾਰ। ਆਹੋ ਤੇ ਗਾਨਾ ਬੰਨ ਤੇ ਨਹੀਂ ਨਾ ਹੁੰਦੇ। ਗਾਨੇ ਦਾ ਕੋਈ ਚੱਕਰ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਨਹੀਂ ਹੁੰਦਾ। ਮੈਨੂੰ ਬਹੁਤ ਬੁਰੀ ਲੱਗਦੀ ਗਾਨੇ ਦਾ। ਜ਼ੁਬਾਨ ਨੂੰ ਇੱਕ ਗੱਲ ਇਹਨੇ ਨਹੀਂ ਮੰਨਿਆ ਗਾਨਾ ਤੇ ਕੀ ਆ, ਕੀ ਗੱਲ ਉਹਨੇ ਘਰ ਤੇ ਰੱਖਿਆ ਨਾ, ਨਹੀਂ ਨਾ ਵੀ ਰੱਖਿਆ ਹੋਵੇ ਗਵਾਜ ਵੀ ਫਿਰ ਕੀ, ਗਾਨੇ ਦੀ ਕਿਹੜੀ ਗੱਲ ਐਵੇਂ ਇਹਦੇ ਨਾਲ ਕੀ ਤੂੰ ਸ਼ਾਗਿਰਦ ਆ? ਮੈਂ ਕਿਹਾ ਤੋੜਨ ਲੱਗੇ ਪਤਾ ਨਹੀਂ ਇਹਦੇ ਨਾਲ ਕੀ ਇੱਥੋਂ ਹੁੰਦਾ, ਇੱਥੋਂ ਸਾਜੀ ਇੱਥੋਂ ਵੀ ਹੈ ਦੁਨੀਆ ਦਾ। ਨਹੀਂ ਫਿਰ ਇਤੋਂ ਨਹੀਂ ਜਿਹਾ ਉਹ ਪਤਾ ਨਹੀਂ ਕਿਹੜੇ ਮਤਲਬ ਅਜੀਬ ਬਗੈਰਤੀ ਹੁੰਦੀ ਆ ਇਹ। ਆ ਗਾਨੇ ਵਾਲਾ ਵਾ, ਆ ਵੈਸੇ ਕਹਿਣ ਵਾਲਾ ਵਾ, ਆ ਮਠਿਆਈ ਵਾਲਾ ਵਾ, ਏਦਾਂ ਵੀ ਕੋਈ ਹੁੰਦਾ ਭਲਾ ਕੰਮ? ਉਸਤਾਦ ਜੀ ਇੱਕ ਬੰਦੇ ਦਾ ਜਦੋਂ ਆ ਕੇ ਤੁਸੀਂ ਕਹਿਤਾ ਉਸਤਾਦ ਜੀ, ਗੋਡਿਆਂ ਨੂੰ ਹੱਥ ਲਾਤਾ ਉਸਤਾਦ ਕਹਿਤਾ, ਮੁੱਕ ਗਈ ਗੱਲ। ਤੇ ਫਿਰ ਮੰਨੇ ਜਾਓ। ਅੱਗੋਂ ਤੁਹਾਡੀ ਉਸਤਾਦ ਦੇ ਨਾਲ ਜਿਹੜੀ ਡੀਲਿੰਗ ਹੈ ਨਾ, ਆਹੋ ਜਿਹੜੀ ਉਸਤਾਦ ਨਾਲ ਤੁਹਾਡੀ ਬਹਿਣੀ ਉੱਠਣੀ ਉਸਤਾਦ ਦੀ, ਉਹਨੇ ਸਾਬਤ ਕਰਾਉਣਾ ਕਿ ਤੂੰ ਹਲਾਲੀ ਆ ਕਿ ਹਰਾਮੀ ਹੈ। ਤੇ ਧਾਗਾ ਬੰਨ ਕੇ ਵੀ ਤੂੰ ਉਸਤਾਦ ਟੈਨਸ਼ਨ ਚ ਹੋ ਕੇ ਤੈਨੂੰ ਫੋਨ ਕਰੇ ਪੁੱਤਰ ਮੈਂ ਭੁੱਖਾ ਬੈਠਾ, ਤੇ ਤੂੰ ਕਹੇ ਉਸਤਾਦ ਜੀ ਮੈਂ ਤੇ ਸਾਈਵਾਲ ਆਇਆ, ਤੇ ਭਾਵੇਂ 4 ਧਾਗੇ ਬੰਨੇ ਹੋਣ ਤੇ ਲੱਖ ਲਾਹਨਤ ਤੇਰੇ ਤੇ। ਡਬਲ ਕਰ ਦੇ ਡਬਲ। ਮੇਰੀ ਗੱਲ ਸੁਣੋ ਜੀ, ਚੱਲ 2 ਨੂੰ ਜ਼ਰਬ ਤੇਰੀ। ਚਲੋ ਜੀ ਕਰ ਲਓ ਜੀ। ਹਾਂਜੀ ਤੁਸੀਂ ਮਜ਼ਾ ਚੁੱਕ ਇਹਨੂੰ ਯਾਰ ਇਹਨੂੰ ਹੀ ਕਹਿੰਦੇ ਨੇ। ਕੋਈ ਗਾਨੇ ਗੁਨੇ ਕੁਛ ਨਹੀਂ ਹੁੰਦਾ, ਰਸਮਾਂ ਨੇ ਐਵੇਂ।
ਕਰ ਲੈਣਾ। ਲੇਕਿਨ ਤੁਸੀਂ ਉਹ ਪੜਿਆ ਨਹੀਂ ਕਿਤੇ ਕਿ ਜਦੋਂ ਉਸਤਾਦ ਨਵਾਂ ਰੱਖਣਾ ਹੋਵੇ ਨਾ ਉਹ 40 ਦਿਨ ਦਾ ਵਿੱਚ ਵਕਫਾ ਰੱਖੀਦਾ ਵਾ। ਭਾਜੀ ਪਹਿਲੇ 3 ਮਹੀਨੇ ਤੁਸੀਂ ਕੱਚਿਆਂ 'ਚ ਰਹਿਣਾ ਵਾ। ਯਾਰ ਇਹ ਕਿਹੜਾ ਸ਼ੇਰ ਮਤਲਬ ਇਹਨਾਂ ਸਾਰੇ ਕੱਚੇ ਹੀ ਨੇ। ਸਹੀ ਗੱਲ ਹੈ ਭਾਈ। 3 ਮਹੀਨੇ ਬਾਅਦ ਤੁਸੀਂ ਪੱਕਿਆਂ 'ਚ ਹੋਣਾ। ਆਓ ਪਾਣੀ ਬਲਕਿ ਪੀਏ। ਇਹਨਾਂ 'ਚ ਰਹਿ ਕੇ ਮੈਂ ਪੱਕੇ ਤੋਂ ਕੱਚਾ ਹੋ ਗਿਆ, ਯਕੀਨ ਕਰੋ। ਅੱਛਾ ਉਸਤਾਦ ਜੀ ਇਹਨਾਂ ਕੋਲ ਕੁਝ ਨਹੀਂ ਆ? ਨਹੀਂ ਲਓ ਦੱਸ, ਮੈਂ ਗਾਉਣਾ ਵਾ। ਲੱਭਣਾ ਉਸਤਾਦ ਭਾਈ ਇਹਦਾ ਦਾ ਸਥਾਨ ਲੱਭਣਾ। ਭੁੱਲੇਗਾ ਮੈਂ ਕਿਹਾ ਭੁੱਲੇਗਾ ਆ ਬੇੜੀਆਂ ਡੁੱਬ ਜਾਣ, ਕਿੱਥੇ ਆ ਮਰਿਆ। ਪਾਣੀ ਪੀਏ ਪੁਣ ਕੇ ਤੇ ਉਸਤਾਦ ਫੜੀਏ ਚੁਣ ਕੇ। ਜਰਾ ਵੇਖ ਲਓ ਉਸਤਾਦ। ਮੈਂ ਨਾ ਰੱਖ ਦਿੰਦਾ ਤੈਨੂੰ ਤੁੰਨ ਕੇ, ਚਲੋ ਉਸਤਾਦ ਜੀ ਮਰਜ਼ੀ ਤੁਹਾਡੀ ਕੋਈ। ਬਲਕਿ ਮੁੰਨ ਕੇ। ਮੇਰੀ ਗੱਲ ਸੁਣੋ ਜੀ। उस्ताद जी आप गाना सुनाएंगे और ये ਅੱਛਾ ਲਓ ਜੀ, ਮੈਂ ਤੁਹਾਨੂੰ ਗੱਲ ਦੱਸਾਂ। ਇਹ ਵੀ ਬੰਦਾ 2 ਮਹੀਨੇ ਹੋ ਗਏ, ਇਹਨੇ 2 ਮਹੀਨੇ ਪਹਿਲੇ 2-3 ਵਾਰੀ ਮੈਨੂੰ ਕਿਹਾ ਵਾ, ਉਸ ਤੋਂ ਬਾਅਦ ਕਿਹਾ ਹੀ ਨਹੀਂ। ਮੈਨੂੰ ਕਹਿੰਦਾ ਮੈਂ ਤੁਹਾਡਾ ਸ਼ਾਗਿਰਦ ਹੋਣਾ। ਮਠਿਆਈ ਦੇ ਪੈਸੇ ਜੇਬ 'ਚ ਪਾ ਕੇ ਐਨੂੰ ਫਿਰੀ ਜਾ ਰਿਹਾ। ਤੁਸੀਂ ਡਰਾ ਦੇ। ਮੈਂ ਡਰਾਇਆ ਕੀ ਭੈਣ? ਦੇਖੋ ਇਹਨੇ ਮੈਨੂੰ ਕਿਹਾ ਮੈਂ ਸ਼ਾਗਿਰਦ ਹੋਣਾ। ਮੈਂ ਇਹਨੂੰ ਕਿਹਾ ਭੈਣ ਜਦੋਂ ਤੂੰ ਸ਼ਾਗਿਰਦ ਹੋ ਜਾਣਾ ਨਾ, ਫਿਰ ਤੇਰਾ ਮੇਰਾ ਇੱਕ ਇਹਦੇ ਨਾਲ ਮੇਰਾ ਇੱਕ ਹੋਰ ਰਾਬਤਾ, ਇਹਨੂੰ ਮੈਂ ਥੱਪੜ ਥੁੱਪੜ ਵੀ ਮਾਰ ਲੈਣਾ, ਇਹਦੇ ਨਾਲ ਹੋਰ ਸਿਸਟਮ ਆ, ਉਹ ਬੱਚਾ ਉਹਦੇ ਨਾਲ ਹੋਰ ਆ, ਇਹਦੇ ਨਾਲ ਮੇਰਾ ਇੱਕ ਬੜਾ ਇੱਕ ਮਤਲਬ ਪਿਆਰ ਵਾਲਾ ਮੁਹੱਬਤ, ਯਾਨੀ ਬਹੁਤ ਜ਼ਿਆਦਾ ਫਰੈਂਕ ਬਹੁਤ ਜ਼ਿਆਦਾ ਵਾ। ਲੇਕਿਨ ਉਹ ਨਹੀਂ ਕਿ ਵੀ ਬਿਲਕੁਲ ਜਿਵੇਂ ਮੈਂ ਇਹਨੂੰ ਮਾਰਤਾ ਇਦਾਂ ਦਾ ਨਹੀਂ। ਤੇ ਜਦੋਂ ਤੂੰ ਮੇਰਾ ਸ਼ਾਗਿਰਦ ਹੋ ਜਾਣਾ ਵਾ ਤੇ ਇਹ ਜ਼ਿਹਨ 'ਚ ਰੱਖੀ ਕਿ ਭਾਈ ਫਿਰ ਸਾਰੇ ਹੱਕ ਮੇਰੇ ਹੈ ਨੇ। ਹਾਲੇ ਬਹੁਤ ਸਾਰੇ ਹੱਕ ਮੈਂ ਨਹੀਂ ਸਮਝਦਾ ਕਿ ਨਹੀਂ ਯਾਰ, ਇੱਕ ਮਤਲਬ ਇੱਕ ਲਿਮਿਟ ਆ। ਫਿਰ ਲਿਮਿਟ ਕੋਈ ਨਹੀਂ ਹੋਣੀ। ਇਹ ਉੱਥੋਂ ਡਰ ਗਿਆ। ਸਹੀ ਗੱਲ ਆ, ਉੱਥੋਂ ਡਰ ਗਿਆ। ਸਹੀ ਗੱਲ ਪੁੱਛ ਲਓ। ਨਹੀਂ ਤਬੀਅਤ ਇਹਦੀ ਇਦਾਂ ਦੀ ਵੀ ਤੁਸੀਂ ਮੈਂ ਤਾਂ ਕਹਿੰਦਾ ਤੂੰ ਸਸਤੀ ਪੈ ਜਾਏਗੀ ਦੋਵੇਂ। ਨਹੀਂ ਮੈਂ ਜਦੋਂ ਭਾਈ ਸ਼ਾਗਿਰਦ ਹੋਣਾ ਪੂਰੇ ਮਾਹੌਲ ਨਾਲ। ਅੱਜ ਸਾਰੀ ਏਦਾਂ ਨਹੀਂ ਇਹਨੂੰ ਮੈਂ ਕਿਹਾ ਕਸਮ ਵਾਲੀ ਗੱਲ ਹੈ। ਕਹਿੰਦਾ ਜੀ ਮੇਰੀਆਂ 3 ਸ਼ਰਤਾਂ ਮੰਨ ਲੈਣ ਉਸਤਾਦ ਜੀ, ਮੈਂ ਫੇਰ ਸੋਚਾਂਗਾ। ਕੀ ਦੱਸ ਦਵਾਂ ਮੈਨੂੰ ਤਾਂ ਪਤਾ ਦੱਸ ਦਵਾਂ। ਫਿਰ ਮੈਂ ਮੁਦੱਸਰ ਭਾਈ, ਮੇਰੀ ਖੁਆਇਸ਼ ਸੀ ਕਿ ਮੁਦੱਸਰ ਭਾਈ ਵੀ ਹੋਣ। ਮੁਦੱਸਰ ਭਾਈ ਕਹਿੰਦੇ ਯਾਰ ਮੈਂ ਮਾਨੀ ਆ, ਜਜ਼ਬਾਤੀ ਨਹੀਂ। ਹਾਂ ਤੇ ਮੈਂ ਵੀ ਮਾਨੀ ਆ। ਮੈਂ ਮਾਨੀ ਸਭ ਤੋਂ ਵੱਡਾ ਸ਼ਾਇਦ ਹੋਵਾਂ, ਤੁਹਾਨੂੰ ਕੀ ਪਤਾ। ਲੇਕਿਨ ਉਹ ਜਿਹੜੀ ਗੱਡੀ ਵਾਲੀ ਗੱਲ ਦੱਸਣਾ ਵੀ ਉਸਤਾਦ ਜੀ ਮੇਰੇ ਵਾਲੀ ਦੇ ਦੇਣ, ਤੇ ਉਹ ਕਿੱਦਾਂ? ਮਤਲਬ ਜਿਹੜੀ ਉਸਤਾਦ ਵਾਲੀ ਗੱਡੀ ਕਹਿੰਦਾ ਮੈਨੂੰ ਦੇ ਦੇਣ ਤੇ ਮੈਂ ਸ਼ਾਗਿਰਦ ਹੋ ਜਾਵਾਂ। ਇਹ ਦੁਨੀਆਦਾਰੀ ਵੇਖ ਲੈਣਾ। ਸਟੂਡੈਂਟ ਜਿਹੜੇ ਹੁੰਦੇ ਨੇ ਨਾ ਉਸਤਾਦ ਜੀ, ਮਾਜ਼ਰਤ ਨਾਲ, ਮੈਂ ਤੇਰੇ ਕੋਲ ਕਦੀ ਗੱਡੀ ਵੰਗੀ ਮੈਨੂੰ ਚਾਹੀਦੀ ਹੋਵੇ ਮੈਂ ਉੱਥੇ ਜਾ ਕੇ ਵਰਤ ਕੇ ਆ ਜਾਣਾ। ਉਹ ਤਾਂ ਤੁਹਾਡੀ ਠੀਕ ਹੋ ਨਾ, ਆਪਣੀ ਸਵਾਬ ਦੀ ਦਾ। ਲੇਕਿਨ ਉਸਤਾਦ ਜੀ ਮੈਂ ਸਿਰਫ ਸ਼ਾਗਿਰਦ ਇਸ ਲਈ ਨਹੀਂ ਹੁੰਦਾ ਕਿ ਜਿਹੜੇ ਸ਼ਾਗਿਰਦ ਇਸ ਟਾਈਮ ਤੁਹਾਨੂੰ ਜਿੱਦਾਂ ਅਜ਼ੀਅਤ ਦੇ ਰਹੇ ਨਾ, ਉਹਦੇ ਤੋਂ ਮੈਂ ਕੁੱਟਦਾ ਰਹਿਣਾ ਤੇ ਮੈਂ ਕਿੱਦਾਂ ਦਵਾਂਗਾ? ਮੈਂ ਵੀ ਉਦਾਂ ਦਾ। ਓਏ ਚਪਲਾ ਨਾ ਮਾਰ। ਦੁਨੀਆ ਵੇਖ ਲਈਏ ਕਿ ਸ਼ਾਗਿਰਦ ਜਿਹੜੇ ਨੇ ਉਹ ਨਿਕਲ ਕੇ ਕੋਈ ਪਾਇਲਟ ਬਣ ਰਿਹਾ, ਕੋਈ ਕੁਛ ਬਣ ਰਿਹਾ, ਉਸਤਾਦ ਉੱਥੇ ਹੀ ਹੈ। ਇਧਰ ਵੇਖ ਲਓ ਸ਼ਾਗਿਰਦ ਕਿਤੇ ਆ, ਆਪ ਗੱਡੀਆਂ ਫਿਰਨ ਡੇ ਆ। 90 ਲੱਖ ਰੁਪਈਆ ਮਹੀਨੇ ਦਾ ਆ ਰਿਹਾ ਯਾਰ ਕੀ ਕਹਦੇ 90 ਲੱਖ ਰੁਪਏ ਖੁਦਾ ਦਾ ਨਾ ਹੋਏ। ਉਹ ਬਸ ਮੈਂ ਕਿਹਾ ਮਾਫੀ ਦੇ ਦੇ। ਮੈਂ ਕਿਹਾ ਫੈਸਲ ਕਹਿ ਕੇ ਆ ਕੇ ਆਨੇ ਬੇਟੇ ਵੱਡਾ ਆਦਮੀ ਹੈ। ਮੈਂ ਮਗਰ ਚੜਾ ਦੇਣੀ। ਉਹ ਲਈ ਯਾਰ ਮੈਂ ਸ਼ੁਗਰ ਅੱਛਾ ਉਸਤਾਦ ਜੀ ਇਹਨਾਂ ਦੇ ਓਏ ਨੈਬ ਮੇਰੇ ਹੱਥੀਂ ਪਾਲੇ ਜਿਹੜੇ ਆ ਉਹ ਸਾਰਾ ਕੁਝ ਦੱਸ ਕੇ ਗਏ ਨੇ। ਤੂੰ ਨੈਬ ਤੇ ਬਹੁਤ ਦੂਰ ਦੀ ਗੱਲ ਆ। ਅੱਛਾ ਉਸਤਾਦ ਜੀ ਵਜਦਾਨ ਭਾਈ ਦੱਸਣ ਦੇ ਸੀ ਇਹਨਾਂ ਦੇ ਆਪਣੇ ਵੀ ਸ਼ਾਗਿਰਦ ਨੇ। ਹਾਂ ਇਹਨਾਂ ਦੇ ਆਪਣੇ ਵੀ ਸ਼ਾਗਿਰਦ। ਅੱਛਾ ਜਿਹੜੇ ਜਦੋਂ ਇਹ ਮੇਰੇ ਸ਼ਾਗਿਰਦ ਹੋ ਗਏ ਉਹ ਉਹਨਾਂ ਦਾ ਮੈਂ ਕੀ ਲੱਗਾ? ਉਹਨਾਂ ਦਾ ਤੁਸੀਂ ਪੜਤਾ? ਨਹੀਂ ਦਾਦਾ ਕਿੱਥੇ ਉਹਨਾਂ ਦਾ? ਨਨਾਨਵਈਆ ਉਸਤਾਦ। ਨਹੀਂ ਸਾਲੇ ਹਰਸ਼ ਸ਼ਹਜ਼ਾਦਾ ਉਸਤਾਦ। ਸਾਲੇ ਹਰ ਨਹੀਂ ਤੁਹਾਡੇ ਹੋਰ ਵੀ ਸ਼ਾਗਿਰਦ ਨੇ ਤੇ ਕੀ ਮੂੰਹ ਵਿਖਾਓਗੇ ਜਾ ਕੇ ਉਹਨਾਂ ਨੂੰ ਦੱਸੋ। ਯਾਰ ਇਹ ਨਹੀਂ ਛੱਡ ਜਾਣਾ ਉਹਨਾਂ ਨੂੰ ਜਦੋਂ ਪਤਾ ਲੱਗਣਾ। ਅੱਛਾ ਉਹਨੂੰ ਕਹਿੰਦਾ ਦੇਖ ਲਓ ਜੀ ਆ ਮੈਂ ਆ ਉਸਤਾਦ ਦੀ ਆ ਨਾਦਰੀਨ ਤੁਸੀਂ ਤਾਂ ਥੱਲੇ ਗਾਲਾਂ ਕੱਢਣੀਆਂ। ਅੱਛਾ ਪਹਿਲਾਂ ਮੈਨੂੰ ਮਾਫ ਕਰ ਦੇਣਾ ਖੁਦਾ। ਪਹਿਲਾਂ ਜਾ ਕੇ ਦੇਖੋ ਤੁਸੀਂ ਇਹਨਾਂ ਨੂੰ ਹਮੇਸ਼ਾ ਸਮਝਾਉਂਦੇ ਹੋ ਕਿ ਯਾਰ ਤੁਸੀਂ ਜਿਹੜੀਆਂ ਮਜ਼ਾਕ ਪ੍ਰੋਡਕਟ ਤੇ ਵੀ ਕਰਦੇ ਹੋ ਨਾ, ਇਹ ਮਿਰਚਾਂ ਤੇ ਉੱਤੇ ਯਾਰ ਨਾ ਕਰਿਆ ਕਰੋ। ਇੱਕ ਰਿਜ਼ਕ ਆ, ਗੱਲਬਾਤ ਆ। ਤੇ ਤੂੰ ਮੇਰਾ ਸੀਰੀਅਸ ਹੋਣਾ ਚੈੱਕ ਕਰੀ ਤੇ ਇਹ ਤੁਸੀਂ ਉਹ ਨਾ ਕਰਿਆ ਕਰੋ। ਉਹ ਨਹੀਂ ਸਹੀ ਗੱਲ, ਠੀਕ ਹੈ ਨਾ? ਬਿਲਕੁਲ ਤੁਸੀਂ ਸਹੀ ਗੱਲ ਕਰਦੇ ਹੋ ਕਿ ਲਿਮਿਟ ਹੋਣੀ ਚਾਹੀਦੀ ਕਾਮੇਡੀ ਦੀ। ਠੀਕ ਹੋ ਗਿਆ? ਅੱਛਾ ਹੁਣ ਇਹ ਦੇਖੋ ਕਿ ਇਹ ਬੰਦਾ ਲਾਹੌਰੋਂ ਆਏ ਨੇ ਔਰ ਇਹ ਪਤਾ ਨਹੀਂ ਕੀ ਸੋਚ ਕੇ ਆਏ ਨੇ ਮੇਰੇ ਬਾਰੇ ਚ ਕਿ ਯਾਰ ਮੈਂ ਉਸਤਾਦ ਔਰ ਦੇਖੋ ਅੱਗੋਂ ਕੀ ਕਰਦੇ ਪਏ ਨੇ, ਕੀ ਬਾਦਨ ਕਰਦੇ ਥੱਲੇ ਗਾਲਾਂ ਕੱਢਣੀਆਂ ਤੁਸੀਂ ਬਸ। ਇੱਕ ਮਿੰਟ ਠਹਿਰ ਜਾਓ ਵਜਦਾਨ ਭਾਈ, ਤੁਸੀਂ ਸਹੀ ਦੱਸਣਾ ਕਿ ਇਹਨਾਂ ਦਾ ਇਸ ਟਾਈਮ ਤੁਹਾਡੇ ਸਾਹਮਣੇ ਇਹ ਬਣਦਾ ਇਦਾਂ ਚੇਦਾ ਕਰਨਾ? ਕਦੀ ਵੀ ਨਹੀਂ ਸਰ। ਤੁਸੀਂ ਕਰੋਗੇ? ਅਗਰ ਤੁਹਾਡੇ ਹੁੰਦਿਆਂ ਕੋਈ ਸ਼ਾਗਿਰਦ ਹੋਣ ਆ ਜੇ ਬੰਦਾ, ਤੁਸੀਂ ਇਦਾਂ ਕਰੋਗੇ? ਕਦੀ ਵੀ ਤੇ ਨਹੀਂ। ਫਿਰ ਸ਼ੋਅ ਨਹੀਂ ਜੇ ਨਿਕਲਣਾ ਜੇ ਇਦਾਂ ਨਾ ਕਰੋਗੇ ਤੇ 1.5 ਘੰਟੇ ਨਹੀਂ ਸ਼ੋਅ ਲਾਜ਼ਮੀ ਮੈਂ ਮੈਨੂੰ ਗੱਲਾਂ ਕਰਕੇ ਸ਼ੋਅ ਕਰਨਾ। ਕਾਹਦੇ ਕਾਮੇਡੀ ਨੂੰ ਹੋਰ ਗੱਲਾਂ ਕਰ ਲਓ, ਮਿਊਜ਼ਿਕ ਤੇ ਗਾਣਾ ਸੁਣ ਲਓ, ਇਹਨਾਂ ਆਪਸ ਚ ਗੱਲਾਂ ਕਰ ਲਓ, ਇਹਨੂੰ ਕਰ ਲਓ ਵੀ ਇਹੀ ਗੱਲਾਂ ਕਰਕੇ ਸ਼ੋਅ ਕੱਢਣਾ। ਨਾਜ਼ਰੀਨ ਇਹਨੇ ਲਿਮਿਟਡ ਗਾਲਾਂ ਥੱਲੇ ਗਾਲਾਂ ਬਗੈਰਤ ਲਾਂਤੀ ਐਸੇ ਮੁਨਾਫਕ ਫੁੱਲ ਮਾਂ ਭੈਣ ਨੂੰ ਕੁਝ ਨਹੀਂ ਕਹਿਣਾ। ਅੱਛਾ ਉਸਤਾਦ ਜੀ ਵੈਸੇ ਵਜਦਾਨ ਭਾਈ ਦੇ ਜਿਹੜੇ ਸ਼ਾਗਿਰਦ ਨੇ ਤੁਹਾਡੀ ਜਦੋਂ ਉਹਨਾਂ ਨੂੰ ਪਤਾ ਲੱਗਣਾ ਕਿ
ਉਸਤਾਦ ਇਜਾਜ਼ ਕੈਸ ਆਪਣਾ ਸਜਾਦ ਜਾਨੀ ਸਾਹਿਬ ਦੇ ਸ਼ਾਗਿਰਦ ਹੋ ਗਏ। ਪਹਿਲਾਂ ਇਹਨਾਂ ਨੂੰ ਕਹਿੰਦੇ ਸਰ ਵਜਦਾਨ ਆ ਗਏ, ਤੇ ਬਾਅਦ ਚ ਇਹਨਾਂ ਨੇ ਕਿਹਾ ਉਧਰ ਬੈਠਾ ਦਾਨਾ, ਠੀਕ ਆ, ਭੋਲਾ ਬੈਠਾ, ਤੇ ਉਹ ਟਰੈਕ ਹੀ ਨਾ ਚੇਂਜ ਹੋਈ। ਉਹ ਕਹਿਣ ਕਿ ਯਾਰ ਤੁਸੀਂ ਕਿੱਦਾਂ, ਮਤਲਬ ਏਡੀ ਵੱਡੀ ਹਸਤੀ, ਤੇ ਫਿਰ ਇਹਨਾਂ ਨੂੰ ਉਹ ਕਹਿਣਗੇ ਸਾਨੂੰ ਵੀ ਮਿਲਾਓ। ਕੌਣ? ਬੱਚੇ ਜਿਹੜੇ ਇਹਨਾਂ ਦੇ ਸ਼ਾਗਿਰਦ ਨੇ, ਸਾਨੂੰ ਵੀ ਸ਼ਾਗਿਰਦ ਕਰਾਓ। ਨਹੀਂ, ਉਹ ਮੈਂ ਪਹਿਲੇ ਲਿਖਾ ਲੈਣਾ ਸਾਰਾ ਕੁਝ ਕਿ ਭਾਈ ਆਹ ਕੰਮ ਨਹੀਂ ਹੋਣਾ। ਉਸਤਾਦ ਜੀ ਬਾਹਰ ਅੱਗੇ ਤੇਰੇ ਬੱਚਿਆਂ ਨੂੰ ਮੈਂ ਕਦੀ ਮਿਲਿਆ? ਮੈਂ ਬੱਚੇ ਆਪਣੇ ਪੜ੍ਹੇ ਲਿਖੇ ਕਰਨੇ ਆ। ਉਹਨਾਂ ਦੇ ਸਾਏ ਚ ਲਿਆ ਸ਼ਫਕਤ ਚ। ਅੱਛਾ, ਬੱਚਿਆਂ ਤੋਂ ਇਲਾਵਾ ਮੈਂ ਜਿਹਨੂੰ ਵੀ ਮਿਲਿਆ ਅੱਛਾ ਮੇਰੀ ਗੱਲ ਸੁਣ ਲਈ ਹੁੰਦੀ ਆ। ਮੈਂ ਉਸਤਾਦ ਜੀ ਉਹ ਪਿੰਡੂ ਹੋ ਗਿਆ। ਨਹੀਂ ਉਸਤਾਦ ਜੀ ਐਵੇਂ ਨਹੀਂ ਕਰੀਦਾ ਹੁੰਦਾ। ਮੈਂ ਕਹਿੰਦਾ ਜਿਹੜਾ ਬਾਹਰ ਗੇਟ ਤੇ ਲਾਈਨਾਂ ਲੱਗਦੀਆਂ ਨੇ ਨਾ, ਕਿ ਫਿਰ ਸਾਰੇ ਕਹਿੰਦੇ ਨੇ ਕਿ ਯਾਰ ਸਾਨੂੰ ਵੀ, ਮੈਨੂੰ ਬਾਖੁਦਾ ਇੰਨੇ ਦੋਸਤਾਂ ਨੇ ਕਿਹਾ ਵਾ ਓਏ ਉਹਨਾਂ ਦਾ ਮੇਰਾ ਕੋਈ 10 ਸਾਲ ਪੁਰਾਣਾ ਤਲਕ ਆ। ਮੈਂ ਇਹੀ ਤੇ ਹੈਰਾਨ ਆ ਕਿ ਯਾਰ ਐਡਾ ਅੱਛਾ ਦੋਸਤ ਇਹਨਾਂ ਨੂੰ ਕੀ ਹੋ ਗਿਆ। ਉਹਨਾਂ ਨੇ 10 ਸਾਲਾਂ ਚ ਹਿਸਾਬ ਲਾਇਆ ਕਿ ਇਹਨੂੰ ਕਿੱਦਾਂ ਘੇਰਾ ਪਾਣਾ। ਸ਼ਾਗਿਰਦ ਇੱਕ ਬੰਦੇ ਦੀ ਖੁਆਇਸ਼ ਆ ਤੁਹਾਨੂੰ ਸ਼ਾਗਿਰਦ ਹੋਣ ਦੀ। ਜੇ ਦੂਸਰੀ ਸੋਸ਼ਲ ਮੀਡੀਆ ਦੀ ਦੁਨੀਆ 'ਚ ਤੁਹਾਡੇ ਵੀਵਰਸ ਹੈ। ਵੇਖੋ, ਮੈਂ ਤਾਂ ਨਾਜ਼ਰੀਨ ਗੱਲ ਦੱਸਾਂ, ਜਿਹੜਾ ਸ਼ਾਗਿਰਦ ਹੁੰਦਾ ਨਾ ਬੰਦਾ, ਉਹ ਉਸਤਾਦ ਦੀ ਥਿੰਕਿੰਗ ਹੁੰਦੀ, ਲਓ ਜੀ ਮੇਰਾ ਸ਼ਾਗਿਰਦ ਹੋ ਗਿਆ, ਚੱਲ ਬਈ ਲੱਤਾਂ ਘੁੱਟ, ਚੱਲ ਬਈ ਆਹ ਘੁੱਟ, ਚੱਲ ਬਈ ਚਾਹ ਲੈ ਕੇ ਆ, ਚੱਲ ਬਈ ਪੁੱਤਰ ਆ ਕਰ। ਇਹ ਹੋਰ ਥਿੰਕਿੰਗ ਆ ਉਸਤਾਦ ਵੱਲੋਂ। ਮੇਰੀ ਥਿੰਕਿੰਗ ਇਹ ਆ ਕਿ ਇਹ ਬੰਦਾ ਜਦੋਂ ਮੇਰਾ ਸ਼ਾਗਿਰਦ ਹੋ ਗਿਆ ਨਾ, ਜਿਹੜਾ ਤੁਹਾਡਾ ਮਕਾਨ ਬਣ ਰਿਹਾ ਨਾ, ਤੁਹਾਡਾ ਵੀ ਮਕਾਨ ਬਣ ਰਿਹਾ, ਠੀਕ ਹੈ, ਇਹ ਤੁਹਾਡੀ ਵਜ੍ਹਾ ਤੋਂ ਨਹੀਂ ਬਣ ਰਿਹਾ। ਤੁਸੀਂ ਮੈਂ ਰੁਪਈਏ ਦਾ ਨਹੀਂ ਰਵਾਜ਼ਾਰ ਤੁਹਾਡੇ ਤੋਂ, ਮੈਂ ਤੁਹਾਨੂੰ 1 ਰੁਪਈਆ ਨਾ ਦੇਵਾਂ, ਉਹ ਸਿਰਫ ਤੁਹਾਡੇ ਬੱਚਿਆਂ ਵਾਸਤੇ ਬਣ ਰਿਹਾ, ਇਸ ਤੋਂ ਕਿ ਤੁਸੀਂ ਮੇਰੇ ਸ਼ਾਗਿਰਦ ਹੋ। ਵਾਹ ਵਾਹ ਵਾਹ। ਤੇ ਜਦੋਂ ਮੈਂ ਕਿਸੇ ਨੂੰ ਸ਼ਾਗਿਰਦ ਕਰਦਾ, ਮੈਨੂੰ ਭਾਰ ਮਹਿਸੂਸ ਹੁੰਦਾ ਉਹਦਾ। ਫਿਰ ਤੇਰੀ ਬੀਵੀ ਦੇ ਗੋਦ 'ਚ ਵੀ ਬੱਚਾ ਆਏਗਾ ਨਾ, ਉਹਦਾ ਵੀ ਮੈਨੂੰ ਖਿਆਲ ਹੋਣਾ। ਵਾਹ ਵਾਹ, ਬੜੀ ਬਾਤ ਹੈ। ਉਸਤਾਦ ਹੀ ਹੁੰਦਾ ਭਾਈ ਗੋਦੀ 'ਚ, ਮਤਲਬ ਆ ਜਿਹੜੇ ਮਗਰ ਬੈਠੇ ਹੋ ਵੇਖੋ। ਨਹੀਂ ਉਸਤਾਦ ਜੀ, ਫਿਰ ਇਹਦਾ ਮਤਲਬ ਇਹ ਵੀ ਮਕਾਨ ਬਣਾਉਣ ਆਇਆ। ਨਹੀਂ, ਪਤਾ ਕੀ ਗੱਲ ਹੈ, ਕਾਬਲ ਸ਼ਾਗਿਰਦ ਨੇ ਨਾ, ਮੈਨੂੰ ਪਤਾ ਉਹਨਾਂ ਨੇ ਆਪੇ ਬਣਾ ਲੈਣਾ। ਇੰਨੇ ਸਾਲ ਹੋ ਗਏ, ਤੁਸੀਂ ਭਾਈ ਦੇ ਫਾਇਦੇ ਲਈ ਕੋਈ ਕੰਮ ਕੀਤਾ ਕਿ ਮੈਂ ਕਰ ਫਾਇਦੇ ਲਈ? ਇਹਨਾਂ ਨੂੰ ਪੁੱਛ, ਜਦੋਂ ਦੇ ਮੇਰੇ ਸ਼ਾਗਿਰਦ ਹੋਏ ਨੇ ਕਦੀ ਅੱਛੀ ਰੋਟੀ ਖਵਾਈ ਮੈਨੂੰ? ਅੱਲਾ ਦੀ ਕਸਮ, ਮੈਂ ਮਸਰ ਚੋਲ ਲੈ ਕੇ ਆਇਆ ਸੀ ਪਿਛਲੇ ਦਿਨ। ਮਸਰ ਚੋਲ ਲੈ ਕੇ ਆਇਆ। ਕਿਹਾ ਨਹੀਂ ਸੋਚ ਕਿ ਮਸਰ ਚੌਲ ਮੇਰੇ ਸਿਰ ਤੇ ਇੰਜ ਨੇ ਜਿਵੇਂ ਕੋਈ ਅੱਲਾ ਮਾਫੀ ਦੇਵੇ ਕਰਜ਼ ਹੁੰਦਾ ਵਾ। ਨਹੀਂ, ਫਿਰ ਮਕਰੋਨੀ 70,000 ਵਾਰੀ ਚਿਕਨ ਬਿਰਿਆਨੀ ਖਾ ਗਿਆ, ਇਹਦੇ ਮਸਰ ਚੌਲ ਉੱਥੇ। ਮਕਰੋਨੀ ਜਿਹੜੀ ਸੀਗੀ ਉਹ ਲੈ ਕੇ ਆਇਆ ਜੀ, ਜਿਹਦੇ ਚ ਅਦਕਰ ਆ ਗਿਆ ਸੀਗਾ ਜਦੋਂ ਤੁਸੀਂ ਕਿਹਾ। ਅੱਛਾ, ਤੇਜ਼ ਵਾਲੀ। ਅੱਛਾ, ਨੇ ਉਹ ਵੀ ਯਾਦ ਕੀਤਾ ਵੀ ਵਿੱਚ ਅਦਕਰ ਆ ਗਿਆ ਸੀ। ਆਹੋ। ਅੱਛਾ, ਮੈਂ ਵੈਸੇ ਵਿਜਦਾਨ ਭਾਈ ਨਾਲ ਇੱਕ ਗੱਲ ਕਰਨਾ ਚਾਹੁੰਦਾ। ਵਿਜਦਾਨ ਭਾਈ, ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਸਮਾਂ ਆਪਣੇ ਉਸਤਾਦ ਉਹਨਾਂ ਦੀ, ਮੇਰੇ ਉਸਤਾਦ ਮਸਕੀਨ ਅਲੀ ਖਾਨ ਸਾਹਿਬ, ਜਿਹਨਾਂ ਕੋਲ ਮੈਂ ਗਾਣਾ ਸਿੱਖਦਾ ਸੀ। ਮੈਂ ਜਾਣਾ, ਤੁਸੀਂ ਤੇ ਬ੍ਰਦਰ ਇਨ ਲਾਓ, ਤੁਸੀਂ ਤੇ ਆਉਂਦੇ ਹੋ ਨਾ ਉਥੋਂ ਅਫਸਰਾਂ ਕੋ, ਫਰੀਦ ਤੇ ਇਦਾਂ ਆਉਂਦਾ ਵਾ, ਕਸਮੇ ਮੈਂ ਤੁਹਾਨੂੰ ਵਹਾਵਾਂ, ਇਦਾਂ ਆਉਂਦਾ ਵਾ ਵੀ ਜਿਵੇਂ ਨਾ ਕਿ ਮਤਲਬ ਇਹਦੇ ਦਿਲ 'ਚ ਵੀ ਮੈਂ ਅੰਦਰ ਆਵਾਂ ਤੇ ਸਾਰਿਆਂ ਦੇ ਸਾਹ ਸੁੱਕ ਜਾਣ। ਉਸਤਾਦ ਵੀ ਨਾ ਲੁਕ ਜੇ ਕਿਤੇ ਵੀ ਫਰੀਦ ਆ ਗਿਆ, ਇਸ ਟਾਈਪ ਦੀ ਤਬੀਅਤ ਲੈ ਕੇ ਆਉਂਦਾ। ਇੰਜ ਐਨਕ, ਇੰਜ ਘੜੀ, ਪਤਾ ਨਹੀਂ ਕਿਹੜੀ ਪੈਂਟਾਂ, ਇੱਥੇ ਉਹ ਜਿਹੜਾ ਨਾਲੀ ਲੱਗੀ ਹੁੰਦੀ ਪਿਸ਼ਾਬ ਵਾਲੀ, ਉਹ ਵੀ ਲਾਈ ਹੁੰਦੀ ਇੱਥੇ ਐ ਕਰਕੇ, ਪਿੱਛੇ ਬੈਗ, ਐਨਕ ਤੇ ਇੰਜ ਕਰਕੇ ਆਏਗਾ ਅੰਦਰ। ਏਦਾਂ ਮੈਂ ਜਿਹੜੇ ਮੇਰੇ ਉਸਤਾਦ ਹੋਣੇ ਸੀ ਨਾ, ਜਦੋਂ ਮੈਂ ਗਾਣਾ ਸਿੱਖਦਾ, ਅਕੈਡਮੀ ਹੁੰਦੀ ਸੀ ਛੋਟੀ ਜਿਹੀ ਗਊਸ਼ਾਲਾ ਮੋੜ ਤੇ, ਆ ਮੈਨੂੰ ਸ਼ਾਗਿਰਦ ਕਰਾ ਕੇ ਆਇਆ ਸੀ, ਜਵੇਦ ਕਰਾ ਕੇ ਆਇਆ ਸੀ ਸ਼ਾਗਿਰਦ। ਸਹੀ ਗੱਲ, ਆਪਣਾ ਉਸਤਾਦ ਜਵੇਦ ਜਿਹੜਾ, ਠੀਕ ਹੈ ਜੀ। ਤੇ ਹਾਲਾਂਕਿ ਚਾਹੀਦਾ ਇਹਨੂੰ ਸੀ, ਇਹ ਹੁੰਦਾ ਕਿਸੇ ਦਾ, ਤੇ ਇਹ ਮੈਨੂੰ ਭਰਾ ਆ। ਤੇ ਉਹ ਨਾ ਉਹ ਸ਼ਾਗਿਰਦ ਭਾਜੀ, ਉਹ ਇੱਕ ਦਿਨ ਅੱਛਾ ਹੋਣਾ ਕਿ ਬਹੁਤ ਮਾੜੇ ਹਾਲਾਤ, 300 ਰੁਪਏ ਮਹੀਨਾ ਅਸੀਂ ਦੇਈਦਾ ਸੀ ਉਸਤਾਦ ਉਹਨਾਂ ਨੂੰ, ਤੇ ਪਤਾ ਨਹੀਂ ਕਿਹੜਾ ਮਹੀਨਾ ਹੁੰਦਾ ਸੀ ਜਦੋਂ ਦੇਈਦਾ ਸੀ। ਤੇ ਉਹ ਏਦਾਂ ਪਿਆਰ ਕਰਦੇ ਸਾਡੇ ਨਾਲ। ਸਾਡੇ ਉਸਤਾਦ ਜੀ ਇੱਕ ਆਦਤ ਸੀ, ਹੈ ਖਾਨ ਸਾਹਿਬ ਸੀ, ਇੰਜ ਨਹੀਂ ਕਰਦੇ ਕਦੀ। ਇਹ ਉਹਨਾਂ ਦੀ ਉਹ ਮਤਲਬ ਖੰਡ ਸੁਣਦੀ ਆ ਦੁਨੀਆ ਤੇ ਨਹੀਂ ਗਏ ਕਿ ਉਹਨਾਂ ਨੇ ਇੰਜ ਨਹੀਂ ਕਦੀ ਕੀਤਾ ਕਿਸੇ ਅੱਗੇ। ਤੇ ਖਾਨ ਸਾਹਿਬ ਕੋਈ ਵੀ ਨਹੀਂ ਇੰਜ ਕਰਦਾ। ਖਾਨ ਸਾਹਿਬ ਇੰਜ ਨਹੀਂ ਕਰਦੇ, ਖਾਨ ਸਾਹਿਬ ਇੰਜ ਕੱਢ ਲੈਂਦੇ ਨੇ। ਉਹ ਖਾਨ ਸਾਹਿਬ ਹੀ ਨਹੀਂ ਹੈਗਾ ਜਿਹੜਾ ਇੰਜ ਕਰਦਾ। ਹਾਂ ਠੀਕ, ਲੇਕਿਨ ਕਰਦੇ ਨੇ ਬਹੁਤ। ਫਿਰ ਅੱਛੇ ਖਾਨ ਸਾਹਿਬਾਂ ਨੂੰ ਵੀ ਕਈਆਂ ਨੇ ਬਦਨਾਮ ਕੀਤਾ। ਅੱਛਾ ਹੋਇਆ ਕਿ ਮੈਂ ਤੁਹਾਨੂੰ ਦੱਸਦਾ, ਰਿਸਪੈਕਟ ਤੇ ਉਸਤਾਦ ਦਾ ਡਰ ਤੇ ਉਸਤਾਦ ਦੇ ਹੁਕਮ ਦੀ ਤਾਮੀਲ ਮੈਂ ਤੁਹਾਨੂੰ ਦੱਸਣ ਲੱਗਾ ਕਿ ਹੁੰਦਾ ਕੀ ਹੈ। ਗਊਸ਼ਾਲਾ ਮੋੜ ਤੋਂ ਰਜ਼ਾਬਾਦ ਕਮ ਅਜ਼ ਕਮ 8 ਤੋਂ 9 ਕਿਲੋਮੀਟਰ ਆ, 8-9-10 ਕਿਲੋਮੀਟਰ ਹੋਣਾ ਗਊਸ਼ਾਲਾ ਤੋਂ ਰਜ਼ਾਬਾਦ, ਠੀਕ ਆ ਜੀ। ਟੁੱਟੀ ਜੀ ਮੇਰੇ ਕੋਲ ਸਾਈਕਲ ਹੀ ਹੁੰਦੀ ਸੀ ਐਸਰੋ ਵਾਲੀ, ਸਿੱਧੇ ਹੰਡੇ, ਬ੍ਰੇਕਾਂ ਵੀ ਉਹਦੀਆਂ ਜਿਹੜੀ ਇੰਜ ਬ੍ਰੇਕਾਂ ਉਹਦੀਆਂ ਨਵੀਂ ਦੀਆਂ ਨਹੀਂ ਸੀ ਲੱਗਦੀਆਂ ਹੁੰਦੀਆਂ, ਪੁਰਾਣੀ ਤੇ ਜਦੋਂ ਹੁੰਦੀ ਸੀ ਉਦੋਂ ਫਾਰਕ ਕਰ ਦਿਓ ਇਦਾਂ ਦੀ, ਉਹ ਖੜੀ ਹੈ। ਹੁਣ ਮੈਂ ਸਾਰੀ ਅਕੈਡਮੀ ਸਾਫ਼ ਕਰਨੀ, ਸਾਫ਼ ਕਰਕੇ ਤੇ ਚਾਹ ਲਿਆਉਣੀ,
ਤੇ ਚਾਲੇ ਦਾ ਹਿਸਾਬ ਇਹ ਹੁੰਦਾ ਸੀ ਵੀ ਉਸਤਾਦ ਉਹਨਾਂ ਕੋਲ ਪੈਸੇ ਨੇ। ਸਾਡੇ 'ਚ ਕੋਈ ਬੰਦਾ ਸਹੀ ਹੁੰਦਾ ਸੀ ਪੈਸੇ ਵਾਲਾ, ਉਹ ਸੀ ਮਲਕ ਅਸਗਰ ਮਲਕ। ਲੇਕਿਨ ਇਹ ਬਾਅਦ 'ਚ ਆਇਆ ਸੀ। ਲੇਕਿਨ ਇਹ ਜਦੋਂ ਹੁੰਦਾ ਸੀ ਉਦੋਂ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਸੀ ਹੁੰਦੀ, ਲੇਕਿਨ ਕਿਸ ਟਾਈਮ ਨਹੀਂ ਸੀ ਵੀ ਹੁੰਦਾ। ਅੱਛਾ ਹੁਣ 7-8 ਬੰਦੇ ਆ ਗਏ ਨੇ ਤੇ ਚਾਲੇ ਦਾ ਫਾਈਨਲ ਆਰਡਰ ਸਾਨੂੰ ਇਹ ਆ ਕਿ ਪੈਸੇ ਲੈ ਕੇ ਆਉਣੇ ਤੇ ਅੱਗੇ ਚਾਵਾਂ ਮਿਲਣੀਆਂ ਨੇ, ਨਹੀਂ ਤੇ ਚਾਵਾਂ ਨਹੀਂ ਮਿਲਣੀਆਂ। ਇਹ ਇੱਕ ਆਰਡਰ ਸਾਨੂੰ ਪਹਿਲੇ ਹੈਗਾ। ਤੇ 8-9 ਬੰਦੇ, ਯਾਨੀ ਸਾਡੀ ਅਕੈਡਮੀ ਐਡੀ ਸੀ ਕਿ ਜਦੋਂ 6 ਬੰਦੇ ਬਹਿੰਦੇ ਸੀ ਨਾ ਤੇ ਬੰਦਾ ਕਹਿੰਦਾ ਸੀ ਓਏ ਉਹ ਬੂਆ ਖੋਲੋ ਥੋੜੀ ਵਾਹ ਹੁੰਦੇ ਹੋ। ਇੰਨੀ ਕੁ ਅਕੈਡਮੀ ਸੀ ਸਾਡੀ, ਠੀਕ ਹੈ ਜੀ। ਤੇ ਉਹ 6-7 ਬੰਦੇ ਬਹਿ ਗਏ ਤੇ ਮੈਂ ਅਕਸਰ ਮੋਸਟਲੀ ਮੈਂ ਜਿਹੜੀਆਂ ਯਾਨੀ ਜੁੱਤੀਆਂ ਸੀ ਅੰਦਰ ਲਾਈ ਦੀਆਂ ਸੀ, ਅੰਦਰ ਇੱਕ ਛੋਟੀ ਜਿਹੀ ਪੱਟੀ ਸੀ ਉੱਤੇ ਜੁੱਤੀਆਂ, ਮੈਂ ਉਹਨਾਂ ਦੇ ਉੱਤੇ ਬੈਠਾ ਹੁੰਦਾ ਸੀ, ਜ਼ਿਆਦਾਤਰ ਉਹਨਾਂ 'ਤੇ ਬੈਠਾ ਹੁੰਦਾ ਸੀ। ਉੱਥੇ ਬੈਠੇ ਬੈਠੇ ਮੈਨੂੰ ਮੇਰੇ ਉਸਤਾਦ ਨੇ ਕਿਹਾ ਸੀ 7-8 ਬੰਦੇ ਗਵਾਹ ਨੇ ਅੱਜ ਵੀ, ਜਿਨ੍ਹਾਂ 'ਚੋਂ 4 ਕੁ ਜ਼ਿੰਦਾ ਨੇ, 2-3 ਫੌਤ ਹੋ ਗਏ ਨੇ, 4 ਇਹਨਾਂ ਦਾ ਬੇਟਾ ਵੀ ਸੀ। ਉੱਥੇ ਬੈਠੇ ਬੈਠੇ ਮੇਰੇ ਉਸਤਾਦ ਨੇ ਮੈਨੂੰ ਕਿਹਾ ਸੀ ਕਿ ਤੇਰੇ ਮੱਥੇ ਤੇ ਨਾ ਇੱਕ ਸਿਤਾਰਾ ਚਮਕ ਰਿਹਾ ਜਿਹੜਾ ਮੈਨੂੰ ਨਜ਼ਰ ਆ ਰਿਹਾ, ਇੱਕ ਟਾਈਮ ਆਏਗਾ ਦੁਨੀਆ ਵੇਖੇਗੀ। ਖੁਦਾ ਰਸੂਲ ਦੀ ਕਸਮ, ਮੇਰੇ ਉਸਤਾਦ ਦੇ ਅਲਫਾਜ਼ ਨੇ। 4 ਬੰਦੇ ਗਵਾਹ ਨੇ ਅੱਜ ਵੀ ਕਿ ਮੇਰੇ ਉਸਤਾਦ ਨੇ ਕਿਹਾ ਸੀ ਤੇਰੇ ਜੁੱਤੀਆਂ ਤੇ ਮੈਂ ਬੈਠਾ ਤੇ ਮੇਰਾ ਵੇਖ ਕੇ ਕਹਿੰਦੇ ਤੇਰੇ ਮੱਥੇ ਤੇ ਇੱਕ ਸਿਤਾਰਾ ਚਮਕ ਰਿਹਾ, ਮੈਂ ਵੇਖ ਰਿਹਾ ਸਜਾਦ, ਤੇ ਇੱਕ ਟਾਈਮ ਆਏਗਾ ਦੁਨੀਆ ਨੂੰ ਵੀ ਨਜ਼ਰ ਆਏਗਾ। ਇਹ ਮੇਰੇ ਉਸਤਾਦ ਦੇ ਅਲਫਾਜ਼ ਨੇ, ਠੀਕ ਹੈ ਜੀ। ਤੇ ਉੱਥੇ ਮੈਂ ਬੈਠਾ ਤੇ ਉਸਤਾਦ ਨੇ ਕਹਿੰਦੇ ਹੁਣ ਉਸਤਾਦ ਨੂੰ ਵੀ ਪਤਾ ਵਾ ਕਿ ਚਾਹ ਨਹੀਂ ਮਿਲਣੀ, ਤੇ ਮੈਨੂੰ ਕਹਿੰਦੇ ਬੇਟਾ ਚਾਹ ਲੈ ਕੇ ਆਓ। ਤੇ ਹੁਣ ਇਹਦੇ ਵਰਗਾ ਹੁੰਦਾ ਕੋਈ ਜਾਂ ਤੇਰੇ ਵਰਗਾ ਹੁੰਦਾ, ਕਿੱਥੋਂ ਲਿਆਉਣੀ ਆ? ਉਹ ਅੱਗੇ ਹੀ ਕਹਿਣ ਦਿਆ ਵਾ ਹਨਾ। ਮੈਂ ਬਾਹਰ ਆਇਆ, ਤਾਜ ਜੀ ਕਿਸ ਸਪੀਡ ਦੇ ਨਾਲ, ਮੈਂ ਪਹਿਲੇ ਥੋੜਾ ਸੋਚਿਆ ਕਿ ਕੀ ਕਰਾਂ ਹੁਣ। ਪੈਸੇ ਜ਼ਿਆਦਾ ਤੋਂ ਜ਼ਿਆਦਾ ਅਗਰ ਮੈਂ ਕਿਤੋਂ ਲੈ ਸਕਦਾ ਸੀ ਤਾਂ ਰਜ਼ਾਬਾਦੋਂ ਜਾਂ ਘਰੋਂ ਜਾਂ ਉਸ ਮਹੱਲੇ 'ਚੋਂ ਜਾਂ ਉੱਥੇ ਯਾਰੀ ਦੋਸਤੀ ਉੱਥੋਂ ਲੈ ਸਕਦਾ। ਸਾਈਕਲ ਮੈਂ ਫੜਿਆ ਵਾ, ਕਿਸ ਸਪੀਡ ਦੇ ਨਾਲ ਮੈਂ 8-9 ਕਿਲੋਮੀਟਰ ਗਿਆ ਹੋਵਾਂਗਾ ਰਾਤ 'ਚ। ਉੱਥੇ ਗਿਆ ਵਾਂ, ਘਰ ਜਾ ਕੇ ਮੈਂ ਕਿੱਥੋਂ ਪਤਾ ਨਹੀਂ ਕਿੱਥੋਂ ਪੈਸੇ ਲਏ ਨੇ ਚਾਹਾਂ ਦੇ, 300-400 ਰੁਪਇਆ ਲੈ ਕੇ ਉਸੇ ਸਪੀਡ ਨਾਲ ਮੈਂ ਵਾਪਸ ਚਾਹ ਲੈ ਕੋ ਪੈਸੇ ਦੇ ਕੇ ਚਾਹ ਲੈ ਕੇ ਮੈਂ ਅੰਦਰ ਆਇਆ ਤੇ ਮੇਰੇ ਉਸਤਾਦ ਦੀਆਂ ਅੱਖਾਂ 'ਚ ਅੱਥਰੂ ਸੀ, ਖੁਦਾ ਦੀ ਕਸਮ। ਸਿਰਫ ਇਹ ਸੋਚ ਕੇ ਕਿ ਯਾਰ ਕਿੱਥੋਂ ਲਿਆਊ, ਕੀ ਕਰਦਾ ਹੋਣਾ ਬਾਹਰੋਂ। ਇਹ ਉਸਤਾਦੀ ਸ਼ਗੀਰਦ, ਉਹਨੂੰ ਵੀ ਕੀ ਅਹਿਸਾਸ ਸੀ ਮੇਰੇ ਉਸਤਾਦ ਨੂੰ ਵੀ। ਤੇ ਮੈਂ ਅੱਜ ਚਾਹ ਲੈ ਕੇ ਅੰਦਰ ਵੜਿਆ ਤੇ ਮੇਰੇ ਨਾਲ ਵੇਖਿਆ ਤੇ ਮੈਂ ਦੇਖਿਆ ਉਸਤਾਦ ਦੀਆਂ ਅੱਖਾਂ 'ਚ ਨਾ ਪਾਣੀ, ਤੇ ਮੇਰੇ ਨਾਲ ਬੜਾ ਹੀ ਪਿਆਰ ਕਰਦੇ ਸੀ। ਮਤਲਬ ਏਦਾਂ ਇੰਨਾ ਕੁ ਪਿਆਰ ਕਰਦੇ ਸੀ ਕਿ ਮੇਰਾ ਇੱਥੋਂ ਹੱਥ ਚੁੰਮ ਲੈਂਦੇ ਹੁੰਦੇ ਸੀ ਪਿਆਰ ਨਾਲ ਫੜ ਕੇ, ਤੇ ਉਹਨਾਂ ਦੀਆਂ ਅੱਖਾਂ 'ਚ ਪਾਣੀ। ਇਸ ਚੱਕਰ 'ਚ ਕਿ ਯਾਰ ਮੇਰਾ ਪੁੱਤਰ ਤੇ ਕਿੱਥੇ ਕੀ ਕਰਦਾ ਹੋਊਗਾ, ਤੇ ਉਹ ਬੰਦੇ ਗਾ ਰਹੇ ਨੇ ਤੇ ਉਹਨਾਂ ਦਾ ਜ਼ਰਾ ਧਿਆਨ ਨਹੀਂ ਉੱਧਰ, ਉਹਨਾਂ ਦਾ ਮੇਰਾ ਧਿਆਨ। ਮੈਂ ਚਾਹਵਾਂ ਲੈ ਕੇ ਅੰਦਰ ਵੜਿਆ ਤੇ ਮੈਨੂੰ ਕਹਿੰਦੇ ਇੰਨੀ ਦੇਰ ਲਾਤੀ। ਮੈਂ ਕਿਹਾ ਉਸਤਾਦ ਜੀ ਉਹ ਬਸ ਰਸ਼ ਬੜਾ ਸੀ, ਇੰਨਾ ਟਾਈਮ ਨਹੀਂ ਮੈਂ ਲਾਇਆ ਕਿ ਕੋਈ ਬੰਦਾ ਕਵੇ ਕਿ ਯਾਰ ਉਹ ਇੰਨੀ ਦੇਰ ਹੋ ਗਈ। ਨਾ 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 ਨਾ, ਇੰਜ ਸ਼ੂਟਰ ਗਿਆ ਤੇ ਸ਼ੂਟਰ ਆਇਆ। ਲਓ ਜੀ, ਹਾਂ ਇੰਜ ਚਾਹਵਾਂ ਰੱਖੀਆਂ ਨੇ, ਸਾਰੇ ਚਲੇ ਗਏ ਨੇ। ਉਸਤਾਦ ਉਹਨਾਂ ਨੇ ਮੈਨੂੰ ਕੁਛ ਨਹੀਂ ਪੁੱਛਿਆ ਤੇ ਉੱਠ ਕੇ ਨਾ ਅੱਗੇ ਹੋ ਕੇ ਤੇ ਮੈਨੂੰ ਜੱਫੀ ਪਾ ਲਈ। ਇੰਨੀ ਉਹ ਜੱਫੀ ਇੰਜ ਪਾਈ, ਮੈਂ ਕਿਹਾ ਉਸਤਾਦ ਜੀ ਕੀ ਹੋਇਆ ਛੱਡੋ। ਤੇ ਮੈਂ ਜਦੋਂ ਦੇ ਕਿਹਾ ਤੇ ਲਾਲ ਉਹਨਾਂ ਦੀਆਂ ਅੱਖਾਂ ਵੈਸੇ ਵੀ ਨਾ ਕੋਈ ਪੜ੍ਹਾਈ ਕਰਦੇ ਹੁੰਦੇ ਸੀ ਤੇ ਉਹਦੀ ਵਜ੍ਹਾ ਤੋਂ ਉਹਨਾਂ ਦੀਆਂ ਅੱਖਾਂ ਰੈੱਡ ਰਹਿੰਦੀਆਂ ਸੀ। ਉਹਦੇ ਨੇਕ ਬੰਦੇ ਸੀ ਅੱਲਾ ਦੇ, ਮਤਲਬ ਤਸਬੀਹ ਕੋ ਕਰੀ ਜਾਣੀ, ਉਹ ਭਾਵੇਂ ਮੌਸੀਕੀ ਨਾਲ ਤਲਕ ਸੀ, ਲੇਕਿਨ ਇਹ ਸੀ ਕਿ ਉਹ ਕੁਛ ਨਾ ਕੁਛ ਪੜ੍ਹਦੇ ਸੀ। ਤੇ ਰੋਣ ਲੱਗ ਪਏ ਤੇ ਮੈਨੂੰ ਕਹਿੰਦੇ ਤੈਨੂੰ ਬੜਾ ਦੇਣਾ ਅੱਲਾ ਨੇ, ਤੈਨੂੰ ਬੜਾ ਦੇਣਾ ਹੀ ਮੇਰਾ, ਲਿਖ ਲਾ। ਉਹ ਮੈਂ ਅੱਗੋਂ ਕਿਹਾ ਉਸਤਾਦ ਜੀ, ਯਾਨੀ ਮੈਂ ਉਹਨਾਂ ਨਾਲ ਮਜ਼ਾਕ ਕਿੱਦਾਂ ਦਾ ਕਰਦਾ ਹੁੰਦਾ ਸਾਂ, ਏਜ ਜ਼ਿਆਦਾ ਸੀ ਨਾ। ਤੇ ਇੱਕ ਦਿਨ ਇੱਦਾਂ ਬੈਠੇ ਨੇ ਤੇ 2 ਕੱਪ ਚਾਹ ਦੇ ਨੇ, ਤੇ ਉਹ ਵਿਚਾਰੇ ਨਾ ਇੱਥੇ ਚੀਜ਼ ਪਈ ਇਹਨਾਂ ਦਾ ਆਪੇ ਰੱਖ ਕੇ ਭੁੱਲ ਜਾਂਦੇ ਹੁੰਦੇ ਸੀ ਤੇ ਇੰਜ ਕਰੀ ਜਾਂਦੇ ਹੁੰਦੇ ਸੀ। ਤੇ ਮੈਂ ਕਹਿੰਦਾ ਉਸਤਾਦ ਜੀ ਕੀ ਹੋਇਆ? ਉਹ ਯਾਰ ਇੱਥੇ ਉਹ ਪਿਆ ਸੀਗਾ, ਕਿੱਥੇ ਗਿਆ ਉਹ? ਤੇ ਮੈਂ ਉਹ 2 ਕੱਪ ਨੇ ਤੇ ਨਾ 1 ਕੱਪ ਚਾਹ ਵਾਲਾ ਕੱਪ ਲੈਣਾ ਆ ਤੇ 1 ਕੱਪ ਉਸਤਾਦ ਹੋਣੇ ਇੰਜ ਕਿਤੇ ਪਿੱਛੇ ਰੱਖ ਲਿਆ ਜਾਂ ਕਿਤੇ ਇੱਧਰ ਹੋ ਗਿਆ ਤੇ ਹੁਣ 1 ਕੱਪ ਆ। ਕਹਿੰਦੇ ਦੂਆ ਕੱਪ ਕਿੱਥੇ ਆ? ਮੈਂ ਕਿਹਾ ਦੇਖੋ। ਕਹਿੰਦੇ ਨਹੀਂ ਦੂਆ ਕਿੱਥੇ ਆ? ਮੈਂ ਕਿਹਾ ਆਹ ਦੇਖੋ। ਉਹ ਦੂਸਰਾ ਕੱਪ ਕਿੱਥੇ ਆ? ਮੈਂ ਕਿਹਾ ਦੂਸਰਾ ਹੀ ਆ। ਕਹਿੰਦੇ ਪਹਿਲਾ ਕਿੱਥੇ ਆ? ਮੈਂ ਕਿਹਾ ਆ ਲਓ। ਉਸਤਾਦ ਦੀਆਂ ਅੱਖਾਂ 'ਚੋਂ ਪਾਣੀ, ਨੱਕ 'ਚੋਂ ਪਾਣੀ। ਉਹ ਸਿਚੁਏਸ਼ਨ ਐਸੀ ਬਣ ਗਈ, ਘਬਰਾਏ ਦੇ ਨਾਲ। ਕਹਿੰਦੇ ਪਹਿਲਾ ਕਿੱਥੇ ਆ? ਮੈਂ ਕਿਹਾ ਆ ਲਓ। ਤੁਸੀਂ ਪਹਿਲਾ ਕਹੋ ਨਾ, ਦੂਜਾ ਇਹ ਹੀ ਆ। ਤੇ ਉਹ ਚਾਹ ਵਾਲਾ ਵੀ ਹੱਸੇ ਤੇ ਉਸਤਾਦ, ਯਾਨੀ ਮੈਂ ਲਾਈਟ ਇਦਾਂ ਦਾ ਮਜ਼ਾਕ ਉਹਨਾਂ ਨੂੰ ਛੇੜਖਾਨੀ ਕਰਦਾ ਤੇ ਫਿਰ ਉਹਨਾਂ ਨੂੰ ਘੁੱਟਣਾ ਨੱਪਣਾ। ਯਾਨੀ ਮਕਸਦ ਇਹ ਹੈ ਕਿ ਮੈਨੂੰ ਕਹਿੰਦੇ ਕਿ ਤੈਨੂੰ ਮੈਂ ਨਹੀਂ ਪੁੱਛਣਾ ਤੂੰ ਕਿੱਥੋਂ ਪੈਸੇ ਲੈ ਕੇ ਆਇਆ। ਇਹਨੂੰ ਵੱਡੇ ਲੋਕ ਸੀ ਕਿ ਤੂੰ ਕਿੱਥੋਂ ਪੈਸੇ ਲੈ ਕੇ ਆਇਆ, ਲੇਕਿਨ ਮੈਨੂੰ ਇੰਨਾ ਪਤਾ ਹੈ ਕਿ ਮੈਂ ਕਿਹਾ ਸਾਜੀ ਛੱਡੋ ਬਾ ਜਿੱਥੋਂ ਵੀ ਲਿਆ। ਤੇ ਉੱਦਾਂ ਮੇਰੇ ਨਾ ਉਹਨਾਂ ਨੇ ਜਦੋਂ ਅੰਦਰ ਬੈਠੇ ਤੇ ਹੁਲੀਆ ਥੋੜ੍ਹਾ ਜਿਹਾ ਥਕਾਵਟ ਤੇ ਇਹ ਉਹ ਜਿਵੇਂ ਕੋਈ ਬੰਦਾ ਹੁੰਦਾ, ਉਹ ਉਹਨਾਂ ਨੇ ਫੀਲ ਕਰ ਲਿਆ ਉਹਨਾਂ ਨੇ। ਖੈਰ ਇਹ ਹੁੰਦੀ ਉਸਤਾਦੀ ਸ਼ਾਗਿਰਦੀ ਪਾਏ। 8 ਕਿਲੋਮੀਟਰ ਟੁਰ ਕੇ 7-8 ਕਿਲੋਮੀਟਰ ਗਿਆ, 7-8 ਕਿਲੋਮੀਟਰ ਵਾਪਸ ਆਇਆ। ਸਾਜੀ ਕਸਮ ਮੈਨੂੰ ਮਸਰ ਚੋਲ ਯਾਦ ਆ ਗਏ। ਮੈਂ ਵੀ ਹਾਂਜੀ ਗੱਡੀ ਤੇ ਗਿਆ ਮੋਟਰਸਾਈਕਲ ਤੇ ਮਤਲਬ ਗੱਲ ਇਹ ਹੈ ਕਿ ਉਸਤਾਦ ਦੇ ਅੱਗੇ ਇਹ ਨਹੀਂ ਹੁੰਦਾ ਕਿ ਉਹਦੀ ਗੱਲ ਦੇ ਅੱਗੇ ਇਹ ਨਹੀਂ ਹੁੰਦਾ ਕਿ ਉਸਤਾਦ ਜੀ ਜੇ ਇਦਾਂ ਹੋ ਗਿਆ ਤੇ ਜਾਂ ਇਦਾਂ ਹੋ ਗਿਆ। ਉਹਨੇ ਕਹਿਤਾ ਨਾ ਲੈ ਕੇ ਆ,
ਤੇ ਫਾਈਨਲ ਆ ਬਸ। ਕੀ ਬਾਤ। ਤੇ ਮੈਂ ਇੰਨਾ ਸੋਚਦਾ ਵਾਂ ਕਿ ਯਾਰ ਮੈਂ ਕੁਛ ਵੀ ਨਹੀਂ ਕਰਦਾ, ਨਾਰਮਲ ਕੋਈ ਮੇਰੇ 'ਚ ਕੋਈ ਅਨੋਖੀ ਕਾਮੇਡੀ ਜਾਂ ਅਨੋਖੀ ਗੱਲ ਜਾਂ ਕੋਈ ਨੋਖਾ ਮੈਂ ਕੁਛ ਨਹੀਂ, ਲੇਕਿਨ ਜਿਹੜਾ ਅਗਲੇ ਦੇ ਦਿਲ ਤੇ ਮੈਂ ਅਸਰ ਕਰ ਰਿਹਾ, ਅਗਲਾ ਮੈਨੂੰ ਫੀਲ ਇੰਨੀ ਪਿਆਰੀ ਰੱਬ ਮੇਰੀ ਅਗਲੇ ਦੇ ਦਿਲ 'ਚ ਪਾਈ ਜਾ ਰਿਹਾ, ਉਹਦੇ ਪਿੱਛੇ ਹੋ ਸਕਦਾ ਵਜ੍ਹਾ ਕਿਸੇ ਦੀ ਦੁਆ ਹੋਵੇ, ਮੇਰੇ ਉਸਤਾਦ ਦੀ, ਮੇਰੀ ਮਾਂ ਦੀ, ਮੇਰੇ ਵੱਡਿਆਂ ਦੀ ਦੁਆ ਹੋਵੇ, ਠੀਕ ਹੈ ਨਾ। ਤੇ ਜਦੋਂ ਇਦਾਂ ਦੀ ਮੇਰੇ ਕੋਲ ਕਿਸੇ ਨੇ ਦੁਆ ਲੈਣੀ ਹੈ, ਤੇ ਹੁਣ ਉਹ ਜਿਹੜੀ ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਉਸਤਾਦ ਉਹਨਾਂ ਨੇ ਵੇਖਿਆ ਮੇਰੇ ਅੱਖਾਂ 'ਚ ਅੱਥਰੂ, ਮੈਨੂੰ ਜੱਫੀ ਪਾਈ ਤੇ ਮੈਨੂੰ ਕਹਿੰਦੇ ਕਿੰਨੀ ਵਾਰੀ ਉਹਨਾਂ ਨੇ ਕਿਹਾ ਤੈਨੂੰ ਬੜਾ ਦੇਣਾ ਰੱਬ, ਤੈਨੂੰ ਰੱਬ ਨੇ ਬੜਾ ਦੇਣਾ। ਤੇ ਮੈਂ ਮਤਲਬ ਉਹ ਹਿਸਾਬ ਲਾ ਲਓ ਕਿ ਕੀ ਪਤਾ ਉਹਦਾ ਹਿਸਾਬ ਆ, ਕੀ ਕੰਮ ਆ, ਕੀ ਚੱਕਰ ਆ, ਲੇਕਿਨ ਮੈਨੂੰ ਅੱਗੇ ਕੋਈ ਵੀ ਨਹੀਂ ਐਸਾ ਨਜ਼ਰ ਆ ਰਿਹਾ ਜਿਹਨੂੰ ਮੈਂ ਇਦਾਂ ਦੀ ਕੋਈ ਦੁਆ ਦੇਵਾਂ। ਸਹੀ ਗੱਲ। ਪਰ ਮੈਨੂੰ ਲੱਗਦਾ ਹੈ ਕਿਸੇ ਗੈਰ ਸ਼ਾਗਿਰਦ ਬੰਦੇ ਨੇ ਤੁਹਾਡੇ ਕੋਲੋਂ ਦੁਆ ਲੈਣੀ ਹੈ। ਉਹ ਤੂੰ ਅੰਦਰੋਂ ਦੁਆਵਾਂ ਕਿੰਨੀਆਂ ਪਈਆਂ ਚੁੱਕ ਲੈ। ਅੱਛਾ ਉਸਤਾਦ ਜੀ ਵੈਸੇ ਗੱਲ ਦੱਸਾਂ, ਤੁਸੀਂ ਭਾਜੀ ਜਿਹਦੀ 350 ਰੁਪਏ ਲਈ ਪਰਫਿਊਮ ਤਾਂ ਹੀ ਨਜ਼ਰ ਆ, ਉਹਨੇ ਮੇਰੇ ਕੋਲ ਕੀ ਦੁਆ ਲੈਣੀ। ਉਸਤਾਦ ਜੀ ਤੁਸੀਂ ਬੋਲਣ ਹੀ ਨਹੀਂ ਦਿੰਦੇ ਅਗਲਿਆਂ ਨੂੰ, ਨਹੀਂ ਤੇ ਮੈਂ ਘੰਟਾ ਦੱਸਾਂ ਕਿ ਅਸੀਂ ਸਾਡੇ ਉਸਤਾਦ ਨੇ ਅਸੀਂ ਉਸਤਾਦਾਂ ਦੇ ਕੀ ਕੀਤਾ। ਉਹ ਭੁੱਲ ਗਏ ਉਸਤਾਦ ਜੀ। ਮੇਰਾ ਖਿਆਲ ਦਾਨੀ ਖਾਨ ਦੀ ਗੱਲ ਸੁਣਨਾ ਦਾਨੀ ਖਾਨ। ਅੱਛਾ ਹੁਣ ਉਹਨਾਂ ਦੀ ਗੱਲ ਸੁਣ ਲਈਏ, ਕਿਸੇ ਬੰਨੇ ਲਾ ਲਈਏ ਪਹਿਲੇ। ਮੈਂ ਤੁਹਾਨੂੰ ਬਹਰਹਾਲ ਮੈਂ ਇੱਕ ਪ੍ਰੋਗਰਾਮ ਲੈਦਾ, ਫਿਰ ਕਿਸੇ ਟਾਈਮ ਬੈਕ ਕਰਾਂਗੇ, ਦੱਸਾਂਗਾ ਕਿ ਅਸੀਂ ਕੀ ਆ, ਅਸੀਂ ਨਹੀਂ ਭਾਈ ਮੈਂ ਉਸਤਾਦਾਂ ਨੂੰ ਕਿਸ ਤਰ੍ਹਾਂ ਮੰਨਿਆ। ਦੱਸਦਾ ਸਿੱਧੀ, ਹੁਣ ਇਹਨਾਂ ਦੀ ਵੀ ਗੱਲ ਦੱਸ ਦਿੰਦਾ, ਠੀਕ ਹੈ ਜੀ। ਨਹੀਂ ਸ਼ਾਇਦ ਮੈਂ ਆਪਣੇ ਉਸਤਾਦਾਂ ਜਿਨ੍ਹਾਂ ਦੀ ਮੈਂ ਗੱਲ ਦੱਸ ਰਿਹਾ, ਸ਼ਾਇਦ ਮੈਂ ਕਿਤੇ ਮਤਲਬ ਮੇਰੇ ਕੋਲੋਂ ਕੋਈ 19 ਉਹਨਾਂ ਦਾ ਹੋ ਗਈ ਹੋਵੇ, ਲੇਕਿਨ ਇਹਨਾਂ ਨੇ ਜਿੰਨਾ ਕੁ ਮੇਰਾ ਹਯਾ ਕੀਤਾ ਨਾ, ਸ਼ਾਇਦ ਹੀ ਮੇਰਾ ਕਿਸੇ ਨੇ ਕੀਤਾ ਹੋਵੇ। ਇਹ ਵੀ ਜੈਨੂਇਨ ਗੱਲ ਆ। ਅੱਛਾ ਇਹਨਾਂ ਦੀ ਇਹ ਆ ਆਦਤ ਆ ਨਾ, ਯਾਨੀ ਮੈਂ ਇਹਨਾਂ ਨੂੰ ਉਸਤਾਦ ਦੀ ਸ਼ਾਗਿਰਦੀ ਵਾਲੇ ਖਾਤੇ 'ਚ ਨਹੀਂ ਰੱਖਿਆ ਕਿ ਡਰ ਪਾਈ ਰੱਖਿਆ ਤੇ ਅੰਦਰ ਆ ਗਏ ਤੇ ਐਵੇਂ ਗੋਡਿਆਂ ਨੂੰ ਹੱਥ, ਨਹੀਂ, ਬੜੀ ਮੁਸ਼ਕਿਲ ਇਹਨਾਂ ਨੇ ਮੈਂ ਰੋਕਿਆ ਗੋਡਿਆਂ ਨੂੰ ਹੱਥ ਲਾਉਣ ਤੋਂ। ਮੈਂ ਕਿਹਾ ਯਾਰ ਨਹੀਂ, ਤੁਹਾਡੀ ਮਿਹਰਬਾਨੀ, ਮੈਨੂੰ ਇੱਕ ਲਕੀਰ ਜੀ ਫਿਰਦੀ, ਮੈਨੂੰ ਪਤਾ ਨਹੀਂ ਕੀ ਹੁੰਦਾ, ਤੇ ਤੁਸੀਂ ਰਿਸਪੈਕਟ ਕਰੋ ਬਸ। ਗੱਲਬਾਤ ਤੇ ਨਹੀਂ ਮੰਨਦੇ ਤੁਸੀਂ, ਵੈਸੇ ਤੁਸੀਂ ਆ ਕੇ ਕਹਿ ਦਿਓ ਜੋ ਕਹਿਣਾ, ਕੋਈ ਐਸਾ ਤੇ ਉਹ ਇਹ ਆ ਕਿ ਵੀ ਮਤਲਬ ਰਿਸਪੈਕਟ ਕਰਦੇ ਨੇ, ਭਾਵੇਂ ਬਦਤਮੀਜ਼ੀ ਨਾਲ ਹੀ ਕਰਦੇ ਨੇ, ਉਹ ਉਸਤਾਦ ਜੀ ਬਸ ਕਰਦੇ ਭਾਵੇਂ ਇਦਾਂ ਕਰਕੇ ਕਰਦੇ ਨੇ, ਲੇਕਿਨ ਉਹਦੇ 'ਚ ਵੀ ਮੈਨੂੰ ਮੈਂ ਆਪੇ ਹੀ ਸੋਚ ਲੈਣਾ ਕਿ ਨਹੀਂ ਚ ਰਿਸਪੈਕਟ ਹੈ, ਕਿਉਂਕਿ ਨਹੀਂ ਤਾਂ ਫਿਰ ਮੇਰਾ ਬੜਾ ਦਿਲ ਦੁਖਦਾ, ਕਿਉਂਕਿ ਫਿਰ ਮੈਂ ਆਪਣੇ ਵੀ ਤਾਂ ਦਿਲ ਨੂੰ ਸਮਝਾਉਣਾ ਨਾ। ਯਾਰ ਵੇਖੋ ਜ਼ਿਆਦਤੀ ਕਰ ਦਿੰਦੇ ਉਸਤਾਦ ਜੀ ਬਾਹਰ ਸਾਹਮਣੇ। ਇਹਨੂੰ ਮੈਂ ਕਿਸੇ ਦੇ ਸਾਹਮਣੇ, ਅੱਛਾ ਯਾਰ ਕਿਹੜਾ ਸ਼ਾਗਿਰਦ ਆ ਕਿ ਮੈਂ ਤੁਹਾਡੇ ਸਾਹਮਣੇ ਕਹਿ ਦਵਾਂ ਯਾਰ ਇਹ ਬਹੁਤ ਬਦਤਮੀਜ਼ ਆ, 3 ਦਿਨ ਮੈਨੂੰ ਬੁਲਾਉਂਦਾ ਹੀ ਨਹੀਂ ਕਿ ਤੂੰ ਮੈਨੂੰ ਇਦਾਂ ਕੋਈ ਕਿਹਾ ਉਸਤਾਦ, ਇਹ ਕਿਹੜੀ ਸ਼ਾਗਿਰਦੀ ਹੈ ਯਾਰ, ਇਹ ਕਿਹੜੀ ਸ਼ਾਗਿਰਦੀ ਆ? ਮੈਂ ਤਾਂ ਤੈਨੂੰ ਕਿਸੇ ਦੇ ਸਾਹਮਣੇ ਵੱਢ ਦੇਵਾਂ ਤੇ ਤੂੰ ਉਫ ਨਾ ਕਰ, ਤੈਨੂੰ ਮੈਂ ਕਹਾਂ ਤੇ ਧੁੱਪੇ ਖਲੋ ਜਾ ਤੇ ਤੂੰ ਖਲੋਤਾ ਰਹਿ। ਚਲੋ ਉਸਤਾਦ ਜੀ ਇਹ ਕਿਹੜੀ ਗੱਲ ਆ? ਮੈਂ 4 ਬੰਦੇ ਕਹਿ ਦਵਾਂ ਫੈਸਲ ਤੂੰ ਬਹੁਤ ਬਦਤਮੀਜ਼ ਆਦਮੀ ਹੈ, ਤੇ 3 ਦਿਨ ਇਹ ਕਹੀ ਜਾਂਦਾ ਤੁਸੀਂ ਮੈਨੂੰ ਬਦਤਮੀਜ਼ ਕਹਿ। ਉਹ ਭਾਈ ਕਿਹੜਾ ਉਸਤਾਦ ਆ ਮੈਂ ਤੇਰਾ? ਉਸਤਾਦ ਜੀ ਮਾਰ ਕੇ ਵੇਖੋ ਹਾਂ ਕਿੰਨਾ ਕਿ ਤੁਹਾਡੇ ਅੱਗੇ ਗੁੱਸਾ ਕਰਦਾ ਯਾਰ। ਆ ਲੈ ਉਸਤਾਦ ਜੀ ਏਦਾਂ ਨਹੀਂ, ਆ ਵੇਖਿਆ ਰਿਐਕਟ ਦੇਖਿਆ ਕੋ? ਇਹ ਭਾਵੇਂ ਅੱਗੋਂ ਇਹ ਮਾਰਦਾ ਭਾਵੇਂ ਨਹੀਂ, ਲੇਕਿਨ ਮਹਿਸੂਸ ਕਰਾ ਦਿੰਦਾ ਵੇ ਐ ਕਰਕੇ। ਅੱਛਾ ਮਾਰ ਲਓ ਤੁਸੀਂ, ਮਾਰ ਲਓ ਤੁਸੀਂ, ਵੱਡੇ ਯਾਰ ਮਾਨ ਉਹਨੇ ਦੁਨੀਆ ਦੇ ਸਾਹਮਣੇ ਝੂਠਾ ਪਵਾਏਗਾ ਹੁਣ। ਫੈਸਲ ਇੱਕ ਮਿੰਟ ਠਹਿਰ ਯਾਰ, ਕੀ ਕਰਾਂ? ਮਾਰੋ ਜੇ ਤੁਸੀਂ ਅੱਡੇ ਤੇ ਲੱਖ ਲਾਨਤ ਤੇਰੇ ਤੇ, ਤੈਨੂੰ ਕਹਿਣਾ ਠਹਿਰ ਜਾ ਇੱਕ ਮਿੰਟ, ਮਾਰੋ ਹਾਂ ਕਿੱਡਾ ਲੈ ਆ ਲੈ ਉਹ ਦੋਰ ਫਿਟੇ ਨੂੰ ਤੈਨੂੰ ਕਹਿਣਾ ਥੱਲੇ ਮਾਰੋ ਉਸਤਾਦ ਜੀ, ਮਾਰੋ ਆ ਕੀ ਆ? ਮਾਰੋ ਯਾਰ ਮਾਰੋ। ਬੇਵਕੂਫ ਆਦਮੀ ਆ ਦੇਖ ਇੰਜ ਖਾਈਦੀ ਆ ਨਾ ਮਾਰਿਆ ਕਰੋ। ਲੈ ਆ ਹੁੰਦਾ ਵੇਖਿਆ ਉਹਨੇ ਤੇਰਾ ਸਾਥ ਕੀਤਾ? ਨਹੀਂ ਮੈਂ ਉਹਨੂੰ ਸਿਰਫ ਦੱਸਿਆ, ਉਹਨੂੰ ਨਵਨ ਜੋ ਨਹੀਂ ਸੀ ਆ ਰਹੀ। ਦਫਾ ਮਾਰੋ ਯਾਰ, ਗੱਲ ਕਰੋ ਇਹਨਾਂ ਦੀ। ਅੱਛਾ ਜੀ ਵੈਦਾਨ ਸਾਹਿਬ, ਤੁਸੀਂ ਹੁਣ ਅੱਗੇ ਕੋਈ ਗੱਲ ਕੀ ਮਹਿਸੂਸ ਕਰ ਰਹੇ ਹੋ ਸਾਡਾ ਹਿਸਾਬ ਕਿਤਾਬ? ਮੈਂ ਜੀ ਜੋ ਮਹਿਸੂਸ ਕਰ ਰਿਹਾ ਵਾਂ, ਇਹ ਤੁਹਾਡੇ ਨਾਲ ਸਾਰੇ ਦਿਲੋਂ ਪਿਆਰ ਕਰਦੇ ਨੇ, ਔਰ ਤੁਸੀਂ ਵੀ ਇਹਨਾਂ ਨਾਲ ਬਹੁਤ ਪਿਆਰ ਕਰਦੇ ਹੋ। ਤੇ ਦੂਜੀ ਗੱਲ ਗਲਤ ਆ ਵੈਸੇ। ਨਹੀਂ ਭਾਈ ਮੈਂ ਦੱਸਦਾ, ਤੁਸੀਂ ਫਰੈਂਡਸ਼ਿਪ ਵਾਲਾ ਇਹਨਾਂ ਨੂੰ ਮਾਹੌਲ ਦਿੱਤਾ, ਉਹ ਖਰਾਬ ਹੋ ਗਿਆ। ਯਾਰ ਕੀ ਗੱਲ, ਅਸੀਂ ਕੀ ਕੀਤਾ ਵਾ? ਅਸੀਂ ਅਜੀਬ ਜੀ ਗੱਲ ਕਰ ਦਿੱਤੀ, ਕਰੀ ਜਾਣ ਦੇ ਹੈਗੇ ਨੇ ਯਾਰ। ਮੈਂ ਤੁਹਾਨੂੰ ਇਹਨਾਂ ਨੂੰ ਕੱਲੇ ਵੀ ਬਹਿ ਕੇ ਇਹੀ ਕਹਿਣਾ ਕਿ ਉਸਤਾਦੀ ਤੁਸੀਂ ਕਰਦੇ ਸ਼ਾਗਿਰਦੀ, ਤੇ ਉਹਦਾ ਮਤਲਬ ਆ ਤਾਬੇਦਾਰੀ। ਅਗਰ ਉਸਤਾਦ ਤੁਹਾਡਾ ਫ੍ਰੀ ਹੋ ਜਾਂਦਾ, ਇਹਦਾ ਮਤਲਬ ਤੁਸੀਂ ਆਪਣਾ ਭੁੱਲ ਜਾਓ ਕਿ ਵੀ ਮੈਂ ਇਹਨਾਂ ਨੂੰ ਪੁੱਛ, ਤੂੰ ਸਹੀ ਦੱਸੀ, ਤੂੰ ਇੱਥੇ ਰਹਿਣਾ 24 ਘੰਟੇ, ਇਹ ਦੋਵੇਂ ਮੇਰੇ ਸ਼ਾਗਿਰਦ ਨੇ, ਗਾਨਾ ਬਣ। ਤੈਨੂੰ ਲੱਗਦਾ ਕਿ ਸ਼ਾਗਿਰਦਾਂ ਵਾਲਾ ਮੇਰੇ ਨਾਲ ਬਿਹੇਵ ਕਰਦੇ? ਨਹੀਂ ਕਰਦੇ, ਸਹੀ ਗੱਲ ਹੈ ਉਸਤਾਦ ਜੀ। ਤੁਸੀਂ ਕਹਿਣ ਦੇ ਉਹ ਐਨਕ ਪਾ ਕੇ ਬੈਗ ਲਾ ਕੇ ਇਹ ਉਹ ਆਂਦਾ ਤੇ ਫਰੀਦ ਵੱਲ ਵੇਖ ਕੇ ਮੈਂ ਇੰਨਾ ਖੁਸ਼ ਹੁੰਨਾ, ਆਂਦਾ ਤੇ ਟਾਈਮ ਤੇ ਨਾ ਵਿਚਾਰਾ ਉਸਤਾਦ ਨਾ ਕਰਿਆ ਦੇਖਿਆ ਹਟ ਜਿਆ ਕਰ ਤੂੰ ਫੈਸਲ ਹੋ ਜਾ ਪਈ। ਮੰਨ ਲਿਆ ਤੇਰੇ ਕਹਿਣ ਤੇ ਮੈਂ ਸ਼ਾਗਿਰਦਾ, ਤੇਰੇ ਕਹਿਣ ਤੇ ਮੈਂ ਕੁਝ ਨਹੀਂ ਕਰਨਾ। ਠੀਕ ਹੋ ਗਿਆ। ਮੈਂ ਤੇਰੀ ਕਦੀ ਮੋੜੀ ਨਹੀਂ ਹੈਗੀ, ਵੇਲਾ ਮੋੜਦੇ ਪਏ ਹੋ। ਅੱਛਾ ਸਾਰੇ ਤੂੰ ਵੀ ਨਹੀਂ ਮੇਰੀ ਕਦੀ ਮੋੜੀ ਰਕਮ। ਚਲੋ ਠੀਕ ਹੋ ਗਿਆ। ਸਾਰੇ ਸ਼ੋਅ ਚ ਉਹੀ ਚੁੱਪ ਕੀਤੇ ਰਹਿਣ, ਤੁਸੀਂ ਵੀ ਕੋਈ ਗੱਲ ਕਰੋ। ਮੈਂ ਬਾਰ-ਬਾਰ ਤੇ ਉਹਨਾਂ ਨੂੰ ਕਹਿੰਦਾ ਤੁਸੀਂ ਬਕਵਾਸ ਵਿੱਚ ਆਪਣੀ ਕਰਨ ਲੱਗ ਪੈਂਦੇ ਹੋ। ਵੈਦਾਨ ਸਾਹਿਬ ਦੱਸੋ ਕੀ ਕਹਿਣ ਲੱਗੇ ਸੀ ਤੁਸੀਂ?
ਹਾਂਜੀ ਮੈਂ ਤੇ ਜੀ ਸਰ ਇਹੋ ਹੀ ਕਵਾਂਗਾ ਕਿ ਇਹ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਨੇ। ਇਹ ਮੈਂ ਨਹੀਂ ਕਹਿ ਰਿਹਾ, ਜਿੰਨੇ ਵੀ ਤੁਹਾਡੇ ਨਾਲ ਪਿਆਰ ਕਰਨ ਵਾਲੇ ਨੇ ਸਾਰਿਆਂ ਨੂੰ ਪਤਾ। ਅੱਛਾ ਇਹ ਦੱਸੋ ਸ਼ੋਅ ਤੁਸੀਂ ਰੈਗੂਲਰ ਵੇਖਦੇ ਸੀ ਤੁਹਾਡਾ? ਇੱਕ ਵੀ ਨਹੀਂ ਮੈਂ ਛੱਡਦਾ। ਅੱਛਾ ਜੀ। ਹਾਂਜੀ ਕੱਲ ਵਾਲੇ ਸ਼ੋਅ 'ਚ ਮੈਂ ਕੀ ਕੀਤਾ ਸੀਗਾ? ਉਲਟੀ ਕੀਤੀ ਸੀ ਦਬਾਓ ਜੀ। ਤੇ ਅੱਛਾ ਜੀ। ਉਹ ਸਾਰੇ ਤੁਹਾਡੇ ਮੈਂ ਜਿੰਨੇ ਵੀ ਸ਼ੋਅ ਨੇ ਸਾਰੇ ਮੈਂ ਦੇਖਦਾ ਵਾਂ। ਜਾਨੀ ਕੀ ਚਾਹ ਵਾਲਾ ਵੀ, ਹਾਂ ਹਾਂ ਇਹ ਵੀ ਜਾਨੀ ਟੀਮ ਵਾਲਾ ਜਿਹਦੇ ਹਾਂਜੀ। ਲੇਟ ਲੂਟ ਆਉਂਦੇ ਨੇ ਜੀ ਬਿਲਕੁਲ, ਉਹ ਵੀ ਸਾਰੇ ਹੀ। ਬਲਕਿ ਇਹ ਉਹ ਵੀ ਤੁਸੀਂ ਕੰਮ ਕੋਈ ਨਹੀਂ ਕਰਦੇ, ਵਿਹਲੇ ਹੁੰਦੇ ਤੁਸੀਂ? ਨਹੀਂ, ਜਦੋਂ ਮੈਂ ਰਾਤ ਨੂੰ ਘਰ ਆਣਾ ਹੈ, ਜਦੋਂ ਮੈਂ ਸਟੂਡੀਓ ਤੋਂ ਘਰ ਆਣਾ 3 ਵਜੇ 4 ਵਜੇ ਸਵੇਰ 9 ਵਜੇ ਆ ਜਾਂਦੇ ਹੋ ਘਰ? ਨਹੀਂ ਤੇ 4 ਵਜੇ ਅਗਲੇ ਦਿਨ 8 ਵਜੇ 4 ਵਜੇ ਆਣਾ। ਤੇ ਮੈਂ ਜਦੋਂ ਖਾਣਾ ਮੇਰਾ ਰੱਖਣਾ ਉਹ ਘਰਦਿਆਂ ਨੇ, ਮੇਰੀ ਵਾਈਫ ਨੇ ਖਾਣਾ ਵਗੈਰਾ ਲਗਾਉਣਾ, ਉਦੋਂ ਨਾਲ ਮੈਂ ਮੋਬਾਈਲ ਤੇ ਇਹ ਸ਼ੋਅ ਲਾਣਾ, ਉਦੋਂ ਫਿਰ ਮੈਂ ਖਾਣਾ। ਇਹ ਸਾਰੇ ਹੀ ਕਹਿੰਦੇ ਖਾਣਾ ਸੀ। ਨਹੀਂ ਇਦਾਂ ਹੀ ਲੇਕਿਨ ਇਹ ਵਾ ਕਿ ਸਾਡਾ ਸ਼ੋਅ ਜਿਹੜਾ ਖਾਣੇ ਤੋਂ ਇਲਾਵਾ ਖਾਣ, ਉਹਦੀ ਵਜ੍ਹਾ ਕਿਉਂਕਿ ਖਾਣਾ ਨਹੀਂ ਬੇਵਕੂਫ। ਹਾਂ ਸਾਡਾ ਸ਼ੋਅ ਗੈਵਿਸਕੋਨ ਆ। ਗੈਵਿਸਕੋਨ ਸੀਰਪ ਨਹੀਂ ਹੁੰਦਾ ਮੈਦੇ ਦਾ? ਹਾਂ ਗੈਵਿਸਕੋਨ। ਅਸੀਂ ਆਪਣਾ ਸ਼ੋਅ ਰੱਖ ਲਈਏ ਗੈਵਿਸਕੋਨ ਸ਼ੋਅ। ਮੈਦੇ ਦਾ ਸੀਰਪ ਕੇ ਲੋਕੀ ਰੋਟੀ ਖਾਣ, ਇੰਜ ਲੱਗਦਾ ਸਾਨੂੰ ਰੋਟੀ ਹਜ਼ਮ ਹੀ ਇਹਦੇ ਨਾਲ ਹੁੰਦਾ ਹੀ ਹੈ। ਸਰ ਉਹਦੇ ਚ ਇਹ ਵੇ ਕਿ ਅਗਰ ਤੁਹਾਡੀ ਪਸੰਦ ਦਾ ਸਾਲਨ ਨਹੀਂ ਵੀ ਪੱਕਿਆ, ਹਾਂ ਰੋਟੀ ਜਾਂ ਨਹੀਂ ਵੀ ਮੋਟੀ ਪੱਕ ਗਈ, ਤੇ ਸ਼ੋਅ ਵੇਖਦੇ ਆ ਉਹ ਖਾਈ ਜਾਣਾ, ਸਾਰਾ ਕੁਝ ਖਾਦਾ ਜਾਂਦਾ। ਤੇ ਉਹ ਇਹਦੇ ਤੋਂ ਸਾਡੀਆਂ ਬੀਵੀਆਂ ਵੀ ਬਹੁਤ ਖੁਸ਼ ਨੇ ਇਸ ਗੱਲ। ਚਲੋ ਉਹਨੇ ਤੇ ਖਾ ਹੀ ਜਿੱਦਣ ਬੀਵੀ ਕੋ ਨਹੀਂ ਸਹੀ ਪੱਕਾ ਉਹਨੇ ਆਪ ਕਹਿਣਾ ਜਾਨੀ ਦਾ ਸ਼ੋਅ ਵੇਖੋ। ਤੁਸੀਂ ਨਹੀਂ ਵੇਖਿਆ ਦੇਖੋ ਨਾਲ ਖਾਓ। ਵਾਹ ਵਾਹ ਹਨਾ ਕਿਆ ਕਹਿੰਦੇ ਭੋਲੇ ਖਾ ਜੀ। ਵਾਹ ਵਾਹ ਤੁਹਾਡੀਆਂ ਖੈਰਾਂ। ਹੈ ਭੋਲੇ ਖਾ। ਭੁੱਲੇਗਾ। ਅੱਛਾ ਜੀ। ਤੇ ਹੁਣ ਸ਼ਾਗਿਰਦੀ ਦਾ ਕੀ ਕਰੀਏ ਫਿਰ? ਸਰ ਉਹ ਤੁਸੀਂ ਤੇ ਮੈਂ ਕਹਿੰਦਾ ਇੱਥੇ ਸਾਰੇ ਇਹਨਾਂ ਦੇ ਸਾਹਮਣੇ ਸਾਰੇ ਨਾਲੋਂ ਬਿਹਤਰ ਹੋ ਜਾਏਗਾ। ਸੋਚ ਲਿਆ ਫਿਰ ਵੀ? ਹਾਂਜੀ ਬਿਲਕੁਲ ਸੋਚਣਾ ਕਿ ਮੈਂ ਇਰਾਦਾ ਕਰਕੇ ਆਇਆ ਸਭ ਕਰੋ। ਸਾਰਿਆਂ ਨੇ ਮੈਨੂੰ ਹੋ ਸਕਦਾ ਤੁਸੀਂ ਵਾਪਸ ਜਾਓ ਤੇ ਤੁਹਾਨੂੰ ਕਈ ਲੋਕੀ ਕਹਿਣ ਯਾਰ ਆਇਆ ਤੂੰ ਕੀ ਕਰਕੇ ਆ ਗਿਆ? ਸਰ ਵਾਪਸ ਜਾਣਾ ਕਿੰਨੇ? ਕਹਿੰਦੇ ਉਸ ਸ਼ਖਸ ਕੋ ਤੋਂ ਮੈਂ ਇੱਕ ਜਗ੍ਹਾ ਤੇ ਡਬਿੰਗ ਕਰਦਾ ਸਾਂ, ਉਹਦਾ ਬਜਟ ਬੜਾ ਨਾਰਮਲ ਜਿਹਾ ਹੁੰਦਾ ਸੀ, ਤੇ ਇੱਕ ਵੋਕਲਿਸਟ ਆਇਆ ਮੇਰੇ ਕੋਲ FM ਦੇ। ਕੀ ਉਹਨਾਂ ਦੀ ਖੂਬਸੂਰਤ ਆਵਾਜ਼ ਔਰ ਕੀ ਉਹਨਾਂ ਦਾ ਲਹਿਜਾ, ਕੀ ਐਕਸੈਂਟ, ਪ੍ਰੋਨਾਂਸੀਏਸ਼ਨ, ਲਹਿਜਾ ਉਰਦੂ ਦਾ ਵੀ ਵੱਡਾ ਲੈਵਲ ਲੱਗੇ, ਪਰਫੈਕਸ਼ਨ। ਉਹਨਾਂ ਨੇ ਪੈਸੇ ਮੰਗੇ ਕਿ ਬੇਟਾ ਮੈਂ ਇਤਨੇ ਪੈਸੇ ਲੂੰਗਾ ਮੈਂ, ਔਰ ਵਾਕਈ ਉਹਨਾਂ ਨੇ ਘੱਟ ਮੰਗੇ ਸੀ। ਲੇਕਿਨ ਇੱਕ ਮਿਸਾਲ ਉਹ ਦੇ ਰਹੇ ਨੇ 500 ਰੁਪਏ ਇੱਕ ਵੋਕਲਿਸਟ ਨੂੰ, ਉਹ ਕਹਿ ਰਿਹਾ ਮੈਂ 3000 ਰੁਪਏ ਲੈਣਾ। ਉਹ ਕਹਿੰਦਾ ਸੀ 3000 'ਚ ਤੇ ਅਸੀਂ 6 ਬੰਦਿਆਂ ਦੀਆਂ ਆਵਾਜ਼ਾਂ ਭਰਾ ਲੈਣੀਆਂ ਨੇ। ਲੇਕਿਨ ਮੇਰਾ ਦਿਲ ਕਰੇ ਕਿ ਮੇਰੇ ਕੋਲ ਕਾਸ਼ ਪੈਸੇ ਹੁੰਦੇ, ਮੈਂ ਆਪਣੇ ਕੋਲੋਂ ਦੇ ਕੇ ਉਹਨਾਂ ਨੂੰ ਕਹਿੰਦਾ ਤੁਸੀਂ ਮੇਰੇ ਇਸ ਕੰਮ 'ਚ ਆਪਣਾ ਆਵਾਜ਼ ਲਾਜ਼ਮੀ ਡੱਬ ਕਰਾਓ। ਉਹਨਾਂ ਨੂੰ ਮੈਂ ਬੜੇ ਦੁੱਖ ਦੇ ਨਾਲ ਜਦੋਂ ਚੱਲੇ ਨਾ, ਤੇ ਮੈਂ ਉਹਨਾਂ ਨੂੰ ਕਿਹਾ ਸਰ ਮੇਰਾ ਉਹ ਵੀ ਸਮਝ ਗਏ FM ਦੇ ਬੜੇ ਰੀਜ਼ਨੇਬਲ ਤੇ ਮੰਜੇ ਹੋਏ, ਮਤਲਬ ਉਹ ਆਰਜੇ ਸੀ। ਉਹਨਾਂ ਨੂੰ ਸਮਝ ਲਿਆ ਕਿ ਯਾਰ, ਮੈਂ ਕਿਹਾ ਜੀ ਮੈਂ ਤੁਹਾਡੀ ਆਵਾਜ਼ ਨੂੰ ਵੀ ਸਮਝਦਾ, ਮੈਂ ਟੈਲੈਂਟ ਨੂੰ ਵੀ ਸਮਝਦਾ, ਲੇਕਿਨ ਬਜਟ ਲਓ ਮੈਂ। ਤੇ ਉਹ ਕਹਿੰਦੇ ਕੋਈ ਗੱਲ ਨਹੀਂ, ਤੈਨੂੰ ਇੱਕ ਸ਼ੇਰ ਸੁਣਾ, ਮਤਲਬ ਮੈਂ ਚੱਲਾਂ ਸੀ, ਉਹ ਚੱਲੇ ਸੀ। ਤੇ ਮੈਂ ਕਿਹਾ ਤੁਸੀਂ ਮੈਨੂੰ ਮਤਲਬ ਮੇਰੇ ਦਿਮਾਗ 'ਚ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਕਿ ਮੇਰੇ ਦਿਮਾਗ 'ਚ ਬਹਿ ਗਈ ਤੁਹਾਡੀ ਆਵਾਜ਼ ਜਾਂ ਤੁਹਾਡਾ ਸਟਾਈਲ। ਤੇ ਕਹਿੰਦੇ उस शख्स को तो बिछड़ने का सलीका भी ना आया, जाते हुए खुद को मेरे पास ही छोड़ गया। वाह वाह वाह, ठीक है ना? ये उन्होंने मैंने उत्थे खलोते दहलीज ते किया सी कि मैं चलना ना, लेकिन मैं और वेख लो ਉਹ ਆਪਣੇ ਆਪ ਨੂੰ ਛੱਡ ਕੇ ਗਏ, ਤੇ ਅੱਜ ਫਿਰ ਮੈਂ ਉਹਨਾਂ ਦੀ ਗੱਲ ਕੀਤੀ ਨਾ, ਤੇ ਇਸ ਤਰ੍ਹਾਂ ਹੀ ਉਹਨੇ ਕਿਹਾ ਕਿ ਵਾਪਸ ਜਾਣਾ ਕਿੰਨੇ ਆ, ਕਿ ਮਤਲਬ ਆ ਗਏ ਨੇ ਫਿਜ਼ੀਕਲੀ ਵਾਪਸ ਚਲੇ ਜਾਣਗੇ ਗੱਡੀ 'ਚ ਬਹਿ ਕੇ, ਲੇਕਿਨ ਆਪਣਾ ਬਹੁਤ ਕੁਝ ਇੱਥੇ ਛੱਡ ਜਾਣਗੇ ਔਰ ਇੱਥੋਂ ਬਹੁਤ ਕੁਝ ਨਾਲ ਲੈ ਜਾਣਗੇ। ਨਹੀਂ ਇੱਥੇ ਮਾਰਕੀਟ ਫਿਰ ਲਈਦੀ ਹੁੰਦੀ ਹੈ, ਇੱਕੋ ਦੁਕਾਨ ਤੋਂ ਸੌਦਾ ਲੈਣ ਲਈ। ਮੇਰੀ ਗੱਲ ਸੁਣ, ਕਿਤੇ ਬਾਹਰ ਅੰਦਰ ਹੋਰ ਤੁਹਾਨੂੰ 2-3 ਘਰ ਵਿਖਾਉਣਾ, ਬੜੇ ਆਲਾ ਜੀ ਐਸੇ ਝੋਲੇ ਵੱਡੇ ਲੋਕ ਐ ਕਰਕੇ ਕੋਡਾਂ ਤੇ ਹੱਥ ਰੱਖ ਕੇ ਰੂਹ ਮਾਰ ਦੇਣਾ। ਸਰ ਤੁਸੀਂ ਲਾਹੌਰ ਆਣਾ ਤੇ ਮੇਰੇ ਸਟੂਡੀਓ 'ਚ ਜਿਹੜੇ ਜੀ ਬੈਠੇ ਹੋਣਗੇ ਨਾ, ਤੁਸੀਂ ਉਹ ਆਪ ਵੇਖ ਲੈਣਾ। ਕੋਈ ਯਾਰ ਉਹ ਕੋਈ ਇਹ ਨਹੀਂ, ਇਸ ਤੋਂ ਨਹੀਂ ਆਏ ਵੀ ਮੈਨੂੰ ਆਉਂਦਾ ਨਹੀਂ ਕੰਮ ਤੇ ਮੈਂ ਸਿੱਖਣਾ ਵਾ, ਨਹੀਂ, ਉਹ ਕੋਈ ਹੋਰ ਚੱਕਰ ਆ, ਮੈਂ ਸਮਝ ਗਿਆ। ਉਹ ਕੋਈ ਹੋਰ ਹਿਸਾਬ ਆ। ਸਹੀ ਗੱਲ ਹੈ। ਲੱਕੜ ਦਾ ਲੋਹਾ ਵੀ ਤਰ ਜਾਂਦਾ, ਤੇ ਉਹ ਲੋਕ ਨੇ ਅੱਲਾ ਜਾਣਦਾ ਅਨਮੋਲ ਲੋਕ ਕਰ ਰਹੇ ਨੇ। ਇੱਕ ਸਕਿੰਟ 'ਚ ਤੋਲਾ, ਇੱਕ 'ਚ ਮਾਸ਼ਾ। ਨਹੀਂ ਉਹ ਮੇਰਾ ਐਕਟ ਹੈ, ਲੇਕਿਨ ਜਿਹੜਾ ਮੇਰੇ ਉਸਤਾਦ ਮੁਹਤਰਮ ਦਾ ਮੁਕਾਮ ਹੈ ਨਾ, ਸ਼ਾਇਦ ਹੀ ਕਿਸੇ ਦਾ ਹੋਵੇ ਮੇਰੀ ਨਜ਼ਰ ਦੇ ਵਿੱਚ। ਯਾਰ ਮੈਂ ਬੜੇ ਵੱਡੇ ਲੋਕ ਦੇਖੇ, ਲੇਕਿਨ ਯਾਰ ਗੱਲ ਅੱਖ ਨਾਲ ਹੀ ਸਮਝਾ ਦੇਣਾ ਵੱਡੀ ਗੱਲ। ਹਾਂ ਨਹੀਂ ਯਾਰ, ਉਹ ਵਾਕਈ ਬੜਾ ਵੱਡਾ ਇਨਸਾਨ ਆ। ਤੁਹਾਡੀ ਗੱਲ ਕਰਨ ਡਿਆ, ਮੇਰੀ ਕਰਨ ਡਿਆ? ਉਹ ਭਾਈ ਤੇ ਮੈਨੂੰ ਤੇ ਦੱਸ ਮਰੇ, ਮੈਂ ਉਦੋਂ ਦਾ ਜ਼ਰਾ ਹੋਵਾਂ ਥੋੜਾ। ਯਾਰ
ਭਾਜੀ ਤੁਹਾਡੀ ਗੱਲ ਕਰਨ ਦੇ ਅੱਛਾ ਮੈਂ ਵੈਸੇ ਗੱਲ ਕਰਾਂ OLX ਤੇ ਕਿਤੇ ਸਰਚ ਕੀਤੀ ਕਦੇ ਉਹਦੀ ਨਹੀਂ ਉਹਨਾਂ ਦਾ ਨਹੀਂ ਸਹੀ ਬਣਾ ਮੈਂ ਫੇਰ ਵੀ ਕਹਿਣ ਲੱਗਾ ਭਾਈ ਨੂੰ OLX ਤੇ ਵੇਚ ਦਿੰਦਾ ਹੈ ਹਰ ਚੀਜ਼। ਇਹਨੇ ਆਪਣਾ ਪਰਸੋਂ ਜ਼ਮੀਰ ਵਿੱਚ ਉੱਥੇ ਲਾ ਦਿੱਤਾ ਅਜੇ ਤਾਂ ਕੋਈ ਪਿਆ ਨਹੀਂ ਵੀ ਗਿਆ। ਔਰ ਇਹਨੇ OLX ਤੇ ਉਹ ਚੀਜ਼ਾਂ ਲਾਈਆਂ ਨੇ ਜਿਹੜੀਆਂ ਵਿਕ ਵੀ ਜਾਂਦੀਆਂ ਮੈਂ ਰਹਿੰਦੀਆਂ ਮੇਰੇ ਕੋਲ ਹੀ ਹੈ। ਮਸਲਨ ਕੋਈ ਇੱਕ ਦੀ ਹੈ ਦੱਸ ਦੋ। ਉਹ ਪਸਤਾਨਾ ਸਾਹਿਬ ਕਹਿੰਦੇ ਨਹੀਂ ਹੁੰਦੇ ਕਿ ਸਾਗ ਵੀ ਨਹੀਂ ਸੀ ਵਿਕਦਾ ਤੇ ਪੈਸੇ ਵੀ ਬੜੇ ਵੱਟਦੇ ਸੀ। ਉਹ ਸਮਝ ਆਈ OLX। ਇਹ ਹੁਣ ਬਰਦਾਸ਼ਤ ਕਰੋਗੇ ਅੱਛਾ ਜੀ ਹੁਣ ਫਿਰ ਕੀ ਕਰਨਾ ਦੱਸੋ? ਸਾਡਾ ਪ੍ਰੋਗਰਾਮ ਦਾ ਟਾਈਮ ਹੋ ਗਿਆ। ਸਰ ਜੀ ਮੈਨੂੰ ਸ਼ਾਗਿਰਦ ਕਰੋ ਆਪਣਾ ਤੁਸੀਂ। ਯਾਰ ਅਜੀਬ ਜਿਹੇ ਨਹੀਂ ਲੱਗਦੇ ਕਿਤੇ, ਮੈਨੂੰ ਸ਼ਰਮ ਜੀ ਆ ਰਹੀ ਇਹਨਾਂ ਦੀ ਗੱਲ ਕਿ ਉਸਤਾਦ ਜੀ ਲਿਆਓ ਮੈਂ ਤੁਹਾਨੂੰ ਸ਼ਾਗਿਰਦ ਕਰਾਂ। ਇਹ ਇਦਾਂ ਲੱਗਣਾ ਜਿਵੇਂ ਕਹਿੰਦੇ ਬੇਟਾ ਮੈਨੂੰ ਆਪਣਾ ਸ਼ਾਗਿਰਦ ਕਰ ਲੈ। ਲਿਆ ਜੀ ਮਠਿਆਈ ਫੜਾਓ। ਲੋ ਜੀ ਨਾਜ਼ਰੀਨ ਸ਼ਾਗਿਰਦੀ ਸ਼ਾਗਿਰਦੀ ਡੇ ਹੈਗਾ ਬਹੁਤ ਜੁਮੇਰਾ ਜੁਮਾ 3 ਦਿਨ ਤੱਕ ਹੈ ਅੱਗੋਂ ਤੁਸੀਂ ਆਈ ਹੋ ਜਿੰਨੇ ਸ਼ਾਗਿਰਦ ਹੋਣਾ। ਬੇਸ਼ਾਗਿਰਦੀ ਬਾਲਮਾ ਤੁਝਕੋ ਮੇਰਾ ਮਨ ਯਾਦ ਕਰਦਾ ਹੈ। ਮੁਬਾਰਕ ਹੋ ਆਪਕੋ। ਇਹ ਗੁੰਡਾ ਸ਼ਾਗਿਰਦੀ ਕਰ ਰਿਹਾ ਤੂੰ ਮੈਨੂੰ। ਭਾਈ ਨਾ ਮੈਂ ਜਿਸ ਦਿਨ ਸ਼ਾਗਿਰਦ ਹੋਣਾ ਨਾ ਮੈਂ ਇੱਕ ਚਾਦਰ ਉਹ ਤੂੰ ਹੋਣਾ ਹੀ ਨਹੀਂ, ਤੂੰ ਐਵੇਂ ਲਾਰਾ ਲਾਇਆ ਵਾ ਇਹਦੇ ਉਹ ਕਹਿੰਦਾ ਮੇਰੀਆਂ ਸ਼ਰਤਾਂ ਮੰਨਣਗੇ ਪਹਿਲੇ ਫਿਰ ਮੈਂ ਕਿਹਾ। ਲੋ ਜੀ ਭਾਜੀ ਗੱਲ ਇਹ ਹੈ ਕਿ ਇਹ ਸਾਰੇ ਜਣੇ ਬੈਠੇ ਨੇ, ਸਾਰਿਆਂ ਦੇ ਵਿੱਚ ਗੱਲ ਇਹ ਹੈ ਕਿ ਸਰ ਤੁਹਾਨੂੰ ਕੋਈ ਲਾਈਫ 'ਚ ਪਰੇਸ਼ਾਨੀ ਹੋਵੇ, ਕਿਸੇ ਚੀਜ਼ ਦੀ ਲੋੜ ਹੋਵੇ, ਕੋਈ ਟੈਨਸ਼ਨ, ਕੋਈ ਗੱਲਬਾਤ, ਤੁਸੀਂ ਬਿਨਾਂ ਝਿਜਕ ਮੈਨੂੰ ਫੋਨ ਕਰਨਾ, ਫਿਰ ਮਜ਼ਾ ਆਏਗਾ ਕਿ ਤੁਸੀਂ ਮੈਨੂੰ ਉਸਤਾਦ ਸਮਝਿਆ। ਅਗਰ ਤੁਸੀਂ ਆਪਣੀਆਂ ਮੈਨੂੰ ਹੋਏਗੀ ਮੈਂ ਤੁਹਾਨੂੰ ਫੌਰਨ ਦੱਸਾਂਗਾ ਕਿ ਭਾਜੀ ਮੈਨੂੰ ਇੱਥੇ ਤੁਹਾਡੀ ਲੋੜ ਆ, ਠੀਕ ਆ, ਤੁਸੀਂ ਵੀ ਦੱਸਣਾ, ਫੇਰ ਹੀ ਮਜ਼ਾ ਵਾ ਇਹ ਰਿਸ਼ਤੇ ਦਾ। ਜੀ ਜੀ ਕਿ ਤੁਸੀਂ ਟੈਨਸ਼ਨ 'ਚ ਹੋਵੋ, ਪਰੇਸ਼ਾਨ ਹੋਵੋ, ਮਤਲਬ ਤੁਸੀਂ 50,000 ਦੀ ਤੁਹਾਡੀ ਰੋਜ਼ ਦਿਹਾੜੀ ਲੱਗ ਜੇ, ਮੈਨੂੰ ਤੁਸੀਂ ਫੋਨ ਹੀ ਨਾ ਕਰੋ, ਮੈਂ ਤੁਹਾਨੂੰ ਇਸ ਪਰੇਸ਼ਾਨੀ 'ਚ ਨਹੀਂ ਦੇਖ ਸਕਦਾ। ਦਰਦ ਦਿਲ ਠੀਕ ਹੈ ਤੇ ਮਤਲਬ ਜੈਨੂਇਨ ਗੱਲ ਇਹ ਹੈ ਕਿ ਤੁਸੀਂ ਇਹ ਹੁਣੇ ਅੰਦਰ ਕਿਹਾ ਸੀ ਨਾ ਕਿ ਜੀ ਮੈਂ ਬਸ ਸ਼ਾਗਿਰਦ ਕਰਕੇ ਤੇ ਮੈਂ ਬਸ ਚਲੇ ਜਾਣਾ। ਜੀ ਨਹੀਂ ਇਦਾਂ ਨਹੀਂ ਫਿਰ ਇਦਾਂ ਨਹੀਂ ਹੁੰਦਾ। ਅੱਛਾ ਫਿਰ ਤੁਸੀਂ ਰਾਬਤੇ 'ਚ ਵੀ ਰਹਿਣਾ। ਤੁਹਾਨੂੰ ਕੋਈ ਟੈਨਸ਼ਨ ਪਰੇਸ਼ਾਨੀ, ਕੋਈ ਚੀਜ਼ ਚਾਹੀਦੀ ਹੋਵੇ, ਕੋਈ ਕਿਸੇ ਕਿਸਮ ਦਾ ਮਸਲਾ ਹੋਵੇ, ਤੁਸੀਂ ਮੈਨੂੰ ਦੱਸਣਾ। ਠੀਕ ਹੈ ਨਾ? ਠੀਕ। ਤੇ ਇਹ ਇੱਕ ਸ਼ਰਤ ਆ ਪਹਿਲੇ, ਮੈਂ ਚੁੱਪ ਨਹੀਂ ਰਹਿਣਾ। ਸਹੀ। ਓਕੇ ਜੀ। ਪਹਿਲੇ ਆਪ ਖਾਈਦਾ ਕਿ ਉਧਰ ਖਵਾਈਦਾ? ਆਪ ਖਾਓ ਨਾ। ਆਪਣਾ ਆਪਣੀ ਗਾਲ ਹੁੰਦਾ ਜੀ। ਲੋ ਜੀ ਭਾਜੀ ਮੁਬਾਰਕ ਹੋ ਭਾਈ ਤੁਹਾਨੂੰ। ਪਾਸ ਅੱਛਾ ਥੋੜੇ ਜਿਹੇ ਵਾਲ ਵੱਡੇ ਹੁੰਦੇ ਤੇ ਦੂਰਾਂ 'ਚ ਲੱਗਣਾ ਮੈਂ ਹਰੀ ਰਨ ਨੂੰ ਸ਼ਾਗਿਰਦ ਕਰ ਕਸਮ ਇਹ ਵੀ ਉਹ ਸਾਡਾ ਨਾ ਕੂਮੈਂਟ ਹੈ। ਤਾਈ ਮਾਸ਼ਾਅੱਲਾ ਮੁਬਾਰਕ ਹੋਵੇ ਉਸਤਾਦ ਜੀ। ਤਾਈ ਮਾਸ਼ਾਅੱਲਾ 13-14 ਸ਼ਾਗਿਰਦ ਹੋ ਗਏ ਤੁਹਾਡੇ ਹੁਣ ਹਨਾ। ਅਰੇ ਮੈਂ ਇਹਨੇ ਹੱਥ ਹੌਲਾ ਰੱਖਿਆ ਵਾ, ਜੇ ਆਜ਼ਾਦੀ ਨਾਲ ਕਰਦੇ ਹੁਣ ਫਿਰ ਤੇ ਇੱਥੇ ਲਾਈਨਾਂ ਲੱਗੀਆਂ ਹੁਣ। ਬੱਲੇ ਲੋ ਜੀ ਤੂੰ ਤੇ ਹੋਇਆ ਨਹੀਂ। ਇਹਨਾਂ ਗੱਲਾਂ ਨੂੰ ਦੇਖ ਕੇ ਹੀ ਮੈਂ ਹੁਣ ਉਸਤਾਦ ਜੀ ਉਹਨੂੰ ਪੂਰਾ ਕਿਉਂ ਦਿੱਤਾ ਤੁਸੀਂ? ਉਹਦਾ ਬਾਅਦ ਚ ਖਾਣਾ ਨਹੀਂ ਨਾ ਕਿਸੇ। ਮੇਰਾ ਹਮੇਸ਼ਾ ਕਲਰ ਨਾ ਗੁਲਾਬ ਜਾਮੁਨ। ਹੈ ਕੀ ਬਾਜੀ ਸਾਜੀ ਇੱਕਦਮ ਕੀ ਹੋ ਗਿਆ ਤੁਹਾਨੂੰ? ਮੈਂ ਚਪੇੜਾ ਪਵਾ ਦੇਣੀ ਹੈ ਤੈਨੂੰ ਕਹਿ ਕੇ। ਪਤਾ ਕੀ ਗੱਲ ਸ਼ਾਗਿਰਦ ਖਾ ਨਾ ਭੋਲੇ ਕਾ ਸਾਜੀ ਹਲੋ ਇਹ ਕੀ ਹੈ? ਉਹ ਸਾਜੀ ਇਹ ਪਿਛਲੀ ਵੱਡੀ ਤਾਂ ਸੰਭਾਲਿਆ ਹੀ ਨਹੀਂ ਅਸਲ ਚ ਪਤਾ ਕੀ ਗਾਂ ਦੀ ਬਾਹ ਨਾਲ ਖੋਲਿਆ ਪਿਛਲੇ ਵੱਡੀ ਦਾ ਕਹਿ। ਅਸੀਂ ਨਾ ਜਿੱਦਾਂ ਦਾ ਮੈਂ ਮਤਲਬ ਇਦਾਂ ਲੱਗਦਾ ਸਮ ਟਾਈਮ ਤੇ ਜਿਵੇਂ ਨਾ ਹਲਕੀ ਜੀ ਸਾਡੀ ਉਸਤਾਦੀ ਸੀਗੀ, ਤਲਾਕ ਜੀ ਹੋ ਗਈ ਕਿੱਦਾਂ? ਤੇ ਮੈਂ ਕਹਿੰਦਾ ਇੱਕ ਵਾਰੀ ਅੱਛਾ ਜਿੱਦਾਂ ਬੰਦਾ ਗੁੱਸੇ 'ਚ ਬੁੱਢੀ ਨੂੰ ਕਹਿੰਦਾ ਭੈਣ ਵੀ ਕਹਿ ਦਿੰਦਾ ਹੈ ਤੇ ਉਹ ਮੌਲਵੀ ਕੋ ਜਾਂਦਾ ਤੇ ਉਹ ਕਹਿੰਦੇ ਜੀ ਕਿ ਤੁਸੀਂ ਦੁਬਾਰਾ ਨਾ 60 ਬੰਦੇ ਮਸਕੀਨਾਂ ਰੋਟੀ ਖਵਾ ਦਿਓ ਦੁਬਾਰਾ। ਤੈਨੂੰ ਲੱਗ ਰਿਹਾ ਕਿ ਜਿੰਨੀ ਤੂੰ ਬਕਵਾਸ ਕੀਤੀ ਹੈ ਹਲਕੀ ਜਿਹੀ ਕਿਤੇ ਦਰਾੜ ਆ ਗਈ ਤੇ ਤੂੰ ਸ਼ਾਗਿਰਦੀ ਰੀਫਰਨਿਸ਼ ਕਰ ਰਹੇ। ਮੈਨੂੰ ਰੀਸ਼ਾਗਿਰਦ ਕਰ ਲਓ। ਇਹ ਬੰਨੋ ਕਰਨਾ ਸਾ ਦੇਸਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ, ਅਮੜੀ ਦੇ ਦਿਲ ਦਾ ਤਾਰਾ, ਨੀ ਵੀਰ ਮੇਰਾ ਕੋੜੀ ਚਲਿਆ। ਇੱਥੇ ਹੱਥ ਰੱਖ, ਮੈਂ ਦੋਵਾਂ ਨੂੰ ਇਕੱਠਾ ਹੀ ਕਰ ਲੈਣਾ। ਵਾਹ ਵਾਹ ਲੋਹੇ ਦਾ ਗਾਨਾ ਹੋ ਜਾਂਦਾ ਨਾ। ਹਾਂ ਸਾਜੀ ਮੇਰੇ ਬੰਨ ਦੇ ਮਜ਼ਰਾ ਸਾਰਿਆਂ ਨੂੰ ਵਿਖਾਵਾਂਗਾ। ਇਹ ਲੱਥੇ ਨਾ ਹੁਣ ਸਾਰੀ ਜ਼ਿੰਦਗੀ। ਇਹ ਲੈ ਬਈ ਫਰੀਦ ਖਾਨ ਲਓ ਜੀ ਲਓ ਜੀ World Heavyweight Champion Fritz Sabri। ਲਓ ਉਸਤਾਦ ਜੀ ਇਹ ਕੀ ਇਹ ਤੁਹਾਡੀ ਨਜ਼ਰ
यार ਉਹ ਤੇ ਗੱਲਾਂ ਵੀ ਕੀਤੀ ਨਹੀਂ ਇਹ ਦੁਬਾਰਾ ਫੜਾ ਲਾ ਜਰਾ। ਜਿਹੜੇ ਸਹੀ ਖਾਨ ਸਾਹਿਬ ਹੁੰਦੇ ਨਾ, ਜਿਹੜੇ ਇਸ ਚੱਕਰ 'ਚ ਅਕੈਡਮੀ ਪਾਈ ਹੁੰਦੀ, ਉਹ ਕੀ ਕਰਦੇ ਨੇ? ਅਦਰ ਕਰਨਾ ਅੱਗੇ ਹੁਣ। ਓਹੋ ਵੀ ਇਸकी ਕੀ ਜ਼ਰੂਰਤ ਸੀ? ਇਸकी ਕੋਈ ਜ਼ਰੂਰਤ ਹੈ? ਇਹਦੀ ਤਾਂ ਪੁੱਤ ਕੋਈ ਏਡੀ ਜ਼ਰੂਰਤ ਤਾਂ ਨਹੀਂ ਸੀ, ਹੈਂ? ਇਹਦੀ ਕੋਈ ਏਡੀ ਜ਼ਰੂਰਤ ਨਹੀਂ ਸੀ ਪੁੱਤ। ਸਾਹਿਬ ਨੇ ਪਹਿਲਾਂ ਜਿਹੜਾ ਆਇਆ ਨਾ ਏਡਾ ਪੱਕਾ ਆਇਆ ਐਕਸਪ੍ਰੈਸ਼ਨ, ਕਹਿੰਦਾ ਆ ਗਈ ਉਹ ਤੇ ਗੱਲਾਂ ਵੀ ਅੱਛਾ ਪੁੱਤ, ਇਹੋ ਜਿਹੇ ਕੰਮ ਨਾ ਮਠਿਆਈ ਤੋਂ ਵੀ ਪਹਿਲੇ ਕਰਦੇ ਹੀ ਦੇ ਹੁੰਦੇ। ਨਾ ਭੁੱਲੇ ਖਾ ਕੀ ਸੋਚੀ ਤੇ 2000 ਰੁਪਏ ਦੇ ਵਿੱਚ ਲੈ ਲਿਆ ਤੂੰ। ਹਾਏ ਸਾਜੀ ਜੋ ਵੀ ਹੈ, ਕਦੀ 700 ਨਹੀਂ ਕਿਸੇ ਨੇ ਦਿੱਤਾ, ਇਕੱਠਾ 2000 ਲਿਆ। ਜੋ ਵੀ ਇਹ 2000 ਚ ਮਾੜਾ ਨਹੀਂ ਭਾਈ। ਹਾਏ ਹਾਏ ਭਾਈ ਅੱਲਾਹ ਤਾਲਾ ਤੁਹਾਡੀ ਜਿਹੜੀ ਤਮੰਨਾ ਵਾ ਉਹਨੂੰ ਪੂਰੀ ਕਰੇ ਭਾਈ। ਆਪ ਚੱਲ ਬਤਾ ਨੂੰ ਭਾਈ ਸ਼ਗਿਰਦ ਹੋ ਗਏ। ਵਾਹ ਆ ਫੜਾ ਤਾਂ ਸੋਟੀ ਜ਼ਰਾ ਮੈਨੂੰ। ਆ ਵੇਖੀ ਫਿਰ ਛੋਟੀ ਜੀ ਗੱਲ ਬਾਅਦ ਪਾਣੀ ਬਾਅਦ ਆ ਜਾ। ਲੈ ਦੇ ਗਿਆ ਲੈ ਦੇ ਗਿਆ ਉਸਤਾਦ। ਅਬੇ ਕੀ ਹੁੰਦਾ? ਬਾਸ ਵੀ ਆਇਆ ਉਸਤਾਦ। ਤਾਰ ਪੂਟਾ ਇਧਰ ਆ ਇਧਰ ਆ। ਉਸਤਾਦ ਬਾਸ ਨੂੰ ਇੱਧਰ ਪਿੱਛੇ ਬੁਲਾ ਲਈਏ ਤਾਂ। ਆਹੋ ਆ ਜਾ। ਚੱਲ ਵੀ ਆਦਾ ਲੱਗਾ ਰਹਿੰਦੇ। ਚਲੋ ਬਈ ਲੋ ਜੀ, ਬਾਸ ਵੀ ਆ ਗਿਆ। ਬਾਸ ਆਪਣਾ ਸ਼ਿਕਿਰਦ ਕੀਤਾ ਕੈਸਾ ਵਾ? ਸਹੀ ਹੈ? ਵਜਾਏ ਅੱਲਾ ਦੀ ਕਰੋ ਤੁਸੀਂ ਤਾਂ ਚੁੱਪ ਕਰੋ ਦਾਜੀ ਉਹਦਾ ਬੇਵਕੂਫ ਤੁਹਾਨੂੰ। ਉਸਤਾਦ ਜੀ ਉਹਨਾਂ ਦੇ ਮੁੰਡੇ ਬਾਡੀ ਬਿਲਡਰ ਜੇ ਮੈਂ ਵੇਖੇ ਮੂੰਹ ਤੇ ਹੈ ਉਹਦਾ ਮੁੰਡਾ ਮਾਸ਼ਾਅੱਲਾ ਵੱਡਾ ਵੇਖੋ ਨਾ ਭਾਈ ਦਾ, ਚੰਗਾ ਭਲਾ ਬਾਡੀ ਬਿਲਡਰ। ਹਮਜ਼ਾ ਹਮਜ਼ਾ ਛੋਟੀ ਜਿਹੀ ਵੱਡੀ ਹੈ। ਵੱਡੀ है बजाए ਵਾਓ बेटा बाहर होता है आपका जी तो वो फौरन तो नहीं ना आ सकता फौरन नहीं बजा फिर मैदान भाई अल्लाह पाक ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਅੱਲਾਹ ਪਾਕ ਤੁਹਾਨੂੰ, ਮੈਂ ਤੁਹਾਨੂੰ ਦੱਸਾਂ जी ਜਿਹੜਾ ਕਿਸੇ ਕੋਲੋਂ ਕੰਮ ਆਉਂਦਾ ਨਾ, जी जी ਮੇਰਾ ਐਕਸਪੀਰੀਅੰਸ ਇਹ ਹੈ ਕਦੀ ਵੀ ਫਿਜ਼ੀਕਲੀ ਸਿੱਖਣਾ ਨਹੀਂ ਆਉਂਦਾ। जी बिल्कुल ਇਹ ਬਗੈਰ ਨਜ਼ਰ ਆਉਣ ਤੋਂ, ਬਗੈਰ ਦੱਸਣ ਤੋਂ, ਬਗੈਰ ਪੁੱਛਣ ਤੋਂ ਕਨਵਰਟ ਹੁੰਦਾ, वाह ਔਰ ਉਹ ਹੁੰਦਾ ਅਦਬ ਦੇ ਨਾਲ जी जी ਔਰ ਸਾਫ਼ ਨੀਅਤ ਦੇ ਨਾਲ। ਦੱਸਣ ਦੁੱਸਣ ਨਾਲ ਮੇਰੇ ਹਿਸਾਬ ਨਾਲ ਕੁਝ ਨਹੀਂ ਹੁੰਦਾ। ਸਾਰੀ ਰਾਤ ਲੱਗੇ ਰਹੋ ਵੀ ਸਾਰੇ ਕੰਮ ਕਰੇ, ਨਹੀਂ। नहीं है ਜਿਹੜਾ ਕਨਵਰਟ ਹੁੰਦਾ ਨਾ, ਇਹ ਕਿਸੇ ਮੁਕਾਮ ਤੇ, ਕਿਸੇ ਹੋਰ ਜਗ੍ਹਾ ਤੇ ਜਾ ਕੇ ਹੁੰਦਾ ਜਦੋਂ ਤੁਹਾਡੇ ਵਿੱਚ ਕੋਈ ਹੋਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। वाह 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 ਤਾਂ ਜੀ ਇੱਕ ਛੋਟਾ ਸ਼ੇਰ ਤੁਹਾਡੇ ਲਈ ਮੈਂ ਕਹਿਣਾ, ਹਾਂਜੀ ਕਹੋ, ਮੇਰੇ ਉਸਤਾਦ ਲਈ, ਮੇਰੇ ਦਿਲ ਦੇ ਇੱਕ ਸ਼ੇਰ। ਹਾਂਜੀ ਕਹੋ। या तेरा तज़किरा करे हर शख्स, या तेरा तज़किरा करे हर शख्स, या कोई मुझसे गुफ्तगू ना करे। वाह 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 वाह, क्या बात बहुत है। अच्छे। मुझे पसंद नहीं हम नाम तेरे, कोई तुझसा हो तो नाम भी तेरा रखे। हाँ 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 वाह वाह, शकील बहुत ख्याल रखना अपना। थैंक यू, लव यू। और फिर तो मुलाकात होएगी इंशाल्लाह ताला। अल्लाह हाफिज़। अल्लाह हाफिज़।